वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਖੌਰ ਤੇ ਮੈਂ ਟੀਵੀ 8 ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी रासा वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे दर्शकां नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम। गंगा जमनी तहजीब दे हिंदू तवियां नू नमो नमः। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 21 नवंबर 2024 8 मगर नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਹੀਰਾ ਸਿੰਘ ਚਮਦਲ ਅਰੋਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹੀਰਾ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਬਹੁਤ ਹੀ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਮੋਦੀ ਦੇ ਯਾਰ ਗੌਤਮ ਅਡਾਨੀ ਨੂੰ ਅਖੀਰ ਅਮਰੀਕੀ ਸਿਸਟਮ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਲਈ ਫੜੋਂਗੀ ਲਿਆ। ਸੋ ਬਰੁਕਲਿਨ ਨਿਊਯਾਰਕ ਦੀ ਇੱਕ ਅਦਾਲਤ ਵੱਲੋਂ ਉਸ ਦੇ ਖਿਲਾਫ ਧੋਖਾਧੜੀ ਅਤੇ ਰਿਸ਼ਵਤ ਦੇ ਇਲਜ਼ਾਮ ਆਇਦ ਹੋਏ ਨੇ ਅਤੇ ਉਸ ਦੇ ਖਿਲਾਫ ਵਾਰੰਟ ਜਿਹੜੇ ਨੇ ਉਹ ਕੱਢੇ ਗਏ ਨੇ। ਸੋ ਸ਼ੇਅਰ ਬਾਜ਼ਾਰ ਵਿੱਚ ਅਤੇ ਭਾਰਤੀ ਹਾਕਮਾਂ ਦੇ ਅਦਾਰਿਆਂ ਵਿੱਚ ਇੱਕ ਘਬਰਾਹਟ ਅਤੇ ਭਗਦੜ ਜਿਹੜੀ ਮਚੀ ਹੋਈ ਹੈ। ਸੋ ਇਹ ਸਾਰਾ ਮਸਲਾ ਕੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਹਿਊਸਟਨ ਟੈਕਸਸ ਤੋਂ ਸਰ ਹੀਰਾ ਸਿੰਘ ਚਮਦਲ ਜੀ ਜਿਹੜੇ ਲੋਕਲ ਕਾਫੀ ਲੰਮੇ ਸਮੇਂ ਤੋਂ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਨੇ ਉਹਨਾਂ ਨੇ ਜਿਹੜਾ ਦੀਵਾਨ ਦੇ ਵਿੱਚ ਹਾਜ਼ਰੀ ਵੀ ਭਰੀ ਔਰ ਡੋਨੇਟ ਵੀ ਕੀਤਾ ਟੀਵੀ 84 ਲਈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹੀ ਸਾਡੇ ਵੀਰ ਭੈਣਾਂ ਨੇ ਜਿਨ੍ਹਾਂ ਦੀ ਡੋਨੇਸ਼ਨ ਦੀ ਬਦੌਲਤ ਜਾਂ ਜਿਨ੍ਹਾਂ ਦੀ ਜਨਰੋਸਿਟੀ ਦੀ ਬਦੌਲਤ ਅਸੀਂ ਇਸ ਟੀਵੀ 84 ਦੇ ਇੱਕ ਵੱਡੇ ਪ੍ਰੋਜੈਕਟ ਨੂੰ ਜਿਹਦੇ 'ਚ ਲਗਭਗ $35,000 ਮਹੀਨੇ ਦਾ ਮਿਨੀਮਮ ਸਾਡਾ ਐਕਸਪੈਂਡੀਚਰ ਹੈ ਇਸ ਨੂੰ ਅਸੀਂ ਜਾਰੀ ਰੱਖ ਰਹੇ ਹਾਂ। ਬਹੁਤ ਵਾਰ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ ਲੇਕਿਨ ਅਸੀਂ ਆਪਣੇ ਵੈਲ ਵਿਸ਼ਰਸ ਨੂੰ ਔਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਬਹੁਤ ਤਾਰੀਫ ਕਰਦੇ ਹੋ ਬਹੁਤ ਐਪਰੀਸ਼ੀਏਸ਼ਨ ਦੇ ਮੈਸੇਜ ਵੀ ਲਿਖਦੇ ਹੋ ਬਹੁਤ ਵਾਰ 1 to 1 ਮਿਲਣ ਵੇਲੇ ਵੀ ਜਿਹੜਾ ਉਹ ਤੁਹਾਡੀ ਐਡਮਿਰੇਸ਼ਨ ਹੁੰਦੀ ਹੈ। ਲੇਕਿਨ ਅਲਟੀਮੇਟਲੀ ਜਿਵੇਂ ਡਾਕਟਰ ਰਣਜੀਤ ਸਿੰਘ ਇਹ ਗੱਲ ਸੁਣਾਉਂਦੇ ਸੀ ਹੁਣ ਭਾਈ ਗੁਰਦੇਵ ਸਿੰਘ ਸੁਣਾਉਂਦੇ ਨੇ ਹਰ ਇਕੱਠ ਦੇ ਵਿੱਚ ਹੀ ਕਿ ਭਾਈ ਇੱਕ ਭਲਵਾਨ ਜਿਹੜਾ ਘੁਲਿਆ ਬਹੁਤ ਵਧੀਆ ਉਹਨੇ ਰਮਾਲੀ ਜਿੱਤ ਲਈ ਯਾਨੀ ਕਿ ਉਹਨੇ ਬਾਕੀ ਸਾਰੇ ਭਲਵਾਨਾਂ ਨੂੰ ਅਖਾੜੇ 'ਚ ਜਿਹੜਾ ਉਹ ਹਰਾ ਦਿੱਤਾ ਹੈ। ਤੇ ਜਿਹੜੀ ਇੱਕ ਅਖਾੜਿਆਂ ਦੀ ਪਰੰਪਰਾ ਰਹੀ ਹੈ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੋਈ ਇਵੇਂ ਤਾਂ ਨਹੀਂ ਸੀ ਕੋਈ ਪ੍ਰੋਫੈਸ਼ਨਲ ਲਾਂਚ ਕੀਤੇ ਜਾਂਦੇ ਸੀ। ਅੱਜ ਤਾਂ ਉਹ ਸਟੀਰੋਇਡ ਖਵਾ ਕੇ ਉਹ ਭਲਵਾਨ ਹੋਣ ਜਾਂ ਕਬੱਡੀ ਹੋਏ ਜਾਂ ਹਾਕੀ ਜਾਂ ਦੂਜੇ ਜੋ ਵੀ ਪ੍ਰਾਈਵੇਟ ਹੈ ਉਹ ਤਾਂ ਇੰਨੀ ਵੱਡੀ ਬਿਜ਼ਨਸ ਬਣ ਗਈ ਹੈ। ਉਦੋਂ ਲੋਕਾਂ ਦੀ ਵਾਹ ਇੱਕ ਵੱਡੀ ਗੱਲ ਸੀ ਪਰ ਉਹਦੇ ਨਾਲ ਜਿਹੜਾ ਫਿਰ ਮਾਲੀ ਜਿੱਤ ਲੈਂਦਾ ਸੀ ਉਹ ਰੁਮਾਲੀ ਉਹ ਗੇੜਾ ਦਿੰਦਾ ਸੀ ਅਖਾੜੇ ਦਾ ਔਰ ਕੋਈ ਉਹਦੇ ਜੇਬ 'ਚ ਉਹਦੇ ਹੱਥਾਂ 'ਚ
ਕੋਈ ਰੁਪਈਆ ਕੋਈ ਹੋਰ ਕੁਛ ਹੋਰ ਉਹੀ ਉਸ ਦਾ ਉਹ ਗੇੜਾ ਦਿੰਦਾ ਸੀ ਔਰ ਇਹੀ ਉਸ ਦੀ ਕਮਾਈ ਵੀ ਸੀ ਅੱਗੋਂ ਲਈ ਵੀ ਔਰ ਇਹੀ ਉਹਦਾ ਹੌਸਲਾ ਵੀ ਸੀ ਜੀ। ਸੋ ਜਿਵੇਂ ਇਹ ਵਾਕਿਆ ਉਹ ਸੁਣਾਉਂਦੇ ਨੇ ਕਿ ਭਾਈ ਉਹਨੇ ਭਲਵਾਨ ਨੇ ਇੱਕ ਗੇੜਾ ਦਿੱਤਾ, ਦੂਜਾ ਜਿਹੜਾ ਮਿਲੇ ਉਹਨੂੰ ਫੜ ਕੇ ਰੋਕ ਕੇ ਜੱਫੀ ਪਾ ਕੇ, ਭਲਵਾਨ ਜੀ ਤੁਸੀਂ ਬਹੁਤ ਵਧੀਆ ਘੋੜੇ, ਬਹੁਤ ਵਧੀਆ ਘੋੜੇ, ਪਰ ਉਹਦੇ ਹੱਥ 'ਚ ਕਿਸੇ ਨੇ ਉਹਦੇ ਮੁੱਠੀ 'ਚ ਕੁਛ ਨਾ ਪਾਇਆ। ਕਹਿੰਦੇ 3 ਗੇੜੇ ਲਾ ਕੇ ਜਦੋਂ ਹੰਭ ਗਿਆ ਤਾਂ ਫਿਰ ਇੱਕ ਨੇ ਰੋਕ ਕੇ ਪੁੱਛਿਆ ਭਲਵਾਨ ਜੀ ਘੋੜੇ ਤੁਸੀਂ ਬਹੁਤ ਵਧੀਆ ਹੋ ਪਰ ਤੁਹਾਡਾ ਨਗਰ ਕਿਹੜਾ ਹੁੰਦਾ? ਉਹ ਕਹਿੰਦਾ ਕੀ ਗੱਲ ਹੁਣ ਤੁਸੀਂ ਆ ਕੇ ਭਲਵਾਨ ਦਾ ਘਰ ਢਾਉਣਾ? ਸੋ ਇਹ ਕਹਿ ਕੇ ਭਾਈ ਗੁਰਦੇਵ ਸਿੰਘ ਕਹਿੰਦੇ ਹੁੰਦੇ ਨੇ ਕਿ ਭਾਈ ਬਾਕੀ ਤੁਸੀਂ ਤਾਰੀਫ ਕਰਦੇ ਹੋ ਕਿ ਜੀ ਬਹੁਤ ਵਧੀਆ ਪ੍ਰੈਜੈਂਟੇਸ਼ਨ, ਬਹੁਤ ਵਧੀਆ, ਪਰ ਹੁਣ ਇਹ ਹੈ ਕਿ ਵੀ ਇਸ ਨੂੰ ਜਾਰੀ ਰੱਖਣ ਦੇ ਲਈ ਤੁਹਾਡਾ ਫਰਜ਼ ਹੈ। ਸੋ ਬਹੁਤ ਸਾਰੇ ਆਪਣਾ ਫਰਜ਼ ਨਿਭਾ ਰਹੇ ਨੇ, ਕੁਛ ਜਿਹੜੇ ਨੇ ਉਹ ਗੱਲਾਂ ਦਾ ਕੜਾਹ ਬਹੁਤ ਬਣਾਉਂਦੇ ਨੇ ਕਿ ਉਹ ਘੱਟ ਨਹੀਂ ਪਾਉਂਦੇ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਹਾਲਾਂ ਇਕੋਨਮੀ ਦਾ ਵੀ ਔਰ ਸਾਡੇ ਵੀਰ ਜਿਹੜੇ ਟਰਾਂਸਪੋਰਟ ਬਿਜ਼ਨਸ, ਟਰੱਕਿੰਗ, ਟੈਕਸੀਜ਼, ਦੂਜੇ ਹਰ ਪਾਸੇ ਹਾਰਡਸ਼ਿਪ ਹੈ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਪੰਥਕ ਪਲੇਟਫਾਰਮ ਦਾ ਇਹ ਅਦਾਰਾ ਕੋਈ ਕਾਰਗਰ ਸੇਵਾ ਨਿਭਾ ਰਿਹਾ ਤਾਂ ਜ਼ਰੂਰ ਆਪਣਾ ਸਮਰਥਨ ਦਿਓ। ਬਿਲਕੁਲ ਫਾਈਨੈਂਸ਼ੀਅਲੀ ਜੋ ਤੁਸੀਂ ਤਿਲਫੁਲ ਜਿਹੜਾ ਹੈ ਉਹ ਸਪੋਰਟ ਦੇ ਵਿੱਚ ਦੇ ਸਕਦੇ ਹੋ, ਉਹਦੇ ਨਾਲ ਹੀ ਅਸੀਂ ਇਸ ਨੂੰ ਜਾਰੀ ਰੱਖ ਪਾਵਾਂਗੇ। ਡਿਵੈਲਪਮੈਂਟਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ ਕਿ ਈਵਨ ਅਜੇ ਜਦੋਂ 2020 ਦਾ ਦਿੱਲੀ ਦੇ ਵਿੱਚ ਵੱਡਾ ਸਕਰੀਨ ਡਰਾਮਾ, ਸ਼ੋਅ ਡਰਾਮਾ, ਕਿਉਂਕਿ ਜੇ 200 ਦੇ ਕਰੀਬ ਬਿਲ ਬੋਰਡ ਲਾਏ ਸੀ ਮੋਦੀ ਨੇ, ਹਾਲਾਂ 20 G20 19 ਹੋਰ ਮੁਲਕਾਂ ਦੇ ਹੈਡ ਆਫ ਸਟੇਟ ਆ ਰਹੇ ਸੀ, ਪਰ ਉਹ 200 ਚੋਂ 190 ਦੇ ਹੋਰਡਿੰਗ ਦੇ ਉੱਤੇ ਮੋਦੀ ਦੀ ਫੋਟੋ ਲੱਗੀ ਹੋਈ ਸੀ। ਔਰ ਭਾਰਤ ਭਰ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਸੀ ਕਿ ਭਾਰਤ ਨੂੰ ਮੋਦੀ ਨੇ ਵਿਸ਼ਵ ਗੁਰੂ ਬਣਾ ਦਿੱਤਾ ਔਰ ਕੋਈ ਮੋਦੀ ਦਾ ਸਾਨੀ ਨਹੀਂ ਹੈ। ਔਰ ਉਹ ਵੀ ਸਾਰੇ ਬੀਜੇਪੀ ਦੇ ਲੀਡਰ ਜਿਹੜਾ ਪਿਛਲਾ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਦਾ ਪੀਰੀਅਡ ਹੈ ਉਹਨੂੰ ਕਾਲਾ ਦੌਰ ਸਾਬਤ ਕਰਨ ਤੇ ਲੱਗੇ ਹੋਏ ਸੀ ਕਿ ਦੇਖੋ ਮੋਦੀ ਕਿਵੇਂ ਜਿਹੜਾ ਉਹਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਡੰਕਾ ਵਜਾ ਦਿੱਤਾ। ਹੁਣ ਹਕੀਕਤ ਉਦੋਂ ਵੀ ਸਾਨੂੰ ਵੀ ਪਤਾ ਸੀ ਜਾਂ ਜਿਹੜੇ ਇਸ ਸੀਨ ਤੋਂ ਵਾਕਿਫ ਨੇ ਕਿ ਵੀ ਇਹ ਜਿਹੜਾ ਇਹਨਾਂ ਨੇ ਐਵੇਂ ਇੱਕ ਬਣਾਇਆ ਹੋਇਆ ਢੋਂਗ ਜਿਹਾ, ਇਹ ਜਦੋਂ ਡਿੱਗਿਆ ਤੇ ਅੰਗਰੇਜ਼ੀ ਵਾਲੇ ਹਾਊਸ ਆਫ ਕਾਰਡਸ ਕਹਿੰਦੇ ਨੇ ਜੇ ਤੁਸੀਂ ਤਾਸ਼ ਦਾ ਘਰ ਬਣਾਓ ਤੇ ਅਸੀਂ ਬਹੁਤ ਵਾਰ ਬਾਲੂ ਕੀ ਭੀਤ, ਗੁਰਬਾਣੀ ਚ ਵੀ ਬਾਲੂ ਰੇਤ ਨੂੰ ਕਹਿੰਦੇ ਨੇ ਕਿ ਜਿਵੇਂ ਰੇਤ ਦਾ ਦਰਵਾਜ਼ਾ ਤੁਸੀਂ ਬਣਾਉਂਦੇ ਹੋ ਉਵੇਂ ਹੀ ਉਹਦਾ, ਕਿਉਂਕਿ ਰੇਤ ਨੇ ਦੇ ਵਿੱਚ ਤਾਂ ਕੋਈ ਉਹਦੇ ਚ ਇੱਕ ਦੂਜੇ ਚ ਜਜ਼ਬ ਹੋਣ ਦਾ ਹੁੰਦਾ ਹੀ ਨਹੀਂ, ਉਹ ਬਾਲੂ ਕੀ ਭੀਤ ਜਿਹੜੀ ਆ ਉਹ ਹਮੇਸ਼ਾ ਡਿੱਗ ਪੈਂਦੀ ਹੈ। ਸੋ ਸਾਨੂੰ ਉਦੋਂ ਵੀ ਨਜ਼ਰ ਆ ਰਿਹਾ ਸੀ ਕਿ ਬਈ ਇਹ ਬਣਾ ਤਾਂ ਰੇਤ ਦਾ ਮਹਿਲ ਰਹੇ ਨੇ ਔਰ ਉਸ ਸੁਪਨਿਆਂ ਦੇ ਮਹਿਲ 'ਚ ਇਹਨਾਂ ਨੇ ਆਪਣੇ 800 ਦੇ ਕਰੀਬ ਟੀਵੀ ਚੈਨਲਾਂ ਰਾਹੀਂ ਔਰ ਪੂਰਾ ਸੋਸ਼ਲ ਮੀਡੀਆ ਔਰ ਨੈਟਵਰਕ ਔਰ IT ਸੈੱਲ ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਲਾਇਆ ਹੋਇਆ ਇਸ ਕੰਮ ਦੇ ਉੱਤੇ। ਔਰ ਵਾਕਈ ਮੈਜੋਰਿਟੀ ਜਿਹੜੇ ਭਾਰਤੀ ਉਹ ਬਿਲੀਵ ਕਰਨ ਲੱਗ ਗਏ ਕਿ ਹਿੰਦੂਤਵਾਦ ਦੀ ਆਈਡੀਓਲੋਜੀ ਹੀ ਠੀਕ ਆਈਡੀਓਲੋਜੀ ਹੈ ਔਰ ਮੋਦੀ ਸੱਚਮੁੱਚ ਹੋਇਆ। ਔਰ ਮੋਦੀ ਵੀ ਉਸ ਲੈਵਲ ਤੇ ਚਲਾ ਗਿਆ ਕਿ ਉਹ ਇਹ ਕਹਿਣ ਲੱਗ ਗਿਆ ਕਿ ਵੀ ਜਦੋਂ ਤੱਕ ਤਾਂ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਬਾਇਓਲੋਜੀਕਲ ਸਨ ਹੈ, ਬਾਇਓਲੋਜੀ ਜਿਵੇਂ ਪੈਦਾ ਹੁੰਦੇ ਨੇ, ਕਹਿੰਦੇ ਹੁਣ ਮੈਨੂੰ ਲੱਗਦਾ ਵੀ ਨਹੀਂ ਮੈਂ ਅਵਤਾਰ ਹੈ, ਮੈਨੂੰ ਇੱਕ ਖਾਸ ਮਿਸ਼ਨ ਲਈ ਭੇਜਿਆ ਗਿਆ। ਸੋ ਉਹ ਵੀ ਉਸ ਹਵਾ ਦੇ ਵਿੱਚ ਚਲਾ ਗਿਆ। ਸੱਚਮੁੱਚ ਹੁੰਦਾ ਹੈ ਕਈ ਵਾਰ ਜਦੋਂ ਤੁਸੀਂ ਝੂਠ ਬੋਲਦੇ ਹੋ, ਇਹ ਔਰ ਇਹ ਝੂਠ ਦੇ ਅੱਡ-ਅੱਡ ਖਾਸੇ ਹੁੰਦੇ ਨੇ। ਇਹ ਠੀਕ ਹੈ ਕਿ ਵੀ ਅਸੀਂ ਇਹ ਵੀ ਕਹਿੰਦੇ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ ਹੈ। ਇਹ ਵੀ ਠੀਕ ਹੈ ਕਿ ਝੂਠ ਜਿਹੜਾ ਹੈ ਉਹ ਵਿਕਦਾ ਹੈ ਕਿਉਂਕਿ ਸੱਚ ਜਿਹੜਾ ਨੰਗਾ ਹੁੰਦਾ ਹੈ, ਨੇਕਡ ਟਰੂਥ ਇਸ ਲਈ ਕਿਹਾ ਜਾਂਦਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਲੋਕ ਜਿਹੜੇ ਨੇ ਜਿਹੜੇ ਝੂਠ ਦੇ ਵਿੱਚ ਹੀ ਵਿਚਰ ਰਹੇ ਹੁੰਦੇ ਨੇ, ਇੱਕ ਸਟੇਜ ਦੇ ਉੱਤੇ ਉਹ ਇੰਨਾ ਕੁ ਝੂਠ ਬੋਲ ਚੁੱਕੇ ਹੁੰਦੇ ਨੇ ਕਿ ਉਸ ਝੂਠ ਤੇ ਉਹ ਫਿਰ ਖੁਦ ਵੀ ਯਕੀਨ ਕਰਨ ਲੱਗ ਜਾਂਦੇ ਨੇ। ਹੁਣ ਮੋਦੀ ਦਾ ਜਿਹੜੀ ਉਹ ਵਾਹੀ ਕਰਨ ਵਾਲੇ ਜਿਹੜੇ ਸਾਰੇ ਉਹਦੇ ਦਰਬਾਰੀ ਸੀ, ਉਹਨਾਂ ਨੇ ਇਸ ਲੈਵਲ ਤੇ ਵਾਹੀ ਕੀਤੀ ਕਿ ਉਹਨੂੰ ਖੁਦ ਨੂੰ ਵੀ ਲੱਗਣ ਲੱਗ ਗਿਆ ਕਿ ਵੀ ਮੈਂ ਜਿਹੜਾ ਹੈ ਉਹ ਅਵਤਾਰੀ ਪੁਰਸ਼ ਹੈ ਔਰ ਮੈਂ ਜਿਹੜਾ ਉਹ ਇੱਕ ਖਾਸ ਰੱਬ ਨੇ ਹੀ ਮੈਨੂੰ ਭੇਜਿਆ। ਤੇ ਫਿਰ ਯਾਰ ਬਾਸ਼ੇ ਜਿਹੜੇ ਹੁੰਦੇ ਨੇ, ਯਾਰ ਬਾਸ਼ੇ ਵੀ ਉਹ ਜਿਨ੍ਹਾਂ ਨੇ ਜਹਾਜ਼ਾਂ 'ਚ ਘੁਮਾਇਆ ਹੋਏ ਤੇ ਜਿਨ੍ਹਾਂ ਦੀਆਂ
ਜਿਹੜੀਆਂ ਨੇ ਉਹ ਮਹਿਮਾਨ ਨਵਾਜ਼ੀਆਂ ਤੁਸੀਂ ਮਾਣੀਆਂ ਹੋਣ, ਔਰ ਜਿਨ੍ਹਾਂ ਦੇ ਪੈਸੇ ਨਾਲ ਤੁਸੀਂ ਸਭ ਕਾਲੇ ਧੰਦੇ ਕਾਲੇ ਕੰਮ ਕੀਤੇ ਹੋਣ, ਉਹਨਾਂ ਦੀ ਤਾਂ ਚੜ੍ਹਤ ਹੁੰਦੀ ਹੈ। ਸੋ ਮੋਦੀ ਦੀ ਮਿੱਤਰ ਮੰਡਲੀ, ਜਿਸ ਮਿੱਤਰ ਮੰਡਲੀ ਦੇ ਵਿੱਚ ਖਾਸ ਥਾਂ ਅਡਾਨੀ ਨੂੰ ਮਿਲੀ, ਕਿਉਂਕਿ ਇੱਕ ਜ਼ਮਾਨਾ ਸੀ ਜਦੋਂ ਅਸੀਂ ਗਰੋ ਹੋ ਰਹੇ ਸੀ, ਉਦੋਂ ਟਾਟੇ ਬਿਰਲੇ ਦੀਆਂ ਕਹਾਣੀਆਂ ਹੁੰਦੀਆਂ ਸੀ। ਇਹ ਵੀ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜੀਆਂ ਹਕੂਮਤਾਂ ਔਰ ਉਹਨਾਂ ਦੇ ਜਿਹੜੇ ਅੱਗੋਂ ਮੁਕੱਦਮ ਨੇ, ਜਿਹੜੀ ਬਿਊਰੋਕਰੇਸੀ ਹੈ ਅੱਜ ਦੀ, ਉਹ ਕਿਵੇਂ ਹੈਂਡ ਇਨ ਗਲਵ ਹੁੰਦੀ ਹੈ, ਪਰ ਉਹਨਾਂ ਦੇ ਪਿੱਛੇ ਕਿਵੇਂ ਹਰ ਜਿਹੜਾ ਪੋਲੀਟੀਸ਼ੀਅਨ ਦਾ ਰਾਈਜ਼ ਹੁੰਦਾ ਜਾਂ ਪਾਰਟੀ ਖਲੋਂਦੀ ਆ, ਉਹਦੇ ਪਿੱਛੇ ਵੱਡੇ ਅਮੀਰ ਘਰਾਣੇ ਖਲੋਤੇ ਹੁੰਦੇ ਨੇ, ਔਰ ਜਦੋਂ ਫਿਰ ਸਰਕਾਰਾਂ ਬਣ ਜਾਂਦੀਆਂ ਨੇ ਉਹ ਉਹਨਾਂ ਨੂੰ ਕਿਵੇਂ ਨਵਾਜਦੀਆਂ ਨੇ। ਇਹਨੂੰ ਅਸੀਂ ਅੱਜ ਦੀ ਦੁਨੀਆ 'ਚ ਕਾਰਪੋਰੇਟ ਸੈਕਟਰ ਕਹਿੰਦੇ ਆ। ਪਹਿਲਾਂ ਟਾਟੇ ਬਿਰਲੇ ਸੀ, ਹੁਣ ਜੇ ਅਡਾਨੀ ਦੇ ਜਾਂ ਅੰਬਾਨੀ, ਪਹਿਲਾਂ ਇੱਕ ਸਟੇਜ ਤੇ ਸੀ ਜੀ ਅੰਬਾਨੀ ਦੁਨੀਆ ਦੇ ਬਿਲੀਅਨਰ ਅਮੀਰ ਆਦਮੀਆਂ ਚੋਂ, ਪਰ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ। ਔਰ ਫਿਰ ਜਦੋਂ ਅਡਾਨੀ ਜੀ ਦੇ ਉੱਤੇ ਮੋਦੀ ਜੀ ਦੀ ਜਿਹੜੀ ਆ ਉਹ ਨਜ਼ਰ ਟਿਕੀ, ਔਰ ਫਿਰ ਅਡਾਨੀ ਘਰ ਵਾਲੀ, ਇਹ ਸਾਰੇ ਹੀ ਜਿਹੜੇ ਨੇ, ਇਕੱਲੇ ਇਹੀ ਨਹੀਂ ਕਿ ਵੀ ਇਹ ਉਹਨਾਂ ਨੇ ਅੰਬਾਨੀ ਨੂੰ ਬੀਟ ਕੀਤਾ, ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੋਣ। ਚਾਹ ਪਿੱਛੇ ਜੇ ਆਪਣੇ ਝੁੱਡੂ ਜੇ ਮੁੰਡੇ ਦਾ ਵਿਆਹ ਅਡਾਨੀ ਨੇ ਕੀਤਾ, ਤੇ ਕਿਸ ਲੈਵਲ ਦਾ ਕੀਤਾ ਕਿ ਬਈ ਉਹ ਇਹ ਸੀ ਕਿ ਵੀ ਲੋਕ ਇਹ ਭੁੱਲ ਜਾਣ ਕਿ ਬਈ ਡਿਆਨਾ ਜਾਂ ਡਾਇਨਾ ਦੇ ਵਿਆਹ ਦੇ ਉੱਤੇ ਜੋ ਜਿਸ ਕਿਸਮ ਦਾ ਪੌਂਪ ਐਂਡ ਸ਼ੋਅ ਸੀ। ਔਰ ਹੁਣ ਜਦੋਂ ਦੀ ਕੱਲ ਦੀ ਖਬਰ ਸੀ, ਸਭ ਤੋਂ ਪਹਿਲਾਂ ਮੇਰੇ ਮਾਈਂਡ 'ਚ ਦਲਜੀਤ ਦੋਸਾਂਝ ਤੇ ਦੂਜੇ ਆਇਆ ਉਹ ਅਮਰੀਕਾ ਵਾਲੀ ਬੀਬੀ ਵੀ ਜਿਹੜੀ ਜਾ ਕੇ ਉੱਥੇ ਨੱਚੀ। ਮੈਂ ਕਿਹਾ ਹੁਣ ਉਹ ਵੀ ਕਹਿੰਦੇ ਹੋਣੇ ਨੇ ਵੀ ਆਪਣਾ ਜੇ ਚੈੱਕ ਚੁੱਕ ਅਜੇ ਤੱਕ ਜਮ੍ਹਾਂ ਨਹੀਂ ਕਰਾਇਆ ਤਾਂ ਕਰਾ ਲਓ, ਸਭ ਕਲੈਪਸ ਹੋਣਾ, ਉਹ ਕੈਸ਼ ਨਹੀਂ ਹੋਣਾ। ਵੀ ਕਿਵੇਂ ਕਿੰਨਾ ਵੱਡਾ ਜਿਹੜਾ ਨਾਟਕ ਨੁਟੰਕੀ ਦੁਨੀਆ ਭਰ ਦੇ ਵਿੱਚ ਅਡਾਨੀ ਦੇ ਮੁੰਡੇ ਦੇ ਵਿਆਹ ਦੀ ਚਰਚਾ ਹੋਈ। ਹੁਣ ਇਲ ਗੋਟਨ ਇਲ ਸਪੈਂਟ ਕਿਹਾ ਜਾਂਦਾ, ਚੋਰੀ ਦਾ ਮਾਲ ਲਾਠੀਆਂ ਦੇ ਗਜ਼। ਵੀ ਜਿਸ ਤਰ੍ਹਾਂ ਤੁਸੀਂ ਖਰਚ ਕਰ ਰਹੇ ਹੋ ਜਾਂ ਜਿਸ ਕਿਸਮ ਦਾ ਤੁਸੀਂ ਜੋ ਮੋਦੀ ਆਯਾਸ਼ੀ ਕਰ ਰਿਹਾ ਹੈ, ਉਹ ਸਾਰੇ ਦੇ ਥੱਲੇ ਜ਼ਾਹਿਰ ਹੈ ਕਿ ਵੀ ਇਹ ਕੋਈ ਭਾਈ ਲਾਲੋਆਂ ਦੀ ਕਮਾਈ ਤਾਂ ਹੈ ਨਹੀਂ, ਕੋਈ ਕਿਰਤ ਕਮਾਈ ਤਾਂ ਹੈ ਨਹੀਂ, ਪਰ ਕਿਸ ਲੈਵਲ ਤੇ ਜਾ ਕੇ ਫਰਾਡ ਕੀਤਾ ਵਿਦ ਇਨ ਇੰਡੀਆ। ਤੁਸੀਂ ਸਰਕਾਰੀ ਪੈਟਰਨੇਜ ਦੇ ਥੱਲੇ ਆਪਣਾ ਸੌਦਾ ਵੇਚਿਆ, ਕੰਟਰੈਕਟ ਲੈ ਲਏ ਦੂਜਾ, ਪਰ ਅਡਾਨੀ ਨੂੰ ਤਾਂ ਜਿਵੇਂ ਜੇ ਤੁਸੀਂ ਮੋਦੀ ਦੇ 2014 ਤੋਂ ਲੈ ਕੇ ਹੁਣ ਤੱਕ ਦੇ ਇਹ ਸਾਰੇ 10 ਸਾਲ ਤੋਂ ਜ਼ਿਆਦਾ ਦੇ ਦੌਰੇ ਦੇਖੋ, ਤੇ ਜਿੱਥੇ ਜਿੱਥੇ ਮੋਦੀ ਗਿਆ ਉੱਥੇ ਮਗਰ ਹੀ ਅਡਾਨੀ ਪਹੁੰਚ ਗਿਆ, ਤੇ ਨਾਲ ਹੀ ਉਹ ਡੀਲਸ ਹੁੰਦੀਆਂ ਚਲੀਆਂ ਗਈਆਂ। ਉਹ ਫਰਾਂਸ ਦੇ ਵਿੱਚ ਰਾਫੇਲ ਡੀਲ ਹੋਏ 60,000 ਕਰੋੜ ਦੀ, ਜਿਹਦਾ ਕੋਈ ਨੇ ਸੂਈ ਵੀ ਨਹੀਂ ਬਣਾਈ ਹੋਈ। ਐਰੋਨੌਟਿਕਸ ਦਾ ਵੀ ਤਾਂ ਕੀ ਉੱਥੇ ਵੀ ਨਾਲ ਤੁਸੀਂ ਕੀਨੀਆ, ਸ੍ਰੀਲੰਕਾ, ਬੰਗਲਾਦੇਸ਼, ਕਿੰਨੇ ਆਸਟ੍ਰੇਲੀਆ। ਔਰ ਮੈਂ ਇਹ ਦੇਖ ਰਿਹਾ ਜਦੋਂ ਮੈਂ ਇਸ ਸਕੈਂਡਲ ਦੀ ਗੱਲ ਕਰਾਂਗਾ ਕਿ ਜਿਹੜਾ ਨੈਕਸਟ ਇਸ ਸਾਰੇ ਸਾਹਮਣੇ ਆਏਗਾ ਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਉਹਦਾ ਉਹ ਸਾਰਾ ਉਹਨਾਂ ਦੀ ਲੇਬਰ ਪਾਰਟੀ ਜਿਹੜੀ ਇਸ ਵੇਲੇ ਹਕੂਮਤ 'ਚ ਹੈ, ਕਿਵੇਂ ਅਡਾਨੀਆਂ ਦੇ ਸਾਹਮਣੇ ਉਹ ਕੋਲਾ ਹੋਏ, ਉਹ ਦੂਸਰੀਆਂ ਡੀਲਸ ਹੋਣ, ਉਹ ਯੂਰੇਨੀਅਮ ਨਾਲ ਸੰਬੰਧਿਤ ਸਟੱਫ ਹੋਏ। ਔਰ ਮੋਦੀ ਦੇ ਨਾਲ ਯਾਰੀ ਐਵੇਂ ਨਹੀਂ ਹੈ, ਕੋਈ ਵੀ ਫ੍ਰੀ ਲੰਚ ਕਦੇ ਨਹੀਂ ਹੁੰਦਾ। ਔਰ ਇਹ ਜਦੋਂ ਕਿ ਅਸੀਂ ਇੱਕ ਕਰਪਟ ਸਿਸਟਮ ਦੀ ਗੱਲ ਕਰ ਰਹੇ ਹਾਂ, ਤੇ ਕਿਵੇਂ ਉਸ ਕਰਪਸ਼ਨ ਦਾ ਜਾਲ, ਹਿੰਦੂਤਵਾ ਦੀ ਆਈਡੀਓਲੋਜੀ ਰੇਸਿਸਟ ਹੈ, ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀ ਹੈ, ਕਿਵੇਂ ਨਫ਼ਰਤ ਫੈਲਾਈ ਹੋਈ ਹੈ, ਕਿਵੇਂ ਹਿੰਦੂ ਮੁਸਲਮਾਨ ਕੀਤਾ, ਹੁਣ ਕਿਵੇਂ ਫਿਰ ਹਿੰਦੂ ਸਿੱਖ ਦੇ ਨਾਂ ਥੱਲੇ ਕਿਸ ਕਿਸਮ ਦਾ ਮਾਹੌਲ ਔਰ ਨਫ਼ਰਤ ਫੈਲਾਈ, ਕਿਸ ਕਿਸਮ ਦਾ ਈਸਾਈਆਂ ਨਾਲ ਕੀਤਾ, ਦਲਿਤਾਂ ਨਾਲ। ਉਹ ਵਿਦਨ ਤਾਂ ਚੱਲ ਹੀ ਰਿਹਾ, ਉਹ ਦੇ ਵਰ ਗੈਟਿੰਗ ਅਵੇ ਵਿਦ ਇਟ ਇੰਟਰਨੈਸ਼ਨਲ ਪਾਰਟਸ, ਕਿਉਂਕਿ ਇੰਟਰਨੈਸ਼ਨਲ ਲੋਕਾਂ ਨੂੰ ਐਵੇਂ ਸੀ ਕਿ ਜੀ ਭਾਰਤ ਤਾਂ ਪ੍ਰੋਗਰੈਸਿਵ, ਔਰ ਜੇ ਚੀਨ ਨਾਲ ਅਮਰੀਕਾ ਦਾ ਟਕਰਾਅ ਹੈ ਜਾਂ ਵੱਡੇ ਕਾਰਪੋਰੇਟ ਸੈਕਟਰ ਦਾ, ਤੇ ਬਹੁਤਿਆਂ ਨੂੰ ਇਹ ਸੈੱਲ ਕਰ ਰਹੇ ਸੀ ਜੀ ਕਿ ਨੈਕਸਟ ਡੈਸਟੀਨੇਸ਼ਨ ਤੁਹਾਡੀ ਭਾਰਤ ਹੈ। ਦੇਖੋ ਜਮਹੂਰੀਅਤ, ਡੈਮੋਕ੍ਰੇਸੀ, ਬਿਜ਼ਨਸ ਫਰੈਂਡਲੀ, ਫਲਾਣਾ ਢਿਮਕਾ। ਫਿਰ ਅਸੀਂ ਇਹ ਦੇਖ ਰਹੇ ਸੀ ਵੀ ਕੁਇਡ ਪ੍ਰੋ ਕਿਊ ਵੀ ਹੋ ਰਿਹਾ ਸੀ ਕਿ ਵੀ ਜੇ ਇਧਰੋਂ ਅਡਾਨੀ ਦੇ ਪੈਰ ਇਹਨਾਂ ਸਾਰੇ ਮੁਲਕਾਂ 'ਚ, ਯੂਰਪ ਤੱਕ, ਅਮਰੀਕਾ ਤੱਕ ਦੂਜੇ ਲਵਾਏ ਜਾ ਰਹੇ ਸੀ, ਤੇ ਉਧਰ ਅਮਰੀਕਨ ਕੰਪਨੀਆਂ ਜਾਂ ਦੂਜੀਆਂ ਮਲਟੀਨੈਸ਼ਨਲ ਜਿਹੜੀਆਂ ਜਿਨ੍ਹਾਂ ਲਈ ਕਦੇ ਮਹਾਰਾਸ਼ਟਰਾ ਜਾਂ ਕੋਈ ਹੋਰ ਸਟੇਟ ਫੇਵਰੇਟ ਡੈਸਟੀਨੇਸ਼ਨ ਸੀ, ਉਹ ਸਾਰੀਆਂ ਗੁਜਰਾਤ ਜਾ ਰਹੀਆਂ ਸੀ। ਇਹ ਸਾਰਾ ਜਿਹੜਾ ਇੰਨਾ ਵੱਡਾ ਜਿਹੜਾ ਉਹਨਾਂ ਨੇ ਆਪਣਾ ਆਡੰਬਰ ਰਚਿਆ ਹੋਇਆ ਸੀ, ਇੰਨਾ ਵੱਡਾ ਜਿਹੜਾ ਉਹ ਰੇਤ ਦਾ ਮਹਿਲ ਬਣਾਇਆ ਹੋਇਆ ਸੀ,
ਪਿਛਲੇ 24 ਘੰਟੇ 'ਚ ਉਸ ਦੇ ਜਿਹੜੇ ਨੇ ਪਰਛੇ ਉੜੇ। ਉਹ ਰੇਤ ਕਿੱਥੋਂ ਤੱਕ ਖਿਲ ਰਹੀ ਹੈ ਉਹਦਾ ਅੰਦਾਜ਼ਾ ਇਸੇ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪਿਛਲੇ 24 ਘੰਟੇ 'ਚ ਅਡਾਨੀ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੇ ਬੌਂਡ ਨੇ ਉਹ $15 ਬਿਲੀਅਨ ਉਸ ਚੋਂ ਉੱਡ ਗਿਆ। ਔਰ ਕਿਵੇਂ ਕਿਸ ਲੈਵਲ ਦੇ ਉੱਤੇ ਜਾ ਕੇ ਇਸ ਦਾ ਇਹ ਇੰਪੈਕਟ ਹੋਇਆ ਕਿ ਵੀ ਅੱਜ ਇਹਦੇ ਬਾਵਜੂਦ ਕਿ ਭਾਰਤੀ ਮੀਡੀਆ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਇਸ ਕਿਸਮ ਦੀ ਗੱਲ ਨੂੰ ਕਦੇ ਟੱਚ ਨਹੀਂ ਕਰਦਾ, ਉਹਨਾਂ ਕੋਲ ਵੀ ਕੋਈ ਚੋਇਸ ਨਹੀਂ ਹੈ ਖਬਰਾਂ ਦੇਣ ਤੋਂ ਬਿਨਾਂ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਈਵਨ श्रीलंका, बांग्लादेश, कीनिया ने $550 के $650 मिलियन ਦੀ ਜਿਹੜੀ ਸੋਲਰ ਪਾਵਰ ਡੀਲ ਸੀ ਉਹ ਕੈਂਸਲ। ਸਾਰੀ ਪਾਰਲੀਮੈਂਟ ਕੀਨੀਆ ਦੀ ਖੜੀ ਹੋ ਕੇ ਤਾੜੀਆਂ ਮਾਰ ਰਹੇ ਸੀ ਕਿ ਇਹਦੀ ਡੀਲ ਨੂੰ ਕੈਂਸਲ ਕੀਤਾ। ਇਹੀ ਸ੍ਰੀਲੰਕਾ ਔਰ ਬੰਗਲਾਦੇਸ਼ 'ਚ ਵੀ ਹੋ ਰਿਹਾ, ਉਹਦੀ ਵੀ ਅਸੀਂ ਗੱਲ ਕਰਾਂਗੇ। ਹੁਣ ਐਸਾ ਕੀ ਹੋਇਆ? ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ। ਜਦੋਂ 2022 ਦੇ ਵਿੱਚ ਜਿਹੜੀ ਹੈ ਉਹ ਹਿੰਡਨਬਰਗ ਰਿਪੋਰਟ ਆਈ 2 ਸਾਲ ਪਹਿਲਾਂ, ਤੇ ਉਹਦੇ 'ਚ ਇਹ ਸਾਹਮਣੇ ਆ ਗਿਆ ਸੀ ਕਿ ਕਿਸ ਲੈਵਲ ਦਾ ਜਿਹੜਾ ਇਹ ਧੋਖਾ, ਫਰਾਡ ਦੂਜੇ ਤੀਜੇ ਇਹਦੀ ਅਡਾਨੀ ਦੀ ਕੰਪਨੀ ਕਰ ਰਹੀ ਹੈ। ਪਰ ਮੈਂ ਇਸ ਤੋਂ ਪਹਿਲਾਂ ਕਿ ਮੈਂ ਇਸ ਦਾ ਐਨਾਲਿਟੀਕਲ ਵਿਊ ਪੁਆਇੰਟ ਦਿਆਂ, ਕਿਉਂਕਿ ਮੈਂ ਇੱਕ ਯੰਗਸਟਰ ਨੂੰ ਕਿਹਾ ਕਿ ਭਾਈ ਦੇਖ, ਸਾਡੇ ਲਈ ਤਾਂ ਇਹ ਜਿਹੜੀ ਮਾਰਕੀਟ ਹੈ, ਸ਼ੇਅਰ ਬਾਜ਼ਾਰ ਕੀ ਹੈ, ਇਹ ਇੰਟਰਨੈਸ਼ਨਲ ਇਨਵੈਸਟਮੈਂਟ ਕੀ ਹੈ, ਦੂਜਾ ਕੀ ਹੈ, ਇਹਨੇ ਕੀ ਧੋਖਾ ਕੀਤਾ। ਮੈਂ ਕਿਹਾ ਸਾਡੇ ਲਈ ਤਾਂ ਸਾਨੂੰ ਤਾਂ ਇਲਦਾ ਨਾ ਕੋਕੋ ਨਹੀਂ ਆਉਂਦਾ। ਉਹਦੇ ਤੇ ਬਰੀਫ ਮੈਨੂੰ ਕੁਝ ਸੇਲੈਂਟ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਵੀ ਇਹ ਹੁੰਦਾ ਅਸਲ 'ਚ ਕੀ ਹੈ ਤਾਂ ਹੋਇਆ ਕੀ ਹੈ। ਪਰ ਉਸ ਤੋਂ ਪਹਿਲਾਂ ਐਜ਼ ਏ ਨਿਊਜ਼, ਹਾਲਾਂਕਿ ਸਾਰਿਆਂ ਨੇ ਸਾਰੇ ਪਾਸੇ ਦੇਖੀ ਹੋਏਗੀ, ਫਿਰ ਵੀ ਜਿਹੜੇ ਕਿਉਂਕਿ ਸਾਡੀ TV 84 ਦੀ ਪਹੁੰਚ ਗਲੋਬਲ ਹੈ, ਹਰ ਪਾਸੇ ਇਸ ਨੂੰ ਦੇਖਿਆ ਜਾਂਦਾ। ਹਾਲਾਂਕਿ ਮੈਂ ਇਹ ਵੀ ਦੱਸ ਦਿਆਂ ਕਿ ਕੱਲ ਅਖੀਰਲੇ ਜਦੋਂ ਤੱਕ ਲਾਸਟ ਸੈਗਮੈਂਟ ਸਾਡਾ ਐਂਡ ਹੋਇਆ, ਸਡਨ ਕਲੈਪਸ ਇੰਟਰਨੈਟ ਦਾ ਹੋਇਆ ਸੀ, ਔਰ ਇਸ ਲਈ ਜਿਹੜਾ ਕਮੈਂਟਸ ਵਾਲਾ ਸੈਕਸ਼ਨ ਹੈ ਔਰ ਮੇਰੇ ਵੀ ਲਾਸਟ ਸੈਗਮੈਂਟ ਦੇ ਕੁਝ ਫਿਕਰੇ ਜਿਹੜੇ ਸੀ ਉਹ ਨਹੀਂ ਆਏ, ਸੋ ਅਸੀਂ ਉਸ ਦੀ ਮਾਫੀ ਚਾਹੁੰਦੇ ਹਾਂ। ਔਰ ਪੂਰੀ ਮਿਹਨਤ ਨਾਲ ਉਹ ਸਾਰਾ ਇੰਟਰਨੈਟ, ਕਿਉਂਕਿ ਇਹਦੇ 'ਚ ਜਿਹੜੇ 33-34 ਚੈਨਲ ਹੋਰ ਵੀ ਇੱਥੋਂ ਟੈਲੀਕਾਸਟ ਹੁੰਦੇ ਨੇ, ਸਾਰੇ ਹੀ ਕਲੈਪਸ ਹੋਏ ਔਰ ਉਹਦੇ 'ਚ ਉਹਦੀ ਅਸੀਂ ਮਾਫੀ ਚਾਹੁੰਦੇ ਹਾਂ। ਪਰ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਭਾਈ ਇਹ ਕੇਸ ਕੀ ਹੈ। ਈਵਨ BBC ਨੇ ਇਸ ਦੇ ਉੱਤੇ ਔਰ ਅੱਜ ਦੁਨੀਆ ਭਰ ਦੇ ਮੀਡੀਆ ਦੀ ਬਲੂਮਬਰਗ ਔਰ ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਹੈਡਲਾਈਨ ਖਬਰ ਹੀ ਇਹ ਹੈ ਔਰ ਹੈ ਇਹ ਕਿ ਭਾਈ ਗੌਤਮ ਅਡਾਨੀ ਤੇ ਉਹਦੇ ਹੋਰ 7 ਸਾਥੀਆਂ ਦੇ ਖਿਲਾਫ ਬਰੁਕਲਿਨ ਨਿਊਯਾਰਕ ਦੀ ਅਦਾਲਤ 'ਚ ਧੋਖਾਧੜੀ ਤੇ ਰਿਸ਼ਵਤ ਦੇ ਇਲਜ਼ਾਮ ਆਇਦ ਹੋਏ, ਉਹਦੇ ਵਾਰੰਟ ਜਾਰੀ ਹੋਏ। ਔਰ ਇਹ ਜਿਹੜੇ ਕੌਣ ਨੇ, ਜਿਹੜੇ ਬਾਕੀ 7 ਨੇ, ਉਹਨਾਂ 'ਚ ਇੱਕ ਉਹਦਾ ਭਤੀਜਾ ਹੀ ਹੈ ਉਹਦਾ ਅਡਾਨੀ ਦਾ, ਉਹ ਵੀ ਇਸ ਦਾ ਵੱਡਾ ਹਿੱਸਾ ਹੈ ਐਗਜ਼ੈਕਟਿਵ ਡਾਇਰੈਕਟਰ ਦੇ ਤੌਰ ਤੇ। ਔਰ ਇਸ ਦੇ ਵਿੱਚ ਸਿੰਪਲ ਇਹ ਹੈ ਕਿ ਭਾਈ ਅਡਾਨੀ ਨੇ ਭਾਰਤੀ ਅਧਿਕਾਰੀਆਂ ਨੂੰ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਜਦੋਂ ਟ੍ਰਾਇਲ 'ਚ ਜਾਏ, ਕਿਉਂਕਿ 2 ਕੇਸ ਸਾਈਮਲਟੇਨੀਅਸਲੀ ਫਾਈਲ ਹੋਏ, ਉਹਦੇ ਮੇਰੇ ਕੋਲ ਕਾਪੀਆਂ ਵੀ ਨੇ, ਇੱਕ 50 ਸਫ਼ੇ ਦੀ, ਇੱਕ 30 ਸਫ਼ੇ ਦੀ ਕ੍ਰਿਮੀਨਲ ਕੇਸ ਹੈ, ਇੱਕ ਸਿਵਲ ਕੇਸ ਹੈ। ਇੰਡਾਇਕਟਮੈਂਟ, ਜਿਹਨੂੰ ਇੰਡਾਇਕਟਮੈਂਟ ਦਾ ਮਤਲਬ ਦੋਸ਼ ਆਇਦ ਹੋਣਾ ਕਿ ਵੀ ਆਹ ਜਿਹੜੇ ਨੇ ਤੁਹਾਡੇ ਤੇ ਇਲਜ਼ਾਮ ਨੇ। ਟ੍ਰਾਇਲ 'ਚ ਜਾਏਗਾ ਔਰ ਉਹਨੂੰ ਇੱਥੇ ਆ ਕੇ ਪੇਸ਼ ਹੋਣਾ ਪਏਗਾ। ਹੁਣ ਇੱਕ ਪਾਸੇ ਤਾਂ ਕਿੱਥੇ ਜਦੋਂ ਤੁਸੀਂ ਇਸ ਲੈਵਲ ਦੇ ਬੰਦੇ ਦੇ ਵਾਰੰਟ, ਔਰ ਅਡਾਨੀ ਔਰ ਮੋਦੀ ਇਵੇਂ ਹੀ ਨੇ ਜਿਵੇਂ ਇੱਕੋ ਸਿੱਕੇ ਦੇ 2 ਪਹਿਲੂ, ਉਹਦੇ ਭੇਤ ਉਹਦੇ 'ਚ ਨੇ, ਉਹਦੇ ਭੇਤ ਉਹਦੇ 'ਚ ਨੇ। ਔਰ ਜਦੋਂ ਈਵਨ ਹਿੰਡਨਬਰਗ ਰਿਪੋਰਟ ਵੀ ਆਈ ਔਰ ਭਾਰਤ ਦੀ ਜਿਹੜੀ ਇਸ ਸਿਕਿਉਰਿਟੀ ਔਰ ਫਾਈਨੈਂਸ਼ੀਅਲ ਡੀਲ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੇ ਉੱਤੇ ਅੱਖ ਰੱਖਦੀ ਹੈ ਬੋਡੀ ਸੈਬੀ, ਉਸ ਦੀ ਜਿਹੜੀ ਡਾਇਰੈਕਟਰ ਦੀ ਗੱਲ ਆਈ ਤਾਂ ਸਾਹਮਣੇ ਆਇਆ ਕਿ ਵੀ ਉਹਦੇ ਤਾਂ ਆਪਣੇ ਘਰ ਵਾਲੇ ਦੇ ਸ਼ੇਅਰ ਵੀ ਜਿਹੜੇ ਨੇ ਅਡਾਨੀ ਦੀ ਕੰਪਨੀ 'ਚ ਨੇ। ਫਿਰ ਇਹੀ ਅਡਾਨੀਆਂ ਦਾ ਹਿੰਡਨਬਰਗ ਰਿਪੋਰਟ ਦੇ ਵਿੱਚ ਜਿਹੜੀ 2 ਸਾਲ ਪਹਿਲਾਂ ਆਈ ਸੀ, ਇਹ ਵੀ ਸੀ ਕਿ ਵੀ ਕਿਵੇਂ ਇਹਨਾਂ ਨੇ ਸ਼ੈਲ ਕੰਪਨੀਆਂ ਬਣਾਈਆਂ ਹੋਈਆਂ। ਸ਼ੈਲ ਦਾ ਮਤਲਬ ਜਿਹੜਾ ਖੋਲ, ਵੀ ਤੁਸੀਂ ਆਫਸ਼ੋਰ ਉਹ ਮੁਲਕ ਨੇ ਜਿੱਥੇ ਤੁਸੀਂ ਇੱਕ ਕੰਪਨੀ ਬਣਾਉਂਦੇ ਹੋ, ਉੱਥੇ ਕੋਈ ਟੈਕਸ ਨਹੀਂ ਹੈ ਤਾਂ ਉਹਦਾ ਪੈਸਾ ਫਿਰ ਤੁਸੀਂ ਦੂਸਰੇ ਪਾਸੇ ਸ਼ੇਅਰ ਕਰਦੇ ਹੋ। ਤੇ ਹੇਰਾ ਫੇਰੀ 'ਚ ਤਾਂ ਇਹਨਾਂ ਗੁਜਰਾਤੀਆਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਹਿੰਡਨਬਰਗ ਰਿਪੋਰਟ ਆਈ, ਸੁਪਰੀਮ ਕੋਰਟ 'ਚ ਵੀ ਇਹ ਪੈਟੀਸ਼ਨ ਹੋਈ ਕਿ ਜੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤਾ ਜਾਏ, ਪਰ ਕਿਉਂਕਿ ਮੋਦੀ ਦਾ ਯਾਰ ਕੌਣ ਉਹਦੇ ਵੱਲ ਦੇਖ ਕੇ ਉਹਨੂੰ ਦਬਾ ਦਿੱਤਾ ਗਿਆ। ਪਾਰਲੀਮੈਂਟ ਦੇ ਵਿੱਚ ਸਵਾਲ ਉੱਠਿਆ ਕਿ ਇੱਕ ਜੁਆਇੰਟ ਪੈਨਲ ਬਣਾ ਦਿਓ ਸਾਰੀਆਂ ਪਾਰਟੀਆਂ ਦੀ, ਇੱਕ ਇਨਵੈਸਟੀਗੇਟਿਵ ਕਮੇਟੀ ਜਿਹੜੀ ਇਸ ਮਸਲੇ ਨੂੰ ਦੇਖੇ।
ਉਸ ਨੂੰ ਵੀ ਉਹਨਾਂ ਨੇ ਨਹੀਂ ਚੱਲਣ ਦਿੱਤਾ। ਜੀ। ਪਰ ਹੁਣ ਜਦੋਂ ਅਮਰੀਕਨ ਅਦਾਲਤ ਨੇ ਕ੍ਰਿਮੀਨਲ ਕੇਸ ਫਾਈਲ ਕਰਕੇ ਔਰ ਇਹ ਸਬੂਤਾਂ ਸਹਿਤ ਇਹ ਉਹਨਾਂ ਨੇ ਇਹ ਜਿਹੜੀ ਇੰਡਾਇਕਟਮੈਂਟ ਕੀਤੀ ਹੈ ਕਿ 250 ਮਿਲੀਅਨ ਡਾਲਰ, ਕਿਤੇ 260 ਮਿਲੀਅਨ ਵੀ ਲਿਖਿਆ ਹੋਇਆ, ਅਡਾਨੀ ਨੇ, ਔਰ ਇਹ ਗੌਤਮ ਅਡਾਨੀ ਉਹਦਾ ਆਪਣਾ ਨਾਂ ਹੈ, ਉਹਦੇ ਭਤੀਜਾ ਦੂਜਾ, ਉਹਨਾਂ ਨੇ ਇੰਡੀਅਨ ਆਫੀਸ਼ੀਅਲਸ ਨੂੰ, ਲੀਡਰਾਂ ਨੂੰ, ਕਿਹਨੂੰ ਦਿੱਤੇ ਪੈਸੇ ਔਰ ਉਹ ਪ੍ਰੋਜੈਕਟ ਲੈਣ ਲਈ। ਹੁਣ ਸਵਾਲ ਇਹ ਹੋਏਗਾ ਜੀ ਉਹਦੇ ਚ ਅਮਰੀਕਾ ਦਾ ਕੀ ਹੈ, ਪੈਸਾ ਉਹਦਾ, ਉਹ ਜਾ ਕੇ ਉੱਥੇ ਉਹਨਾਂ ਨੂੰ ਦੇ, ਕਾਲੇ ਚੋਰ ਨੂੰ ਦੇ। ਹੁਣ ਇਹਦੇ ਚ ਅਮਰੀਕਨ ਇਨਵੈਸਟਰ, ਹੁਣ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਨਵੈਸਟਮੈਂਟ ਦੀ ਦੁਨੀਆ 'ਚ ਹੁੰਦੇ ਹੋ, ਤੁਹਾਡੇ ਜਿਹੜਾ ਇਨਵੈਸਟਮੈਂਟ ਹੈ ਤੁਹਾਡੇ ਨਾਲ ਉਹ ਅਮਰੀਕਨ ਸ਼ੇਅਰ ਹੋਲਡਰ ਕਰ ਰਹੇ ਨੇ, ਔਰ ਜਿਹੜੇ ਉਹ ਕਰ ਰਹੇ ਨੇ ਉਹਦੇ 'ਚ ਅਮਰੀਕਨ ਸੋਸ਼ਲ ਸਿਕਿਉਰਿਟੀ ਵਾਲਿਆਂ ਦਾ ਪੈਸਾ ਵੀ ਹੈ, ਪੈਨਸ਼ਨਸ ਦਾ ਵੀ ਹੈ, ਵੈਟਰਨ ਵਾਲਿਆਂ ਦਾ ਵੀ ਹੈ। ਔਰ ਮੈਂ ਕਿਤੇ ਦੇਖਿਆ ਕਿ 170 ਮਿਲੀਅਨ ਦੇ ਕਰੀਬ ਜਿਹੜੀ ਇਨਵੈਸਟਮੈਂਟ ਉਹ ਅਮਰੀਕਨ ਇਨਵੈਸਟਰਸ ਦੀ ਹੈ। ਹੁਣ ਅਮਰੀਕਾ ਦੇ ਵਿੱਚ ਉਹ ਲਾਅ ਐਗਜ਼ਿਸਟ ਕਰਦੇ ਨੇ ਜਿਹਦੇ 'ਚ ਕਿ ਉਹ ਆਪਣੇ ਸਿਟੀਜ਼ਨਸ ਦੀ ਇਨਵੈਸਟਮੈਂਟ ਨੂੰ ਸਿਕਿਉਰ ਕਰਦੇ ਨੇ। ਫਿਰ ਅਮਰੀਕਨ ਲਾਅ ਹੈ ਕਿ ਵੀ ਇੱਥੋਂ ਵਾਲੇ ਜਿਹੜੇ ਫੋਰਨ ਕਰਪਸ਼ਨ ਕਰਦੇ ਨੇ ਜਾਂ ਦੂਜੇ, ਉਹਨਾਂ ਨੂੰ ਕਿਵੇਂ ਚੈੱਕ ਕਰਨਾ। ਫਿਰ ਇਹ ਹੈ ਕਿ ਵੀ ਜਦੋਂ ਤੁਸੀਂ ਇਨਵੈਸਟਰਸ ਤੋਂ ਪੈਸੇ ਮੰਗਦੇ ਹੋ ਉਦੋਂ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਜਾਂ ਤੁਹਾਡੇ ਜੇ ਕੋਈ ਇਨਵੈਸਟੀਗੇਸ਼ਨ ਖੁੱਲੀ ਹੋਈ ਹੈ, ਜਿਵੇਂ ਇਹਦੇ ਮਾਮਲੇ 'ਚ ਖੁੱਲੀ ਸੀ ਵੀ ਇਹਨੇ ਅਮਰੀਕਨ ਸਿਸਟਮ ਨੂੰ ਗਲਤ ਜਾਣਕਾਰੀ ਦਿੱਤੀ। ਸੋ ਇਹ ਇਸ ਕਿਸਮ ਦੇ ਜਿਹੜੇ ਦੋਸ਼ ਨੇ ਜਿਹੜੇ ਸਾਰੇ ਆਇਦ ਹੋਏ, ਔਰ ਉਹਨੂੰ ਮੈਂ ਦੇਖਿਆ ਕਿ ਜੇ ਇਹਨਾਂ 'ਚੋਂ ਜੇ 5 ਨੇ ਦੋਸ਼ ਤੇ ਉਹ ਸਾਬਤ ਹੋਣ ਤੇ ਅਡਾਨੀ ਸਾਹਿਬ ਘੱਟੋ ਘੱਟ 40 ਸਾਲ ਅਮਰੀਕਾ ਦੀਆਂ ਜੇਲ੍ਹਾਂ 'ਚ ਕੱਟਣਗੇ। ਔਰ ਇੱਥੇ ਵੀ ਦਿਲਜੀਤ ਦੋਸਾਂਝ ਨੂੰ ਸੱਦ ਸਕਦੇ ਨੇ ਜੇਲ੍ਹ 'ਚ ਵੀ, ਵੈਸੇ ਨੱਚਣ ਦੇ ਨੇ। ਔਰ ਜੁਰਮਾਨਾ ਕਿੰਨਾ ਹੈਵੀ, ਉਹ ਹਰ ਦੋਸ਼ ਦੇ ਨਾਲ ਜਿਹੜਾ ਉਹ ਹੈਵੀ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਹੈ। ਹੁਣ ਇਹ ਸਾਰੀ ਖਬਰ ਜਿਹੜੀ ਮੁੱਖ ਤੌਰ ਦੇ ਉੱਤੇ ਹੈ ਕਿ ਭਾਈ ਇਹ ਜਿਹੜੀ ਹੈ ਗੌਤਮ ਅਡਾਨੀ ਦੇ ਉੱਤੇ ਅਮਰੀਕਾ ਦੇ ਵਿੱਚ ਬਰੁਕਲਿਨ ਅਦਾਲਤ ਦੇ ਵਿੱਚ ਇਹ ਜਿਹੜੇ ਨੇ ਦੋਸ਼ ਆਇਦ ਹੋਏ ਨੇ, ਔਰ ਇਸ ਨੂੰ ਨਿਊਯਾਰਕ 'ਚ ਫਿਰ ਅਪਰਾਧਕ ਮਾਮਲਾ ਦਰਜ ਕੀਤਾ ਗਿਆ। ਔਰ ਇਹ ਉਹਦਾ ਜਿਹੜਾ ਅਡਾਨੀ ਦਾ ਕਾਰੋਬਾਰੀ ਸਾਮਰਾਜ ਆ, ਉਹ ਬੰਦਰਗਾਹ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਕੋਈ ਫੀਲਡ ਐਸਾ ਨਹੀਂ ਹੈ ਜਿਹਦੇ 'ਚ ਕਿ ਅਡਾਨੀ ਦੀ ਉਹਨਾਂ ਨੇ ਪ੍ਰਭੂ ਸੱਤਾ ਜਾਂ ਉਹਦੀ ਪੂਰੀ ਜਿਹੜੀ ਹੈ ਮੋਨੋਪੋਲੀ ਰਾਦਰ ਉਹ ਐਸਟੈਬਲਿਸ਼ ਨਾ ਕੀਤਾ ਹੋਏ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 250 ਮਿਲੀਅਨ ਡਾਲਰ ਰਿਸ਼ਵਤ ਦਿੱਤੀ ਗਈ, ਜਿਹਦੇ ਇਹਨਾਂ ਕੋਲ ਸਬੂਤ ਨੇ ਅਮਰੀਕਾ ਸਿਸਟਮ ਕੋਲ, ਜਿਨ੍ਹਾਂ ਨੇ ਇੰਡਾਇਕਟ ਕੀਤਾ, ਕਿਉਂਕਿ ਜਿਹੜੇ ਪ੍ਰੋਜੈਕਟ ਲਏ ਰਿਸ਼ਵਤ ਦੇ ਕੇ ਉਹਦੇ ਨਾਲ ਆਉਣ ਵਾਲੇ ਸਾਲਾਂ 'ਚ 3 ਬਿਲੀਅਨ ਡਾਲਰ ਦਾ ਪ੍ਰੋਫਿਟ ਅਡਾਨੀ ਨੇ ਇੰਜੋਏ ਕਰਨਾ ਸੀ। ਔਰ ਇਹ ਸੋਲਰ ਪਾਵਰ ਕੰਟਰੈਕਟਸ ਦੇ ਨਾਲ ਇਕੱਲਾ ਜੁੜਿਆ ਹੋਇਆ ਨਹੀਂ, ਇਹਦੇ 'ਚ ਹੋਰ ਵੀ ਜਿਹੜੇ ਉਸ ਦਾ ਪਾਰਟ ਹੋਣਗੇ। ਫਿਰ ਇਸ ਸਟੋਰੀ 'ਚ ਵੀ ਹਿੰਡਨਬਰਗ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਕਿ ਵੀ, ਔਰ ਇਹ ਵੀ ਹੈ ਕਿ ਭਾਈ ਇਹ ਜਦੋਂ ਹੁਣ ਸਾਹਮਣੇ ਆਇਆ ਤਾਂ ਉਹਦੇ ਸ਼ੇਅਰ ਬੜੀ ਬੁਰੀ ਤਰ੍ਹਾਂ ਡਿੱਗੇ ਨੇ। ਇਹ 2022 ਤੋਂ ਜਿਹੜੀ ਹੈ ਸਰਕਾਰੀ ਵਕੀਲਾਂ ਨੇ ਕਿਹਾ ਵੀ ਅਸੀਂ ਇਸ ਦੀ ਜਾਂਚ 2022 ਤੋਂ ਕਰ ਰਹੇ ਸੀ। ਔਰ ਇਹ ਹੈ ਕਿ ਉਸ ਪੀਰੀਅਡ ਦੇ ਵਿੱਚ ਬੌਂਡਸ ਦੇ ਰੂਪ 'ਚ 3 ਬਿਲੀਅਨ ਡਾਲਰ ਅਡਾਨੀ ਗਰੁੱਪ ਨੇ ਇਕੱਠੇ ਕੀਤੇ। ਇਹਦੇ 'ਚ ਅਮਰੀਕੀ ਫਰਮਾਂ ਤੋਂ ਵੀ ਪੈਸਾ ਇਕੱਠਾ ਕੀਤਾ ਗਿਆ। ਔਰ ਇਹਦੇ 'ਚ ਅਡਾਨੀ ਦੀ ਕੰਪਨੀ ਨੇ ਰਿਸ਼ਵਤਖੋਰੀ ਵਿਰੋਧੀ ਨੀਤੀਆਂ ਬਾਰੇ ਗੁੰਮਰਾਹ ਜਿਹੜੀ ਆ ਬਿਆਨਬਾਜ਼ੀ ਵੀ ਕੀਤੀ। ਔਰ ਇਹਨਾਂ ਚਾਰजेस ਨੂੰ ਬੜੀ ਕਲੀਅਰਲੀ ਅਮਰੀਕੀ ਅਟਾਰਨੀ ਬ੍ਰਿਆਨ ਪੀਸ ਨੇ ਇਲਜ਼ਾਮ ਲਾਇਆ ਕਿ ਜਿਵੇਂ ਕਿ ਕਥਿਤ ਤੌਰ ਤੇ ਇਲਜ਼ਾਮ ਲਾਇਆ ਜਾ ਰਿਹਾ, ਮੁਲਜ਼ਮਾਂ ਨੇ ਅਰਬਾਂ ਡਾਲਰਾਂ ਦੇ ਠੇਕੇ ਹਾਸਲ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੁਪਤ ਯੋਜਨਾ ਬਣਾਈ। ਇਹਦੇ ਭਤੀਜੇ ਦੀ ਕਨਵਰਸੇਸ਼ਨ, ਕਿੱਥੇ ਮੀਟਿੰਗਾਂ ਕਿਹਦੇ ਨਾਲ ਹੋਈਆਂ, ਕਿਹਦੇ 'ਚ ਸ਼ਰਦ ਪਵਾਰ ਹੈ, ਕਿਹਦੇ 'ਚ ਨਾਗਪੁਰ ਵਾਲੇ ਨੇ, ਇਹ ਸਾਰੇ ਸਬੂਤ ਬਾਹਰ ਆਣਗੇ। ਉਹਨਾਂ ਨੇ ਕਿਹਾ ਵੀ ਫਿਰ ਉਹਨਾਂ ਨੇ ਰਿਸ਼ਵਤ ਦੇ ਇਸ ਪਲਾਨ ਬਾਰੇ ਝੂਠ ਬੋਲਿਆ ਕਿਉਂਕਿ ਉਹ ਅਮਰੀਕੀ ਤੇ ਗਲੋਬਲ ਨਿਵੇਸ਼ਕਾਂ ਤੋਂ ਪੂੰਜੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਮਰੀਕਨ ਜਿਹੜੇ ਇਨਵੈਸਟਰ ਸੀ ਉਹਨਾਂ ਦੇ ਨਾਲ ਵੀ ਇਹ ਝੂਠ ਬੋਲ ਰਹੇ ਸੀ। ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਨਾਲ ਜਿਹੜਾ ਹੈ ਅਮਰੀਕਨ ਲਾਅ ਵਾਇਲੇਟ ਹੋਏ ਨੇ, ਜਿਹੜੇ ਇਨਵੈਸਟਰ ਨੇ ਉਹਨਾਂ ਦੀ ਭਰੋਸਾ ਕਰਨਾ ਉਸ ਨੂੰ ਸੱਟ ਲੱਗੀ ਹੈ। ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਜਦੋਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਿਆ, ਇੱਕਦਮ ਇਹਨੇ ਗੌਤਮ ਅਡਾਨੀ ਨੇ ਟਵੀਟ ਕੀਤਾ ਸੀ, ਵਧਾਈਆਂ ਹੁਣ ਅਸੀਂ ਰਲ ਮਿਲ ਕੇ ਕਰਾਂਗੇ ਔਰ ਮੈਂ 10 ਬਿਲੀਅਨ ਡਾਲਰ
ਅਮਰੀਕਾ ਦੇ ਵਿੱਚ ਇਨਵੈਸਟ ਕਰਾਂਗਾ ਤਾਂ ਕਿ 15,000 ਜੌਬ ਅਮਰੀਕਨਾਂ ਦੇ ਲਈ ਅਸੀਂ ਕ੍ਰੀਏਟ ਕਰ ਸਕੀਏ। ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਜਨਾਬ ਇੱਥੇ ਆ ਕੇ ਜੇਲ੍ਹ ਦੀ ਖਾਓ, ਉੱਥੇ ਕਾਲਿਆਂ ਦੇ ਨਾਲ ਰਹੋ, ਜਰਾ ਜੇਲ੍ਹਾਂ 'ਚ ਕੁੱਟ-ਕੱਟ ਖਾਓ, ਪਤਾ ਲੱਗੇ ਕਿ ਭਾਈ ਇਹ ਹੈ। ਸੋ ਮਤਲਬ ਇਹਨਾਂ ਨੂੰ ਸੀ ਕਿ ਵੀ ਵਾਹ 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 ਹੁਣ ਤਾਂ ਮੋਦੀ ਦਾ ਯਾਰ ਆ ਗਿਆ ਹੁਣ, ਔਰ ਇਹਨੂੰ ਇਹ ਭੁੱਲ ਗਿਆ ਕਿ ਬਈ ਹਿੰਡਨਬਰਗ ਰਿਪੋਰਟ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਹੈ, ਧੋਖਾਧੜੀ ਕੀਤੀ ਹੋਈ ਹੈ, ਇਹ ਜਿਹੜਾ ਸਾਰਾ ਸਿਸਟਮ ਹੈ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਖਾਸ ਤੌਰ ਤੇ ਹੁਣ ਅੱਗੇ ਕੀ ਤੁਰੇਗਾ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੇ ਇਹਦੇ ਸੇਲੈਂਟ ਫੀਚਰ ਨੇ ਜਿਹੜੇ ਹੋਰ ਅਡਾਨੀ ਦੇ ਨਾਲ ਇਸ ਕੇਸ ਦੇ ਵਿੱਚ ਐਕਿਊਜ਼ਡ ਨੇ, ਇੱਕ ਤਾਂ ਖੁਦ ਹੈ ਗੌਤਮ ਅਡਾਨੀ, ਇਹ ਫਾਊਂਡਰ ਹੈ, ਚੇਅਰਮੈਨ ਹੈ ਅਡਾਨੀ ਗਰੁੱਪ ਦਾ, ਔਰ ਇਹਨੇ ਹੀ ਜਿਹੜਾ ਡਾਇਰੈਕਟ ਕੀਤਾ ਬ੍ਰਾਈਬਰੀ ਸਕੀਮ ਨੂੰ ਤਾਂ ਕਿ ਇਹ ਜਿਹੜਾ ਇੰਡੀਅਨ ਗਵਰਨਮੈਂਟ ਤੋਂ ਜਿਹੜੇ ਲਿਊਕਰੇਟਿਵ ਕੰਟਰੈਕਟ ਨੇ ਉਹ ਲਏ ਜਾ ਸਕਣ। ਦੂਸਰਾ ਇਹਦਾ ਭਤੀਜਾ ਜਿਹਦਾ ਨਾਂ ਸਾਗਰ ਅਡਾਨੀ ਹੈ, ਇਹ ਐਗਜ਼ੈਕਟਿਵ ਡਾਇਰੈਕਟਰ ਹੈ ਇੰਡੀਅਨ ਐਨਰਜੀ ਕੰਪਨੀ ਦਾ, ਔਰ ਇਹ ਮੈਨੇਜਿੰਗ ਔਰ ਅਪਰੂਵਿੰਗ ਕਰਪਟ ਪੇਮੈਂਟਸ, ਔਰ ਜੋ ਇਹਨਾਂ ਨੇ ਉਹ ਕਰਪਸ਼ਨ ਵਾਲੇ ਜਾਂ ਦੂਜੇ ਰਿਸ਼ਵਤਾਂ ਪੇ ਉਹਦਾ ਪੂਰਾ ਡਾਟਾ ਵੀ ਰੱਖਿਆ ਹੋਇਆ, ਉਹ ਸਾਰਾ ਉਹਨਾਂ ਨੇ ਅਨਲੋਡ ਕੀਤਾ। ਔਰ ਦੂਜਾ ਔਰ ਫਿਰ ਉਹਨਾਂ ਦਾ ਵਨੀਤ ਜੈਨ ਹੈ, ਇਹ CEO ਮੈਨੇਜਿੰਗ ਡਾਇਰੈਕਟਰ ਇੰਡੀਅਨ ਐਨਰਜੀ ਕੰਪਨੀ ਦਾ। ਰਣਜੀਤ ਗੁਪਤਾ ਹੈ, ਫਾਰਮਰ CEO ਆਫ US issuer and its subsidiary। सिरिल कार्बेन्स है नॉर्थ एग्जैक्टिव डायरेक्टर, नॉन एग्जैक्टिव डायरेक्टर। फिर सौरभ अग्रवाल है, एक की फिगर है कोऑर्डिनेटिंग ब्राइब रिलेटेड फाइनेंशियल अरेंजमेंट्स। दीपक मल्होत्रा है, मल्होत्रा साहब भी आ गए, प्लेड ए रोल इन ट्रांसफरिंग फंड्स एंड obscuring the bribery scheme कि भाई उन्होंने थ्रू करना, पैसे भिजवाना। तो रुपेश अग्रवाल जी ने ये एक्टिंग CEO ने US इशूअर दे ये कंसीलिंग पेमेंट्स एंड मिसरिप्रेजेंटिंग फैक्ट्स, इन्होंने इस दी तनख्वाह मिलती सी कि उन्होंने सच्चाई नूं किवें लुकाउणा है। एक जिहड़ा वो मैनूं नॉन हिंदू ना लगता है सिरिल कार्बन। सो ये जिहड़ी हिंदूत्वी करप्शन उत्थों लिया के अमरीका दे कंढियां तक, एटलांटिक तक इन्होंने लियांदी, और इस जिहड़ी बिगनिंग ही ये सारे दी है। उन्होंने कहा भी ये इमेजिन करो, इमेजिन ए मोबाइल फोन पैक्ड विद एनक्रिप्टेड मैसेजेस, सीक्रेट बैंक ट्रांसफर्स, हिडन कम्युनिकेशंस, ऑल फ्यूलिंग ए ग्लोबल वैब ऑफ करप्शन। ये है जो असीं हिंदूत्वी करप्शन का ग्लोबल ये है स्कैंडल जिस दे विच गौतम अडानी और उसका कारपोरेट एम्पायर फसिया है। और अज जो असीं गौतम अडानी कहते हैं तो अडानी तो मोदी सिनोनिमस ने, समर्थक ने। मोदी का मतलब अडानी मतलब सारा भारत का पावर स्ट्रक्चर, जो असीं इकल्ला अडानी का रेत का महल ही नहीं डिग्या, ये मोदी अडानी और हिंदू तवियां का सारा ही रेत का जिहड़ा महल है वो बिल्कुल तराशाही होया और ये ग्लोबल स्क्रूटनी थले आया। हुण जिहड़े की एलीगेशन ने उहदे च ब्राइबरी एंड करप्शन कि भी पहला उन्होंने है कि $260 मिलियन अडानी और उहदे ग्रुप ने इंडियन गवर्नमेंट ऑफिशियल नूं ब्राइब कीता ताकि रीन्यूएबल एनर्जी कॉन्ट्रैक्ट्स जिहड़ा इस वेले दुनिया का सब तो वड्डे सोलर एनर्जी प्रोजेक्ट ने वो हासिल किया जा सके। और उन्हें किया भी, कला उत्थे नहीं किया, बांग्लादेश, श्रीलंका, कीनिया तक भी। और ये उहदे थल्ले डायरैक्टली अडानी बेनीफिशियरी सी। फिर दूसरा फ्रॉड जिन्हों सिक्योरिटीज एंड वायर फ्रॉड दे चार्ज ने, और उहदे अडानी दे एग्जैक्टिव्स ने इस किस्म का शैडोई ऑफशोर शैल कंपनीज बनाईयां जिहड़ियां मैनिपुलेट करदियां सी फाइनैंशियल जिहड़ा रिकॉर्ड नूं ते डी फ्रॉड कर रही सी इन्वैसटर्स नूं, जिन्हां दे विच अमरीका दे जिहड़े इन्वैसटर भी शामिल ने। उन्हां ने बिलियंस ऑफ डॉलर्स थ्रू लोन्स एंड बॉन्ड ऑफरिंग्स ਜਿਹੜੇ ਨੇ ਉਹ ਇਕੱਠੇ ਕੀਤੇ ਔਰ ਉਹਨਾਂ ਨੇ ਕੰਸੀਲ ਕੀਤਾ ਕਿ ਭਾਈ ਇਹਦੇ ਨਾਲ ਹੋਰ ਰਿਸਕ ਕੀ ਮਿਸਲੀਡ ਕੀਤਾ ਉਹਨਾਂ ਨੇ ਇਨਵੈਸਟਰਸ ਨੂੰ। ਫਿਰ ਥਰਡ ਜਿਹੜੇ ਚਾਰਜ ਹੈ, ਕਿਉਂਕਿ ਤਿੰਨ ਮੇਨ ਚਾਰਜ ਨੇ ਜਿਨ੍ਹਾਂ 'ਚ ਬ੍ਰਾਈਬਰੀ ਐਂਡ ਕਰਪਸ਼ਨ ਹੈ, ਸਿਕਿਉਰਿਟੀਜ਼ ਐਂਡ ਵਾਇਰ ਫਰਾਡ ਹੈ, ਤੇ ਤੀਸਰਾ ਅਬਸਟਰਕਸ਼ਨ ਆਫ ਜਸਟਿਸ। ਹੁਣ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਅਡਾਨੀ ਦੇ ਐਗਜ਼ੈਕਟਿਵ ਨੇ, ਜਿਹੜੇ ਐਗਜ਼ੈਕਟਿਵ ਸੀ ਉਹਨਾਂ ਨੇ ਐਵੀਡੈਂਸ ਡਿਸਟਰੋਏ ਕੀਤੀ। ਜਿਹੜੀ US ਏਜੰਸੀਜ਼ ਇਨਵੈਸਟੀਗੇਟ ਕਰ ਰਹੀਆਂ ਸੀ ਉਹਨਾਂ ਦੇ ਨਾਲ ਝੂਠ ਬੋਲਿਆ, ਔਰ ਈਵਨ ਕੋਡਡ ਮੈਸੇਜ ਇਸਤੇਮਾਲ ਕੀਤੇ ਮੋਬਾਈਲ ਫੋਨਸ ਤੇ ਆਪਣੇ ਟਰੈਕ ਨੂੰ ਕਵਰ ਕਰ। ਇਹਦੇ ਸਾਰੇ ਸਬੂਤ ਨੇ, ਇਹ ਜਿਹੜੇ ਲਿਆਂਦੇ ਨੇ ਬਰੁਕਲਿਨ ਅਦਾਲਤ ਦੇ ਵਿੱਚ, ਐਵੇਂ ਨਹੀਂ, ਇਹ ਸਾਰੇ ਸਬੂਤਾਂ ਸਹਿਤ ਹੈ। ਔਰ ਇਹ ਜਿਹੜਾ ਇਸ ਹੱਦ ਤੱਕ obstruction ਸੀ ਕਿ ਵੀ ਉਹਨਾਂ ਨੇ
SEC ਨੂੰ ਜਿਹੜਾ ਇਹਨਾਂ ਦੀ ਵਾਚ ਬਾਡੀ ਹੈ ਫਾਈਨੈਂਸਿਸ ਦੀ, FBI ਨੂੰ, ਡਿਪਾਰਟਮੈਂਟ ਆਫ ਜਸਟਿਸ ਨੂੰ, ਸਭ ਨੂੰ ਹੀ ਧੋਖਾ ਦਿੱਤਾ ਹੈ, ਰੇਜ਼ਿੰਗ ਅਲਾਰਮਸ ਅਬਾਊਟ देयर ਬ੍ਰੇਜ਼ਨ ਡਿਸਰਿਗਾਰਡ ਫॉर ਅਕਾਊਂਟੇਬਿਲਟੀ। ਉਹਨਾਂ ਨੇ ਕਿਹਾ ਇਹ ਇੰਡੀਆ ਹੈ, ਇੱਥੇ ਨਹੀਂ ਪਤਾ ਹੈ ਵੀ FBI ਔਰ ਜਿਹੜਾ ਇਹ ਜਸਟਿਸ ਡਿਪਾਰਟਮੈਂਟ ਔਰ ਇਹਨਾਂ ਦੀ ਜਿਹੜੀ ਸਿਕਿਉਰਿਟੀ ਵਾਲੇ ਜਦੋਂ ਮਗਰ ਪੈਂਦੇ ਨੇ ਇਹ ਫਿਰ ਇਵੇਂ ਤੁਹਾਡਾ ਖੜਾ ਨਹੀਂ ਛੁੱਟਦਾ। ਹੁਣ ਆਮ ਕੋਈ ਪੁੱਛ ਸਕਦਾ ਵੀ ਅਡਾਨੀ ਉੱਥੇ ਸ਼ੇਅਰ ਰਿਸ਼ਵਤ ਇੱਥੋਂ ਦਿੱਤੀ, ਚਲੋ ਬੌਂਡ ਜਿਨ੍ਹਾਂ ਨੇ ਖਰੀਦੇ ਉਹਨਾਂ ਨਾਲ ਧੋਖਾ ਕੀਤਾ, ਪਰ ਇਹ ਅਮਰੀਕਾ ਨੂੰ ਕਿਉਂ ਮੈਟਰ ਕਰਦਾ? ਕਿਉਂਕਿ ਦਿਸ ਇਜ਼ ਨਾਟ ਜਸਟ ਅ ਕਾਰਪੋਰੇਟ ਸਕੈਂਡਲ, ਇਟ ਇਜ਼ ਅ ਵੇਕ ਅਪ ਕਾਲ ਫॉर US ਇਨਵੈਸਟਰਸ। ਅਮਰੀਕਨ ਇਨਵੈਸਟਰ ਨੇ ਫਿਰ ਤੁਹਾਡੀਆਂ ਰਿਟਾਇਰਮੈਂਟ ਸੇਵਿੰਗਸ, ਤੁਹਾਡੇ ਮਿਊਚੁਅਲ ਫੰਡ, ਪੈਨਸ਼ਨ ਪਲਾਨਸ, ਹੋ ਸਕਦਾ ਇਹ ਸਾਰੇ ਵੈਬ ਆਫ ਕਰਪਸ਼ਨ ਨਾਲ ਜੁੜੇ ਹੋਣ, ਕਿਉਂਕਿ ਜਦੋਂ ਤੁਸੀਂ ਇਹ ਪੈਸਾ ਦਿੰਦੇ ਹੋ ਤੁਹਾਡੀ ਸੋਸ਼ਲ ਸਿਕਿਉਰਿਟੀ ਕੱਟੀ ਜਾਂਦੀ ਹੈ ਜਾਂ ਦੂਸਰਾ, ਇਹ ਤਾਂ ਨਹੀਂ ਹੈ ਵੀ ਪੈਸੇ ਉਹਨਾਂ ਨੇ ਇਕੱਠੇ ਫਰਦਰ ਇਨਵੈਸਟ ਕਰਦੇ ਨੇ ਤਾਂ ਕਿ ਜਦੋਂ ਤੱਕ ਤੁਹਾਨੂੰ ਮਿਲਣੇ ਨੇ ਡੇਢੇ ਦੂਜੇ ਦੁੱਗਣੇ ਕਰਕੇ, ਉਦੋਂ ਤੱਕ ਉਹਨਾਂ ਨੇ ਅੱਡ-ਅੱਡ ਸੈਕਟਰ ਦੇ ਵਿੱਚ ਇਨਵੈਸਟ ਕਰਕੇ ਉਹਦੇ ਚੋਂ ਪੈਸੇ ਬਣਾਏ। ਤੇ ਜੇ ਇਹ ਫਰਾਡ ਇੱਥੇ ਇਹਨਾਂ ਨੇ ਇਸ ਕਿਸਮ ਦੀਆਂ ਸ਼ੈਲ ਕੰਪਨੀਆਂ ਫਰਾਡ, ਝੂਠ ਔਰ ਦੂਜਾ ਕਰਪਸ਼ਨ ਕੀਤੀ ਹੈ, ਇਹ ਉਹਨਾਂ ਦੇ ਉੱਤੇ ਵੀ ਡਾਕਾ ਮਾਰ ਰਹੇ। ਔਰ ਇਹ ਇਕੱਲੇ ਫਾਈਨੈਂਸ਼ੀਅਲ ਲਾਸਿਸ ਨਹੀਂ ਹੈ, ਇਹਦੇ ਥੱਲੇ ਹੁਣ ਅੱਜ ਦੁਨੀਆ ਦੇ ਵਿੱਚ ਡਾਲਰ ਦੀ ਇੱਕ ਰੈਪੂਟੇਸ਼ਨ ਹੈ, ਇੰਟਰਨੈਸ਼ਨਲ ਟ੍ਰੇਡ ਸਾਰਾ ਡਾਲਰ 'ਚ ਹੁੰਦਾ। ਹੁਣ ਜਦੋਂ ਤੱਕ ਡਾਲਰ ਇੰਟਰਨੈਸ਼ਨਲ ਟ੍ਰੇਡ 'ਚ ਨਹੀਂ ਸੀ, ਜਿੰਨੇ ਰੁਪਏ ਕੋਈ ਛਾਪਦਾ ਸੀ ਉਹਨਾਂ ਸੋਨਾ ਰੱਖਣਾ ਪੈਂਦਾ ਸੀ। ਤੇ ਜੇ ਅਮਰੀਕਨ ਸਿਸਟਮ ਦੀ ਟਰਾਂਸਪੇਰੈਂਸੀ ਹੈ, ਇੱਥੇ ਜਿਹੜੀਆਂ ਏਜੰਸੀਜ਼ ਨੇ ਉਹ ਅੱਖ ਰੱਖਦੀਆਂ ਕਿ ਕੋਈ ਧੋਖਾ ਤਾਂ ਨਹੀਂ ਹੋ ਰਿਹਾ ਕੋਈ ਦੂਸਰਾ, ਇਸੇ ਕਰਕੇ ਜਿਹੜੇ ਈਵਨ ਚਾਈਨਾ, ਸਾਊਦੀ ਅਰੇਬੀਆ, ਦੂਜੇ ਤੀਜਿਆਂ ਦੇ ਪੈਸੇ ਵੀ ਨੇ ਉਹਨਾਂ ਨੇ ਅਮਰੀਕਾ 'ਚ ਰੱਖੇ ਹੋਏ ਨੇ ਲਿਆ ਕੇ, ਕਿਉਂਕਿ ਤੇ ਜੇ ਇੱਥੋਂ ਦੇ ਸਿਸਟਮ 'ਚ ਵੀ ਇਹਨਾਂ ਹਿੰਦੂਤਵੀਆਂ ਨੇ ਲਿਆ ਕੇ ਕਰਪਸ਼ਨ ਇਸ ਲੈਵਲ ਤੇ ਵਾੜ ਦਿੱਤੀ ਤੇ ਕੱਲ ਨੂੰ ਡਾਲਰ ਦੀ ਔਰ ਅਮਰੀਕਨ ਫਾਈਨੈਂਸ਼ੀਅਲ ਸਿਸਟਮ ਦੀ ਕ੍ਰੈਡੀਬਿਲਿਟੀ ਖਤਮ ਹੁੰਦੀ ਹੈ। ਹੁਣ ਇਹਦਾ ਜੀਓਪੋਲਿਟੀਕਲ ਕੰਟੈਕਸਟ ਕੀ ਹੈ? ਉਹ ਇਹ ਹੈ ਕਿ ਇੰਡੀਆ ਜਿਹੜਾ ਹੈ, ਇੰਡੀਆ ਮਾਰਕੀਟਸ ਇਟਸੈਲਫ ਐਜ਼ ਏ ਸੇਫ ਹੇਵਨ ਫॉर ਗਲੋਬਲ ਇਨਵੈਸਟਮੈਂਟ। ਹੁਣ ਇੰਡੀਆ ਤਾਂ ਖੁਦ ਓਪਨ ਕਰ ਰਿਹਾ ਕਿ ਜੀ ਦੇਖੋ ਸਾਡੇ ਇਨਵੈਸਟ ਕਰੋ, ਬਟ ਦਿਸ ਸਕੈਂਡਲ ਰਿਵੀਲਸ ਦਾ ਕ੍ਰੈਕਸ ਇਨ ਇਟਸ ਫਾਊਂਡੇਸ਼ਨ। ਇਹਨੇ ਦੱਸਦਾ ਵੀ ਇਹ ਤਾਂ ਉਸ ਕਰਪਸ਼ਨ ਨੂੰ ਇੱਥੋਂ ਤੱਕ ਲੈ ਆਏ ਨੇ, ਉੱਥੇ ਤਾਂ ਓਨੈਸਟਲੀ ਕੀ ਹੋਣਾ ਹੈ। ਵੀਕ ਰੈਗੂਲੇਟਰੀ ਐਨਫੋਰਸਮੈਂਟ ਐਂਡ ਸਿਸਟਮੈਟਿਕ ਕਰਪਸ਼ਨ ਮੇਕ ਇਟ ਐਨ ਅਨਪ੍ਰੈਡਿਕਟੇਬਲ ਐਂਡ ਰਿਸਕੀ এনवायरमेंट ਫॉर ਅਮਰੀਕਨ ਇਨਵੈਸਟਰ। ਹੁਣ ਨਾ ਗਿਆ ਕੋਈ ਅਮਰੀਕਨ ਇਨਵੈਸਟਰ ਉੱਥੇ ਕਿ ਜੀ ਫੂਡ ਵਾਲਾ ਚਲਾ ਗਿਆ ਤੇ ਫਲਾਣੇ ਵਾਲੇ ਚਲੇ ਗਏ ਤੇ ਐਪਲ ਵਾਲੇ ਚਲੇ ਗਏ ਜਾਂ ਦੂਜੇ, ਇਹ ਤੁਸੀਂ ਦੇਖੋਗੇ ਵੀ ਪਹਿਲਾਂ ਹੀ ਵਿਦਡਰਾ ਕਰ ਰਹੇ ਨੇ, ਪਰ ਹੁਣ ਜਦੋਂ ਇਹ ਖੁੱਲ ਕੇ ਸਾਹਮਣੇ ਆ ਗਿਆ, ਜਿਹੜੀ ਇਨਵੈਸਟਮੈਂਟ ਪਲੈਜ ਵੀ ਕੀਤੀ ਹੋਈ ਹੈ ਉਹ ਵੀ ਵਿਦਡਰਾ ਕਰਨਗੇ। ਫਾਈਨੈਂਸ਼ੀਅਲ ਰਿਸਕ ਤੋਂ ਇਲਾਵਾ ਜੋ ਭਾਰਤ ਦੇ ਵਿੱਚ ਅਥਾਰਟੇਰੀਅਨਿਜ਼ਮ, ਮਾਰਕੀਟ ਮਾਈਨੋਰਟੀਜ਼ ਦੀ ਟਾਰਗੇਟਿੰਗ, ਡਾਈਸੈਂਟ, ਇਹ ਸਾਰੇ ਇਸ਼ੂ ਤਾਂ ਚੱਲ ਹੀ ਰਹੇ ਸੀ ਜਿਹੜੇ ਐਥੀਕਲ ਔਰ ਰੈਪੂਟੇਸ਼ਨਲ ਕੰਸਰਨ ਸੀ, ਪਰ ਇਸ ਫਾਈਨੈਂਸ਼ੀਅਲ ਕਰਪਸ਼ਨ ਨੇ ਫਰਦਰ ਇਹ ਸਾਰੇ ਨੂੰ ਲੈ ਆਂਦਾ। ਔਰ ਹੁਣ ਉਹਨਾਂ ਨੇ ਕਿ ਭਾਈ ਇਹਦੇ ਥੱਲੇ ਹੁਣ ਅਮਰੀਕਾ ਦੇ ਲਈ ਕੀ ਮੈਸੇਜ ਹੈ ਅਮਰੀਕਨਸ ਦੇ ਲਈ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਡਿਮਾਂਡ ਇਮੀਡੀਏਟ ਐਕਸ਼ਨ ਟੂ ਸੇਫਗਾਰਡ US ਇਨਵੈਸਟਰਸ ਬਾਈ ਐਨਫੋਰਸਿੰਗ ਸਟ੍ਰਿਕਟਰ ਓਵਰਸਾਈਟ ਆਫ ਫੋਰਨ ਐਂਟੀਟੀਜ਼ ਯੂਜ਼ਿੰਗ ਅਮਰੀਕਨ ਫਾਈਨੈਂਸ਼ੀਅਲ ਮਾਰਕੀਟਸ। ਕਿ ਜਿਹੜੀਆਂ ਫੋਰਨ ਐਂਟੀਟੀਜ਼ ਅਮਰੀਕਨ ਮਾਰਕੀਟ ਨੂੰ ਯੂਜ਼ ਕਰਦੀਆਂ ਨੇ ਇਹਨਾਂ ਦੇ ਉੱਤੇ ਕਰਬ ਹੋਏ। ਐਂਟੀ ਕਰਪਸ਼ਨ ਲਾਅ ਜਿਹੜੇ ਨੇ ਸਟਰੈਂਥਨ ਕੀਤੇ ਜਾਣ, ਖਾਸ ਤੌਰ ਤੇ ਇੱਕ ਦੇ ਵਿੱਚ ਤਾਂ ਇਹਨੂੰ ਇੰਡਾਇਕਟ ਕੀਤਾ ਜਿਹੜਾ ਫੋਰਨ ਕਰਪਟ ਪ੍ਰੈਕਟਿਸਿਸ ਐਕਟ ਹੈ, ਉਹ ਜਿਹੜਾ ਇਹ ਜਿਹੜੇ ਕਿ US ਇੰਸਟੀਟਿਊਸ਼ਨਸ ਨੂੰ ਐਕਸਪਲੋਇਟ ਕਰਦੇ ਨੇ। ਔਰ ਇਨਵੈਸਟਰਸ ਨੂੰ ਇਹ ਦੇਖਣਾ ਹੋਏਗਾ ਕਿ ਅਮਰੀਕਾ ਫਸਟ ਹੀ ਐਕਸ਼ਨ 'ਚ ਰਹਿਣਾ ਚਾਹੀਦਾ ਔਰ ਇਹ ਜਿਹੜੀ ਆ ਅਨਪੈਰਲਡ ਓਪਰਚੁਨਿਟੀਜ਼ ਅਮਰੀਕਾ ਪ੍ਰੋਵਾਈਡ ਕਰੇ। ਉਹ ਕਲੀਨ ਐਨਰਜੀ ਹੈ, ਇਨਫਰਾਸਟ੍ਰਕਚਰ ਹੈ, ਟੈਕਨੋਲੋਜੀ ਹੈ ਔਰ ਇਹ ਜਿਹੜੀ ਹਕੀਕਤ ਹੈ ਕਿ ਭਾਈ ਸਿਰਫ ਇਹ ਅਡਾਨੀ ਗਰੁੱਪ ਨੂੰ ਹੀ ਇਨਵੈਸਟੀਗੇਟ ਕਰਨ ਦੀ ਲੋੜ ਨਹੀਂ ਹੈ, ਪਰ ਬ੍ਰੌਡਰ ਸਿਸਟਮੈਟਿਕ ਫੇਲਿਅਰ ਇੰਡੀਆ ਦੇ ਰੈਗੂਲੇਟਰੀ ਐਨਵਾਇਰਨਮੈਂਟ ਦੀ ਇਹਨਾਂ ਸਾਰਿਆਂ ਨੂੰ ਜਿਹੜਾ ਇਹ ਐਕਸਪੋਜ਼ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਸਾਲ ਜੇ G20 ਤੋਂ ਹੁਣ ਵੀ ਐਨ G20 ਹੋ ਰਹੀ ਹੈ ਬ੍ਰਾਜ਼ੀਲ 'ਚ, ਮੋਦੀ ਉੱਥੋਂ ਨਿਕਲ ਕੇ ਘਾਨਾ ਕੇ ਕਿੱਥੇ ਨੂੰ ਗਿਆ, ਲੇਕਿਨ ਉਧਰੋਂ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਅਡਾਨੀ ਦੇ ਵਾਰੰਟ ਹੁਣ ਐਕਸਟ੍ਰੈਡੀਸ਼ਨ ਟ੍ਰੀਟੀ ਔਰ ਕਾਂਗਰਸ ਨੇ ਬਿਲਕੁਲ ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ। ਉਹਨੇ ਕਿਹਾ ਇਸ ਤੋਂ ਪਹਿਲਾਂ ਕਿ ਅਮਰੀਕਾ ਵਾਲੇ ਐਕਸਟ੍ਰੈਡੀਸ਼ਨ ਮੰਗਣ, ਇਹਨੂੰ ਇੰਡੀਆ 'ਚ ਫੜ ਕੇ ਡੱਕੋ। ਹੁਣ ਫਿਰ ਮੋਦੀ ਜੀ ਨੂੰ ਵੀ ਡੱਕਣਾ ਪਏਗਾ ਔਰ ਇਹ ਸਾਰੇ ਦੇ ਉੱਤੇ ਅਸੀਂ ਫਰਦਰ ਵੀ ਗੱਲਬਾਤ ਕਰਾਂਗੇ
ਪਰ ਇਹ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਇਵੈਂਚੁਅਲੀ ਇਹ ਜਿਹੜਾ ਸ਼ਿਕੰਜਾ ਹੈ ਇਹ ਕੱਸਿਆ ਜਾ ਰਿਹਾ ਹੈ। ਇੱਕ ਪਾਸੇ ਕੈਨੇਡਾ, ਅਮਰੀਕਾ, 5 ਕੰਟਰੀਜ਼ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਜਿਵੇਂ ਕੱਲ ਇੰਕਸ਼ਾਫ ਗਲੋਬ ਐਂਡ ਮੇਲ ਨੇ ਕੀਤਾ, ਮੋਦੀ ਭਾਈ, ਅਮਿਤ ਭਾਈ, ਐਸ ਜੈ ਸ਼ੰਕਰ ਭਾਈ, ਅਜੀਤ ਡੋਵਲ ਭਾਈ, ਇਹ ਸਾਰੇ ਉਹਦੇ ਚ ਆਏ। ਤੇ ਹੁਣ ਇਹਨਾਂ ਦਾ ਦੂਜਾ ਜਿਹੜਾ ਯਾਰ ਹੈ ਜਿਹਦੇ ਨਾਲ ਮੋਦੀ ਦਾ ਸਾਹ ਜੁੜਿਆ ਹੋਇਆ ਹੈ, ਉਹ ਵੀ ਜਿਹੜਾ ਅਮਰੀਕਾ ਦੀ ਅਦਾਲਤ ਨੇ ਕ੍ਰਿਮੀਨਲ ਔਰ ਸਿਵਲ ਕੇਸ, ਔਰ ਇਹ ਅਲਟੀਮੇਟਲੀ ਇਹ ਅਮਰੀਕਨ ਸਿਸਟਮ ਹੈ, ਇੱਥੇ ਕੋਈ ਆਫ ਦਾ ਹੁੱਕ ਨਹੀਂ ਹੁੰਦਾ। ਔਰ ਇਹ ਟਰੰਪ ਦੇ ਆਉਣ ਦੀਆਂ ਖੁਸ਼ੀਆਂ ਜਿਹੜੀਆਂ ਅਡਾਨੀ ਸਾਹਿਬ ਨੇ ਮਨਾਈਆਂ, $10 ਬਿਲੀਅਨ ਜਿਹੜਾ ਅਮਰੀਕਾ 'ਚ ਦੇਣਾ ਸੀ, ਉਹਨਾਂ ਨੇ ਕਿਹਾ ਇਹ ਦਿਓਗੇ ਤਾਂ ਸਹੀ ਪਰ ਫਾਈਨ ਦਿਓਗੇ ਅਦਾਲਤਾਂ 'ਚ ਤੇ ਨਾਲੇ ਜੇਲ੍ਹ ਜਾਓਗੇ, ਜੇਲ੍ਹ ਦੀਆਂ ਰੋਟੀਆਂ ਖਾਓਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੀ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੌਤਮ ਅਡਾਨੀ ਦੇ ਖਿਲਾਫ ਅਮਰੀਕੀ ਅਦਾਲਤ ਵਿੱਚ ਦੋਸ਼ ਆਇਦ ਹੋਣ ਤੋਂ ਬਾਅਦ ਜਿੱਥੇ ਅਡਾਨੀ ਗਰੁੱਪ ਦੇ ਸ਼ੇਅਰ $15 ਬਿਲੀਅਨ ਦੇ ਨੁਕਸਾਨ ਵਿੱਚ ਗਏ ਨੇ, ਉੱਥੇ ਕੀਨੀਆ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੀਆਂ ਸਰਕਾਰਾਂ ਵੱਲੋਂ ਅਡਾਨੀ ਨਾਲ ਕੀਤੇ ਜਿਹੜੇ ਸੋਲਰ ਪਾਵਰ ਦੇ ਸਮਝੌਤੇ ਰੱਦ ਕੀਤੇ ਜਾਣ ਦੀਆਂ ਵੀ ਖਬਰਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਮੈਂਟ ਸੈਕਸ਼ਨ 'ਚ ਦੇਖ ਰਿਹਾ ਸੀ, ਸਾਨੂੰ ਕਰੈਕਟ ਕੀਤਾ ਸਾਡੇ ਨਿਹੰਗ ਸਿੰਘ ਵੀਰ ਜੀ ਨੇ ਕਿ ਭਾਈ ਵਿਆਹ ਜਿਹੜਾ ਉਹ ਅਡਾਨੀ ਦੇ ਮੁੰਡੇ ਦਾ ਨਹੀਂ ਸੀ, ਅੰਬਾਨੀ ਸੀ। ਇਹ ਇੱਕੋ ਹੀ ਨਸਲ ਹੈ, ਅੰਬਾਨੀ ਓਬਲੀਕ ਅਡਾਨੀ। ਇਹ ਰਲ ਮਿਲ ਕੇ ਫਰੈਂਡਲੀ ਮੈਚ ਹੀ ਹੈ। ਪਹਿਲਾਂ ਇਹ ਆਇਆ ਜੀ, ਉਹਨਾਂ ਦੇ ਝਗੜੇ ਨੇ, ਉਹਨੇ ਉਹਨੂੰ ਬਿਲਡ ਕੀਤਾ, ਉਹਨੂੰ ਐਜ਼ ਏ ਬੈਕਅਪ ਰੱਖਿਆ ਹੋਇਆ, ਪਰ ਇਹ ਸਾਰੀ ਇੱਕੋ ਹੀ ਨਸਲ ਹੈ। ਔਰ ਇਹ ਬਿਲਕੁਲ ਇਹਨਾਂ ਦਾ
ਪਾਵਰ ਸੈਂਟਰ ਅਲਟੀਮੇਟਲੀ ਜਾਂ ਇਹਨਾਂ ਦਾ ਡਾਇਰੈਕਸ਼ਨ ਸੈਂਟਰ ਉਹ ਨਾਗਪੁਰ 'ਚ ਹੀ ਹੈ। ਇਵੇਂ ਹੀ ਇੱਕ ਵੀਰ ਨੇ ਆਸਟ੍ਰੇਲੀਆ ਦੇ ਹਵਾਲੇ ਨਾਲ ਲਿਖਿਆ ਕਿ ਜਿਹੜਾ ਅਡਾਨੀਆਂ ਨੂੰ ਜਿਹੜਾ ਕੰਟਰੈਕਟ ਦਿੱਤੇ ਉਹ ਪਿਛਲੀ ਹਕੂਮਤ ਨੇ ਦਿੱਤੇ, ਲੇਕਿਨ ਇਸ ਵੀ ਐਲਬਨੀ ਦੇ ਚੱਲਦੇ ਆ ਵੀ ਜੋ ਕੁਝ ਜਿਸ ਤਰੀਕੇ ਨਾਲ ਐਲਬਨੀ ਨੇ ਗੁਜਰਾਤ 'ਚ ਜਾ ਕੇ ਮੋਦੀ ਦੀ ਕੋਰਟਸ਼ਿਪ ਕੀਤੀ ਜਾਂ ਜਿਸ ਕਿਸਮ ਦਾ ਈਵਨ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੰਨੇ ਫੈਕਟ ਬਾਹਰ ਆਉਣ ਦੇ ਬਾਵਜੂਦ ਸੌਫਟ ਪੈਡਲਿੰਗ ਹੈ ਕਿਤੇ ਨਾ ਕਿਤੇ। ਔਰ ਇਹ ਤਾਂ ਜਦੋਂ ਹਕੂਮਤਾਂ ਹਟਦੀਆਂ ਨੇ ਲੰਬੀ ਫਿਰ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਸਾਹਮਣੇ ਆਉਂਦਾ ਹੁੰਦਾ। ਪਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਵੀ ਸਾਡੇ ਵੀਰ ਭੈਣਾਂ ਜੋ ਉਹਨਾਂ ਦੇ ਕੋਲ ਜਾਣਕਾਰੀ ਹੁੰਦੀ ਹੈ ਉਹਨੂੰ ਸਾਂਝੀ ਕਰਦੇ ਨੇ। ਬਿਲਕੁਲ। ਹੁਣ ਜਦੋਂ ਅਸੀਂ ਅਮਰੀਕਾ ਦੀ ਕ੍ਰੈਡੀਬਿਲਿਟੀ ਦੀ ਗੱਲ ਕਰਦੇ ਹਾਂ, ਅਮਰੀਕਨ ਅਦਾਲਤਾਂ ਦੀ, ਹੁਣ ਭਾਰਤ ਦੇ ਵਿੱਚ ਤਾਂ ਉਹ ਅਦਾਲਤੀ ਸਿਸਟਮ ਜਿੱਥੇ ਆ ਹੁਣ ਚੰਦਰਚੂੜ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਰਿਟਾਇਰ ਹੋਇਆ ਔਰ ਉਸ ਦੇ ਫੈਸਲਿਆਂ ਦੇ ਉੱਤੇ ਜਾਂ ਉਹਨੇ ਕਿਵੇਂ ਕੀ ਡਿਸੀਜਨਸ ਜਿਹੜੇ ਨੇ ਅਲਟੀਮੇਟਲੀ ਹਿੰਦੂਤਵਾ ਦੇ ਹੱਕ 'ਚ ਕੀਤੇ, ਇਹ ਤਾਂ ਉਦੋਂ ਹੀ ਸਾਹਮਣੇ ਆਇਆ ਕਿ ਜਦੋਂ ਪਿੱਛੇ ਜੇ ਪੂਜਾ ਕਰਨ ਦੇ ਨਾਂ ਥੱਲੇ ਮੋਦੀ ਵੀ ਜਿਹੜਾ ਉਹਦੇ ਚੰਦਰਚੂੜ ਦੇ ਘਰ ਪਹੁੰਚਿਆ ਔਰ ਸਾਰੇ ਹੀ ਫੈਸਲੇ ਭਾਵੇਂ ਉਹਨੇ ਇੱਕ ਸਭਾ ਦੇ ਵਿੱਚ ਮੰਨਿਆ ਵੀ ਕਿ ਜੀ ਜਦੋਂ ਰਾਮ ਮੰਦਰ ਬਨਾਮ ਮਸਜਿਦ ਬਾਬਰੀ ਮਸਜਿਦ ਸੀ ਤੇ ਮੈਂ ਫਿਰ ਰਾਮ ਜੀ ਦੀ ਆਰਾਧਨਾ ਕੀਤੀ ਕਿ ਮੈਨੂੰ ਗਾਈਡਲਾਈਨ ਦਿਓ, ਤੇ ਮੈਂ ਕਿਹਾ ਜੀ ਨਹੀਂ, ਇਹ ਇੱਥੇ ਮੰਦਰ ਹੀ ਬਣਨਾ ਚਾਹੀਦਾ। ਸੋ ਉਹ ਜੁਡੀਸ਼ਰੀ ਤੋਂ ਤਾਂ ਤੁਸੀਂ ਕੀ ਆਸ ਕਰ ਸਕਦੇ ਹੋ ਕੁਝ ਵੀ, ਲੇਕਿਨ ਘੱਟੋ ਘੱਟ ਅਮਰੀਕਾ ਦੇ ਵਿੱਚ ਇਹ ਨਹੀਂ ਹੈ ਵੀ ਪੋਲੀਟੀਸ਼ੀਅਨ ਇੱਥੇ ਕਰਪਟ ਨਹੀਂ ਹੋ ਸਕਦਾ ਜਾਂ ਕਾਰਪੋਰੇਟ ਸੈਕਟਰ ਦਾ ਆਪਣਾ ਇਨਫਲੂਐਂਸ ਨਹੀਂ ਹੈ। ਪਰ ਜਿਹੜਾ ਇਹਨਾਂ ਦਾ ਅਦਾਲਤੀ ਸਿਸਟਮ ਹੈ, ਜਦੋਂ ਕੋਈ ਉਸ ਦੀ ਪਕੜ ਦੇ ਵਿੱਚ ਆ ਜਾਂਦਾ ਹੈ ਜਾਂ ਉਸ ਦੇ ਸਾਹਮਣੇ ਹੁੰਦਾ ਹੈ, ਫਿਰ ਇਹ ਮੈਟਰ ਨਹੀਂ ਕਰਦਾ ਕੌਣ ਪ੍ਰੈਜ਼ੀਡੈਂਟ ਹੈ, ਕਿਹਦਾ ਕੀ ਇੰਟਰਨੈਸ਼ਨਲ ਹੈ, ਜਾਂ ਈਵਨ ਹੁਣ ਜਿਹਨੂੰ ਅਟਰਨੀ ਜਨਰਲ ਲਈ ਪ੍ਰੈਜ਼ੀਡੈਂਟ ਟਰੰਪ ਨੇ ਨੋਮੀਨੇਟ ਕੀਤਾ ਹੈ ਉਸ ਦਾ ਉੱਤੇ, ਕਿਉਂਕਿ ਵਿਦਨ ਹਾਊਸ ਕਿਉਂ ਕਾਂਗਰਸਮੈਨ ਹੈ, ਉਹਦੀਆਂ ਐਥਿਕਸ ਕਮੇਟੀ ਦੀਆਂ ਰਿਪੋਰਟਾਂ ਜਾਂ ਦੂਜੇ ਸੀਵੀਅਰ ਉਸ ਦੇ ਉੱਤੇ ਜਿਹੜੇ ਨੇ ਉਹਦੇ ਤੇ ਪੂਰਾ ਸੀ ਉਸ ਦੇ ਅਗੇਂਸਟ। ਔਰ ਇੰਨਾ ਕੁ ਦਬਾਅ ਬਣਿਆ ਕਿ ਵੀ ਇਹ ਤਾਂ ਜਦੋਂ ਤੱਕ ਕਨਫਰਮੇਸ਼ਨ ਲਈ ਜਾਏਗਾ ਸੈਨੇਟ ਦੇ ਸਾਹਮਣੇ ਇਹ ਤਾਂ ਸਾਰਾ ਖੁੱਲੇਗਾ। ਜੋ ਬੈਕਆਊਟ ਕਰ ਗਿਆ ਕਿ ਭਾਈ ਮੈਂ ਨਹੀਂ ਜਾਣਾ, ਮੈਂ ਛੱਡਿਆ ਉਹਦਾ, ਕਿਸੇ ਹੋਰ ਨੂੰ ਨੋਮੀਨੇਟ ਕੀਤਾ ਜਾਏਗਾ। ਹੁਣ ਇਹ ਅਮਰੀਕਾ ਦੇ ਵਿੱਚ ਹੀ ਜਿਵੇਂ ਜੇ ਹੁਣ ਤੁਲਸੀ ਗੈਫਾਰਡ ਨੂੰ ਟਰੰਪ ਨੇ ਇੰਟੈਲੀਜੈਂਸ ਚੀਫ ਲਾਇਆ, 18 ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਅਮਰੀਕਾ ਦੀਆਂ ਨੇ ਜਿਹਨਾਂ 'ਚ FBI CIA ਸਾਰੀਆਂ ਉਹਨੂੰ ਉਹ ਹੈਡ ਕਰੇਗੀ। ਹੁਣ ਬੇਸ਼ੱਕ ਇਹ ਰਿਪਬਲਿਕਨ ਹੈ, ਉਹਨੇ ਕੀਤਾ ਨਿੱਕੀ ਹੇਲੀ ਜਿਹੜੀ UN ਦੇ ਵਿੱਚ ਐਂਬੈਸਡਰ ਸੀ ਅਮਰੀਕਾ ਦੀ, ਉਹਨੇ CNN ਨੂੰ ਪੂਰਾ ਇੰਟਰਵਿਊ ਦੇ ਕੇ ਉਹਨੇ ਇਹਦੇ ਪਰਚੇ ਉਡਾਤੇ ਨੇ ਤੁਲਸੀ ਗੈਫਰਡ ਦੇ ਕੇ ਬਈ ਇਹਦੀ ਈਰਾਨ ਪਾਲਿਸੀ ਕੀ ਹੈ, ਪ੍ਰੋ ਰਸ਼ੀਆ ਕੀ ਹੈ, ਪ੍ਰੋ ਸੀਰੀਆ ਕੀ ਹੈ, ਇਹਦਾ ਸਟੈਂਡ ਕੀ ਹੈ, ਤੇ ਟਰੰਪ ਕੀ ਕਹਿ ਰਿਹਾ ਵੀ ਉਹਨੇ ਕਿਵੇਂ ਡੀਲ ਕਰਨਾ। ਤੇ ਇਹ ਕਿਉਂਕਿ ਗਈ ਵੀ ਡੈਮੋਕ੍ਰੈਟਾਂ 'ਚੋਂ ਹੈ ਔਰ ਵੈਸੇ ਵੀ ਉਹ ਤਾਂ RSS ਦੀ ਅਸਲੀ ਧੀ ਹੈ, ਉਹਦੀਆਂ ਪਿਕਚਰਸ ਵੀ ਸਾਰੇ ਮੀਡੀਆ 'ਚ ਕਿ ਕਦੇ ਮੋਦੀ ਦੇ ਗਲ 'ਚ ਹਾਰ ਪਾ ਰਹੀ ਹੈ, ਕਦੇ ਮੋਹਨ ਭਾਗਵਤ ਦੇ ਪਾ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਦੇ ਵਿੱਚ ਬੇਸ਼ੱਕ ਜੇ ਹੁਣ ਪ੍ਰੈਜ਼ੀਡੈਂਟ ਟਰੰਪ ਬਣੇ ਵੀ ਨੇ ਔਰ ਭਾਵੇਂ ਤਿੰਨੋਂ ਹੀ ਹਾਊਸ ਆਫ ਰਿਪਰੈਜ਼ੈਂਟੇਟਿਵ, ਸੈਨੇਟ ਔਰ ਜੁਡੀਸ਼ਰੀ 'ਚ ਉਹਨਾਂ ਦੀ ਬਹੁਮਤ ਹੋਏ, ਲੇਕਿਨ ਜਦੋਂ ਕੁਛ ਇਸ਼ੂ ਐਥਿਕਸ ਦੇ ਆਉਂਦੇ ਨੇ, ਕਰਪਸ਼ਨ ਦੇ ਆਉਂਦੇ ਨੇ, ਕ੍ਰੈਡੀਬਿਲਿਟੀ, ਵਿਚਾਰਧਾਰਾ ਕਿਸੇ ਦੀ ਐਕਸਟ੍ਰੀਮ ਜਾਂ ਲੈਫਟ ਜਾਂ ਰਾਈਟ ਹੋ ਸਕਦੀ, ਉੱਥੇ ਜੇ ਇਵੇਂ ਨਾ ਹੁੰਦਾ ਤੇ ਟਰੰਪ ਦਾ ਬਣਾਇਆ ਅਟਰਨੀ ਜਨਰਲ ਬੈਕ ਆਫ ਨਾ ਹੁੰਦਾ। ਹੁਣ ਇੱਕ ਪਾਸਾ ਤਾਂ ਇਹ ਹੈ ਔਰ ਇਹੀ ਕਾਰਨ ਹੈ ਕਿ ਜਿਉਂ ਹੀ ਬਰੁਕਲਿਨ ਦੀ ਅਦਾਲਤ ਦੇ ਵਿੱਚ ਕ੍ਰਿਮੀਨਲ ਔਰ ਲਾ ਸੂਟ ਆਇਆ, ਮੇਨ ਚਾਰਜ ਆਏ, $260 ਮਿਲੀਅਨ ਰਿਸ਼ਵਤ ਦਿੱਤੀ ਗਈ, ਉਹਨੂੰ ਕਿਵੇਂ ਕਵਰ ਕੀਤਾ ਗਿਆ, ਕਿਵੇਂ ਸ਼ੈਲ ਕੰਪਨੀਆਂ ਬਣਾਈਆਂ ਗਈਆਂ, ਕਿਵੇਂ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਜ਼ ਨਾਲ ਝੂਠ ਬੋਲਿਆ ਗਿਆ, ਕਿਵੇਂ ਇਨਵੈਸਟਰਸ ਨਾਲ ਬੋਲਿਆ ਗਿਆ। ਜਿਹੜੀਆਂ ਮੇਜਰ ਖਬਰਾਂ 3-4 ਨੇ, ਕੀਨੀਆ ਕੈਂਸਲਸ 에ਅਰਪੋਰਟ ਐਂਡ એનર્ਜੀ ਡੀਲਸ ਵਿਦ ਅਡਾਨੀ ਗਰੁੱਪ ਆਫਟਰ US ਇੰਡਾਈਕਸ ਦਾ ਟਾਈਕੂਨ, ਔਰ ਉਹਦੇ ਤੇ ਈਵਨ ਹਿੰਦੀ 'ਚ ਉਹਨਾਂ ਦੇ ਕਿਸੇ ਨੇ ਰਣਵਿਜੇ ਸਿੰਘ ਨੇ ਟਵੀਟ ਕੀਤਾ, ਉਹਨੇ ਕਿਹਾ राष्ट्रपति ने भरी संसद में अडानी के सारे प्रोजेक्ट रद्द किए। ਹੁਣ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਸੀ ਕੀਨੀਆ ਦਾ, ਉਹਨਾਂ ਦੇ प्रेसिडेंट ने उन्होंने किया सारे रद्द किए। संसद में सब ने तालियां बजाकर इसका स्वागत किया। कई सांसद खुशी में नाचने लगे, सब खुश थे, सब उत्साहित थे। फिर उन्हें थले नोट लिखा है
ये सब कीनिया की संसद में हुआ, भारत की संसद में नहीं। एक कंपैरिजन कर रहे हैं भी करप्ट इंडियन अडानी जिन्हों न्यूयॉर्क की अदालत इंडाइक्ट कर रही है, कीनिया च $600 मिलियन के लगभग डील कैंसल करने का ऐलान पार्लीमेंट दे विच हुंदा है, उन्हां दे MP नचदे ने और ताड़ियां वजाउंदे ने, लेकिन भारत दे विच उन्हां दा संबत पात्रा जिहड़ा वो प्रेस कॉन्फ्रेंस करके कह रहा है कि देखो राहुल गांधी ने अगेन बयानबाजी करके ये जिहड़ी लड़ाई भारत दे हुण इन्हां दे कोल इंडियन करप्ट सिस्टम कोल कोई तरीका नहीं अदर दैन तुसी आने वाले दिनों च देखोगे उही इन्हां दा इलैक्ट्रॉनिक मीडिया और सोशल मीडिया जिहड़ा मोदी दा यार ट्रंप और अमरीका हमारा, और तुसी देखोगे अमरीकना नूं गालां कड्ढणगे। अजे तां ਉਹ ਕੀ ਕਹਿੰਦੇ ਨੇ ਸ਼ਗਨਾਂ ਦੀ ਮਹਿੰਦੀ ਨਹੀਂ ਲੱਥੀ ਸੀ ਟਰੰਪ ਦੇ ਬਣਨ ਦੇ, ਮਹਿੰਦੀ ਲਾ ਲਾ ਕੇ ਕਰ ਰਹੇ ਸੀ, ਔਰ ਇਹ ਤਾਂ ਇਹਨਾਂ ਦਾ ਯਾਰ ਕਾਬੂ ਆ ਗਿਆ ਔਰ ਤੁਸੀਂ ਦੇਖੋਗੇ ਹਿਟਡ ਹੋਏਗੀ। ਔਰ ਇਹ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਕਿ ਜੀ ਇਹ ਭਾਰਤ ਦੇ ਖਿਲਾਫ ਅਮਰੀਕਾ 'ਚ ਇੱਕ ਉਹਨੂੰ ਬਦਨਾਮ ਕਰਨ ਲਈ ਇਹ ਲਾਂਚ ਕੀਤਾ ਗਿਆ ਔਰ ਉਹ ਕਾਂਗਰਸ ਦੇ ਜਿਹੜਾ ਉਹ ਭੰਨਣ ਦੀ ਲਾਈਨ ਹੈ। ਔਰ ਹੁਣ ਜਿਹੜਾ ਆਫਟਰ ਬੰਗਲਾਦੇਸ਼, after US indictment, Adani Group will face greater pressure in Bangladesh over power deal। उन्होंने ऑलरेडी बांग्लादेश वालियां ने पहला ही वो इस दे उत्ते सोच रहे सी, हुण जदों ये हो गया बांग्लादेश भी जिहड़ी इन्होंने डील की हुई है उस नूं कैंसल करने वाल उन्होंने इंक्वायरी कमेटी बिठा दी। तीसरा मुल्क श्रीलंका, मोदी ने उत्थे जाके श्रीलंका की गवर्नमेंट से प्रवेल किया, बाद श्रीलंका को थोड़े बहुत लोन भी दिता है कि जी अडानी का प्रोजेक्ट क्लीयर करो। श्रीलंका शुड बी विजिलेंट अबाउट अडानी पावर डील फॉलोइंग US इंडाइटमेंट से एक्सपर्ट्स। प्रेसिडेंट दिसानायके's government had earlier said it would revisit the deal after the parliamentary election। इलेक्शन तो हो गया, उन्होंने कहा भी पहला ही कहा सी भी असीं इस ते गौर करांगे। ਹੁਣ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਉਹ ਕੈਂਸਲ ਕਰਨ ਵੱਲ ਹੀ ਵੱਧ ਰਿਹਾ। ਔਰ ਈਵਨ ਜਿਹੜਾ ਜੈਰੇਮਿਸ਼ ਕਲੋਨੀ ਜਿਹੜਾ ਉਹਨਾਂ ਦਾ ਕੀਨੀਆ ਵਾਲਾ ਹੈ, ਉਹਨੇ ਕਿਹਾ ਵੀ ਵਾਂਟ ਆਵਰ ਫੈਲੋ ਕੈਨੀਅਨਸ ਦ ਮੋਮੈਂਟ ਦ ਅਡਾਨੀਜ਼ ਨੇਮ ਵਾਜ਼ ਮੈਂਸ਼ਨਡ ਐਂਡ ਨਾਓ with his indictment in the USA the truth is undeniable। we will not stand idly while our nation's assets, our airports, energy sector and health systems are sold off to criminals। ਹੁਣ ਅਡਾਨੀ ਨੂੰ ਅਡਾਨੀ ਨਹੀਂ ਕ੍ਰਿਮੀਨਲ ਅਡਾਨੀ ਕਹਿੰਦੇ, ਉਹ ਕਹਿੰਦਾ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਕਿ ਸਾਡਾ ਸਾਰਾ ਸਿਸਟਮ ਤੁਸੀਂ ਇਹਨਾਂ ਕ੍ਰਿਮੀਨਲਸ ਨੂੰ ਵੇਚ ਦਿੱਤਾ। ਔਰ ਇਹ ਜਿਹੜਾ ਬੰਗਲਾਦੇਸ਼ ਹਾਈ ਕੋਰਟ ਨੇ ਪਹਿਲਾਂ ਹੀ ਆਰਡਰ ਕੱਢ ਦਿੱਤਾ ਹੈ, ਬੰਗਲਾਦੇਸ਼ ਹਾਈ ਕੋਰਟ ਆਰਡਰਸ ਇਨਕੁਆਇਰੀ ਪੈਨਲ ਟੂ ਰਿਵਿਊ ਪਾਵਰ ਡੀਲਸ ਵਿਦ ਅਡਾਨੀ ਗਰੁੱਪ। ਉਹਨਾਂ ਨੇ ਆਲਰੇਡੀ ਹੁਣ ਕੱਲਾ ਇਹ ਨਹੀਂ ਹੈ, ਜਦੋਂ ਵੈਸੇ ਤਾਂ ਇਹ ਬ੍ਰਾਹਮਣਾਂ ਦਾ ਆਪਣਾ ਹੀ ਕਹਿਣਾ ਹੈ ਕਿ ਵੀ ਸਾੜ ਸਤੀ ਬੈਠੀ ਹੈ। ਮੈਨੂੰ ਲੱਗਦਾ ਵੀ ਇਹ ਹੁਣ ਇੱਥੇ ਅਮਰੀਕਾ 'ਚ ਹੋਰ ਐਕਸਪ੍ਰੈਸ਼ਨ ਹੈ ਕਿ ਮਿਸਫੋਰਚੂਨਸ ਨੈਵਰ ਕਮ ਅਲੋਨ, ਦੇ ਕਮ ਇਨ ਥਰੀਸ। ਕਿ ਵੀ ਜਦੋਂ ਮਾੜਾ ਕੁਛ ਹੁੰਦਾ ਹੈ ਉਦੋਂ ਉੱਪਰੋਂ ਥੱਲੇ ਫਿਰ ਕਟਰਾਵਾਂ ਬਾੜੀਆਂ, ਤੇ ਬ੍ਰਾਹਮਣਾਂ ਨੇ ਤਾਂ ਉਹਨੂੰ ਪੂਰਾ ਰਾਹੂ ਕੇਤੂ ਨਾਲ ਜੋੜ ਕੇ ਸਾੜ ਸਤੀ ਬਣਾਤਾ ਵੀ ਸਾੜ ਸਤੀ ਬੈਠੀ ਹੈ। ਮੈਨੂੰ ਲੱਗਦਾ ਵੀ ਇਹਨਾਂ ਦੇ ਹੁਣ ਸਾੜ ਸਤੀ ਬਹਿ ਗਈ ਹੈ ਬ੍ਰਾਹਮਣਾਂ ਦੇ ਮੁਲਕ ਦੇ, ਔਰ ਉਹਦੇ ਚੋਂ ਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨਿਕਲਿਆ, ਇਹ ਕਰਪਸ਼ਨ ਨਿਕਲੀ। ਔਰ ਹੁਣ ਇੱਕ ਪਾਸੇ ਤਾਂ ਅਜੇ ਜਸਟਿਨ ਟਰੂਡੋ ਨੇ ਟਰੰਪ ਕਾਰਡ ਹੋਲਡ ਕੀਤਾ ਹੋਇਆ ਕਿ ਭਾਈ ਕਿਹਨਾਂ ਪੋਲੀਟੀਸ਼ੀਅਨਸ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ, ਉਹਦੀ ਆਪਣੀ ਪਾਰਟੀ ਦੇ ਵੀ ਹੋ ਸਕਦੇ ਨੇ, ਜਿਨ੍ਹਾਂ ਨੇ ਆਨੰਦ ਮਾਣਿਆ ਹੋਇਆ ਭਾਰਤੀ ਪੈਸੇ ਦਾ, ਔਰ ਇਸ ਕਰਕੇ ਉਹ ਪ੍ਰੋ ਭਾਰਤ ਜਿਹੜਾ ਉਹ ਗੱਲ ਕਰਦੇ ਨੇ। ਪਰ ਇਸ ਦੇ ਨਾਲ ਅਜੇ UK ਦੀ ਪਹਿਲੀ ਖਬਰ ਵੀ ਜਿਉਂ ਹੀ ਅਸੀਂ ਵਾਕ ਕਰ ਰਹੇ ਸੀ ਸਟੂਡੀਓ ਵੱਲ, ਤਾਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜਿਆ ਕਿ ਭਾਈ ਕਿਵੇਂ ਜਿਹੜਾ ਉਹਨਾਂ ਨੇ ਇਹ ਸਾਰਾ ਜਿਹੜਾ ਉਹ ਆਨੰਦ ਮਾਣ ਰਹੇ ਨੇ। ਔਰ ਇਹਦੇ 'ਚ MP ਨਵੇਂਡੂ ਮਿਸ਼ਰਾ ਇਹ ਰਿਸੀਵਡ 4,929 ਪਾਉਂਡਸ ਫਰੋਮ ਦ ਲੋਕਲ ਇੰਡੀਅਨ ਹਾਈ ਕਮਿਸ਼ਨ ਟੂ ਸਪਾਂਸਰ ਏ ਰਿਸੈਪਸ਼ਨ। ਇਹ ਨਵਿੰਦਰ ਮਿਸ਼ਰਾ ਜਿਹੜੇ ਨੇ ਇਹ MP ਨੇ UK ਦੀ ਪਾਰਲੀਮੈਂਟ 'ਚ। ਫਿਰ ਇਹ ਜਿਹੜੇ ਨੇ ਆਲਸੋ ਐਕਸੈਪਟਡ ਏ ਟ੍ਰਿਪ ਟੂ ਸੈਵਰਲ ਸਿਟੀਜ਼ ਇਨ ਇੰਡੀਆ valued 11,300 pounds from Federation of Indian Chambers of Commerce and Industry, one of the country's biggest business lobbying। ਹੁਣ ਇਹ ਵੀ ਹੌਲੀ ਹੌਲੀ ਸਾਹਮਣੇ ਆਏਗਾ
ਇਹ ਲੇਬਰ ਪਾਰਟੀ ਦੇ MP ਨੇ, ਉਹਨਾਂ ਨੇ ਇਸ ਨੂੰ ਆਪਣੇ ਇਹ ਜੋ ਉਹਨਾਂ ਨੇ ਪੈਸਾ ਖਾਧਾ ਇੰਡੀਅਨ ਚੈਂਬਰ ਤੋਂ ਵੀ ਉਹਨੂੰ ਕਿਤੇ ਡਿਕਲੇਅਰ ਨਹੀਂ ਕੀਤਾ। ਇਹ ਨਵੈਂਦੂ ਮਿਸ਼ਰਾ ਨੇ ਜਿਹਨੇ ਪੈਸੇ ਖਾਧੇ ਤੇ 11,000 ਪਾਉਂਡ ਉੱਥੋਂ ਤੇ ਰਿਸੈਪਸ਼ਨ ਦੇ, ਇਹ ਜਿੰਨੀ ਇਹਨੇ ਪਿਛਲੇ ਸਾਲਾਂ 'ਚ 14 ਲਿਖਤੀ ਸਵਾਲ ਪੁੱਛੇ ਨੇ ਮਿਨਿਸਟਰੀ ਤੋਂ UK ਰਿਲੇਸ਼ਨਸ ਵਿਦ ਇੰਡੀਆ, ਬਟ ਡਿਡ ਨਾਟ ਹਾਈਲਾਈਟ ਡੋਨੇਸ਼ਨਸ। ਇਹ ਖਬਰ ਕਿਸੇ ਹੋਰ ਨੇ ਨਹੀਂ, ਵਾਸ਼ਿੰਗਟਨ DC ਦਾ ਪੋਲੀਟਿਕੋ ਜਿਹੜਾ ਇਸ ਕਿਸਮ ਦੇ ਪ੍ਰਗਟਾਵੇ ਕਰਦਾ, ਉਹਨਾਂ ਨੇ ਇਸ ਖਬਰ ਨੂੰ ਛਾਪਿਆ। 21 ਨਵੰਬਰ ਦੀ ਖਬਰ ਹੈ ਕਿ ਲੇਬਰ MP asked a series of parliamentary questions on Indian interests while failing to declare he had accepted donations worth thousands of pounds from Indian organizations. Navendra Mishra, the MP for Stockport, tabled 14 written questions relating to UK relations with India since September 2023. Scrutiny of House of Commons records by Politico shows. Politico भी ਇਹਨਾਂ ਦੇ ਪਿੱਛੇ ਪੈ ਗਿਆ, ਉਹਨਾਂ ਨੇ ਸਕਰੂਟਨੀ ਕੀਤੀ, ਉਹਨਾਂ ਨੇ 14 ਸਵਾਲ ਪੁੱਛੇ ਨੇ। ਔਰ ਡਿਊਰਿੰਗ ਦਾ ਸੇਮ ਪੀਰੀਅਡ ਰਿਕਾਰਡ ਸ਼ੋ ਹੀ ਰਿਸੀਵਡ 4,929 ਪਾਉਂਡਸ from Indian High Commission to sponsor a reception at last year's Labour Party conference. He also accepted a trip to several cities in India valued at 11,304 pounds from the Federation of Indian Chambers of Commerce and Industry. A Labour spokesperson said Navendra Mishra has consistently declared his interest when speaking in Parliament. Having not done this for written questions, he has notified the Commons Register. So ਇਹ ਵੀ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਉਹ ਅਮਰੀਕਾ 'ਚ ਤਾਂ ਸ਼ਾਇਦ ਅਜੇ ਇਹਨੂੰ ਇੱਕੋ ਹੀ ਕੇਸ 'ਚ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਹੀ ਜ਼ਿਆਦਾ ਐਕਸਪੋਜ਼ ਹੋਣਗੇ, ਲੇਕਿਨ UK ਦੇ ਵਿੱਚ ਵੀ ਕਿਵੇਂ ਇਹਨਾਂ ਨੇ ਕਰਪਟ ਕੀਤੇ ਨੇ MP, ਕੈਨੇਡਾ 'ਚ ਤਾਂ ਟਰੰਪ ਕਾਰਡ, ਜਸਟਿਨ ਟਰੂਡੋ, ਆਸਟ੍ਰੇਲੀਆ 'ਚ ਵੀ ਸਾਹਮਣੇ ਆਏਗਾ ਕਿ ਕਿਨੇ ਖਾਧੇ ਨੇ। ਤੇ ਫਿਰ ਜਦੋਂ ਖਾ ਲੈਂਦੇ ਹੋ ਤੇ ਸਾਡੇ ਮਾਤਾ ਜੀ ਕਹਿੰਦਾ ਹੁੰਦਾ ਸੀ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਫਿਰ ਜਿਹਦਾ ਤੁਸੀਂ ਜਿਹਦੀ ਚੂਰੀ ਖਾਈਏ ਉਹਦੇ ਗੁਣ ਗਾਈਏ। ਸੋ ਇਹ ਵੀ ਸਕੈਂਡਲ ਇਹਨਾਂ ਦਾ ਬਹੁਤ ਜਲਦੀ ਕਿ ਕਿਵੇਂ ਇਹ ਕਰਪਟ ਇੰਡੀਅਨ ਸਿਸਟਮ ਨੇ ਉਸ ਕਰਪਸ਼ਨ ਨੂੰ ਇਹਨਾਂ ਖੂਬਸੂਰਤ ਲੋਕਤੰਤਰੀ ਮੁਲਕਾਂ ਦੇ ਵਿੱਚ ਵੀ ਲਿਆਂਦਾ, ਇਹ ਵੀ ਸਾਹਮਣੇ ਆਏਗਾ। ਸੋ ਇਹ ਸਾੜ ਸਤੀ ਦਾ ਇਲਾਜ ਹੁਣ ਬਨਾਰਸ, ਕੁਰੂਕਸ਼ੇਤਰ ਔਰ ਹਰਿਦੁਆਰ, ਰਿਸ਼ੀਕੇਸ਼, ਕੇਦਾਰਨਾਥ, ਉਹਦੇ ਸਾਰੇ ਪਾਂਡੇ ਇਕੱਠੇ ਹੋਣ ਔਰ ਇਹ ਕੋਈ ਵੱਡਾ ਯੁੱਗ ਕਰਨ ਕਿ ਜੀ ਭਾਈ ਇਹ ਜਿਹੜੀ ਸਾੜ ਸਤੀ ਆਈ ਹੈ ਇਹ ਇਕੱਲੀ ਮੋਦੀ ਤੇ ਨਹੀਂ ਆਈ, ਇਹ ਹੁਣ ਭਾਰਤ ਮਾਤਾ ਤੇ ਆਈ ਹੈ, ਵੀ ਇਹਦਾ ਨਿਵਾਰਨ ਕਿਵੇਂ ਕਰਨਾ। ਜੀ ਰਾਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਸਿੱਧ ਪਬਲੀਕੇਸ਼ਨ ਵਾਇਰ ਨੇ ਇੱਕ ਨਾਮੀ ਪੱਤਰਕਾਰ ਰਾਹੁਲ ਬੇਦੀ ਦੀ ਸਟੋਰੀ ਛਾਪੀ ਹੈ, ਜਿਸ ਵਿੱਚ ਇਹ ਅੰਦੇਸ਼ਾ ਲਾਇਆ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਅਹੁਦੇ ਦੀ ਸਹੁੰ ਚੱਕਣ ਤੋਂ ਪਹਿਲਾਂ ਜੇ ਭਾਰਤ ਅਮਰੀਕਨ ਜੰਗੀ ਜਹਾਜ਼ਾਂ ਦਾ $25 ਬਿਲੀਅਨ ਦਾ ਸੌਦਾ ਮਨਜ਼ੂਰ ਕਰ ਲੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਤਵੰਤ ਸਿੰਘ ਪੰਨੂ ਮਰਡਰ ਪਲਾਟ ਕੇਸ ਚੋਂ ਭਾਰਤ ਦਾ ਛੁਟਕਾਰਾ ਹੋ ਸਕਦਾ ਹੈ। ਕੀ ਇਹ ਕਿਆਸ ਰਾਈ ਹੈ ਜਾਂ ਭਾਰਤੀ ਹਾਕਮ ਇਸ ਡੀਲ ਤੇ ਕੰਮ ਕਰ ਰਹੇ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਅਸੀਂ ਰਿਪੀਟਡਲੀ ਕਹੀ ਹੈ ਕਿ ਵੀ ਜੋ ਵੀ ਕੈਨੇਡਾ 'ਚ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਇੰਕਸ਼ਾਫ ਕੀਤਾ ਕਿ ਭਾਰਤੀ ਏਜੰਟ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਪਿੱਛੇ ਨੇ, ਔਰ ਜਿਵੇਂ ਜਸਟਿਨ ਟਰੂਡੋ ਨੇ ਹੁਣ ਵੀ G20 ਦੇ ਮੌਕੇ ਜੇ ਮੋਦੀ ਨਾਲ 1-to-1 ਔਰ ਬਾਈਡਨ ਨੇ ਵੀ ਉਹਨਾਂ ਨੂੰ ਬਿਠਾਇਆ ਔਰ ਇੰਡੀਅਨ ਆਫੀਸ਼ੀਅਲਸ ਬਾਰੇ ਵੀ ਟਰੂਡੋ ਨੇ ਆਪਣਾ ਸਟੈਂਡ ਕਾਇਮ ਰੱਖਿਆ ਹੋਇਆ। ਔਰ ਇਨ ਦਾ ਮੀਨ ਟਾਈਮ ਗਲੋਬ ਐਂਡ ਮੇਲ ਨੇ ਇਸ ਸਾਰੀ ਖੇਡ 'ਚ ਚੰਡਾਲ ਚੌਂਕੜੀ ਨੂੰ ਜ਼ਿੰਮੇਵਾਰ ਦੱਸਿਆ, ਜਿਹਦੇ 'ਚ ਮੋਦੀ, ਅਜੀਤ ਡੋਵਲ, ਐਸ ਜੈ ਸ਼ੰਕਰ ਵੀ ਸ਼ਾਮਲ ਨੇ ਅਮਿਤ ਸ਼ਾਹ ਦੇ ਨਾਲ। ਤਾਂ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਜੋ ਵੀ 5 ਆਈਜ਼ ਕੰਟਰੀਜ਼ ਦੇ ਵਿੱਚ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਿਖਿਲ ਗੁਪਤਾ ਜਾਂ ਜੋ ਪਲਾਟ ਚੱਲ ਰਿਹਾ ਸੀ ਉਸ ਬਾਰੇ ਵੀ ਜੇ ਕੈਨੇਡਾ ਨੂੰ ਪਹਿਲਾਂ ਸਾਊਂਡ ਕੀਤਾ ਹੈ ਤਾਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਹੀ ਕੀਤਾ। ਸੋ ਇਸ ਸਾਰੇ ਦੇ ਉੱਤੇ ਜੋ ਭਾਰਤ ਦਾ ਸ਼ਿਕੰਜਾ ਕੱਸਣਾ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਉਸ ਨੂੰ ਜ਼ਿੰਮੇਵਾਰ ਦੱਸਣਾ, ਇਹ ਅਮਰੀਕਾ ਦਾ ਹੀ ਮਾਸਟਰਮਾਈਂਡ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਹੁਣ ਬਾਣੀਆਂ ਦਿੱਲੀ ਦੇ ਵਿੱਚ ਬੈਠਾ ਬ੍ਰਾਹਮਣ ਬਾਣੀਆਂ ਕੰਬੀਨੇਸ਼ਨ ਇਸ ਨੂੰ ਸਮਝਦਾ ਹੈ ਕਿ ਵੀ ਅਸੀਂ ਹੁਣ ਉਸ ਜਾਲ ਦੇ ਵਿੱਚ ਫਸ ਗਏ ਹਾਂ। ਕਿੱਥੇ ਤਾਂ ਵਿਸ਼ਵ ਗੁਰੂ ਬਣ ਕੇ ਤੇ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਸੀ, ਕਦੇ ਜਾ ਕੇ ਪੁਤਿਨ ਨੂੰ ਚੰਬੜ ਰਿਹਾ ਸੀ ਭਾਲੂ ਵਾਂਗ, ਕਦੇ ਰਸ਼ੀਅਨ ਸੈਂਕਸ਼ਨਸ ਜਿਹੜੀਆਂ ਉਹਦੇ 'ਤੇ ਲਾਈਆਂ ਸੀ ਉਹਨੂੰ ਜਿਹੜਾ ਉਹ ਆਪਣੇ ਆਇਲ ਖਰੀਦ ਕੇ 300 ਗੁਣਾ ਜ਼ਿਆਦਾ ਕਰੂਡ ਆਇਲ ਔਰ ਉਹਨੂੰ ਹੀ ਵਾਪਸ ਯੂਰਪ ਦੀ ਮਾਰਕੀਟ 'ਚ ਲਿਆ ਕੇ ਰਸ਼ੀਆ ਨੂੰ ਮਾਲਾਮਾਲ ਕਰ ਰਹੇ ਸੀ ਔਰ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਸੀ। ਤੇ ਅਮਰੀਕਾ ਨੇ ਐਸਾ ਧੋਬੀ ਪਟੜਾ ਮਾਰਿਆ ਤੇ ਪੰਜਾਬੀ ਦਾ ਅਖਾਣ ਹੈ ਕਿ ਵੀ ਐਨ ਚਿੱਤ ਕਰਕੇ ਰੱਖ ਦਿੱਤਾ। ਹੁਣ ਜਦੋਂ ਤੁਸੀਂ ਇਹਨਾਂ ਦੇ ਮਾਈਂਡਸੈਟ ਨੂੰ ਦੇਖੋਗੇ ਕਿ ਵੀ ਇਹ ਚਾਣਕਿਆ ਦੀ ਨੀਤੀ ਦੀ ਗੱਲ ਜਦੋਂ ਹੁੰਦੀ ਹੈ ਤੇ ਉਹ ਸਾਮ ਦਾਮ ਦੰਡ ਭੇਦ ਹੀ ਇਸ ਦੇ ਦੁਆਲੇ ਘੁੰਮਦੇ ਨੇ। ਵੀ ਪਹਿਲਾਂ ਤਾਂ ਗਧੇ ਨੂੰ ਪਿਓ ਕਹਿਣਾ, ਉਹ ਹੁਣ ਹੋ ਗਿਆ ਦਾਮ ਖਰੀਦਣਾ, ਜਿੰਨਾ ਪੈਸਾ ਤੁਸੀਂ ਪੇ ਕਰ ਸਕਦੇ ਹੋ, ਬਿਲਕੁਲ ਸਜ਼ਾ ਦੇਣੀ ਤੇ ਆਪਸ ਤੋੜਨਾ। ਹੁਣ ਇਸ ਮਾਮਲੇ 'ਚ ਚਾਰੋਂ ਚੀਜ਼ਾਂ ਤਾਂ ਫੇਲ ਹੋ ਗਈਆਂ। ਅਮਰੀਕਾ ਨਾਲ ਕੀ ਕਰਨਗੇ? ਸਾਮ ਹੀ ਕਰ ਸਕਦੇ ਨੇ, ਪਰ ਉਹਦੇ 'ਚ ਹੁਣ ਅਮਰੀਕਨ ਇਹ ਅੱਗੋਂ ਉਹਨਾਂ ਦੇ ਵੀ ਪਿਓ ਨੇ, ਵਪਾਰੀਆਂ ਦੇ ਵਪਾਰੀ, ਸੌਦੇਬਾਜ਼ੀ ਕਿ ਵੀ ਸਾਡੇ ਆਓਗੇ ਤੇ ਕੀ ਲਿਆਓਗੇ ਤੇ ਅਸੀਂ ਤੁਹਾਡੇ ਆਵਾਂਗੇ ਤੇ ਕੀ ਦੇਵਾਂਗੇ, ਨੋ ਫ੍ਰੀ ਲੰਚ। ਹੁਣ ਇਸ ਸਾਰੇ 'ਚ ਮੈਂ ਵੀ ਇਹ ਸੋਚ ਰਿਹਾ ਸੀ, ਔਰ ਜਿਵੇਂ ਇਹ ਵੀ ਡਿਸਕਸ਼ਨ ਸਾਨੂੰ ਵੀ ਬਹੁਤ ਸਾਰਿਆਂ ਨੇ ਸਵਾਲ ਪੁੱਛਿਆ ਜਦੋਂ ਪ੍ਰੈਜ਼ੀਡੈਂਟ ਟਰੰਪ ਜਿੱਤੇ ਇਲੈਕਸ਼ਨ, ਕਿ ਇਹਦੇ ਨਾਲ ਕੀ ਫਰਕ ਪਏਗਾ, ਸਾਡੀ ਮੂਵਮੈਂਟ ਨੂੰ ਕੀ ਫਰਕ ਪਏਗਾ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਕੀ ਫਰਕ ਪਏਗਾ, ਜੋ ਭਾਰਤ ਦੀਆਂ ਕਰਤੂਤਾਂ ਨੇ ਉਹਨਾਂ ਨੂੰ। ਤਾਂ ਸਾਡਾ ਇਹ ਸੀ ਕਿ ਵੀ ਦੇਖੋ, ਅਮਰੀਕਾ ਦੇ ਵਿੱਚ ਡਿਫੈਂਸ, ਫੋਰਨ ਅਫੇਅਰਸ, ਇਹ ਨੋ ਮੈਟਰ ਪ੍ਰੈਜ਼ੀਡੈਂਟ ਕੌਣ ਬਣਦਾ ਜਾਂ ਕੀ ਹੈ, ਇਹਨੂੰ ਪੈਂਟਾਗਨ ਜਾਂ ਜਿਹਦੇ ਲਈ ਡੀਪ ਸਟੇਟ ਹੁੰਦਾ ਉਹ ਫਰਕ ਨਹੀਂ ਪੈਂਦਾ। ਉਹ ਪਾਲਿਸੀਜ਼ ਥੋੜ੍ਹੀਆਂ ਬਹੁਤ ਉੱਪਰ ਥੱਲੇ ਹੁੰਦੀਆਂ ਨੇ। ਬਾਈ ਐਂਡ ਲਾਰਜ ਹਰ ਅਮਰੀਕਨ ਪ੍ਰੈਜ਼ੀਡੈਂਟ ਹੋਏ ਜਾਂ ਅਮਰੀਕਨ ਕਾਰਕੁਨ ਹੋਏ ਕਿਤੇ ਵੀ ਬੈਠਾ, ਉਹਦੇ ਲਈ ਨੈਸ਼ਨਲ ਇੰਟਰਸਟ ਮੈਟਰ ਕਰਦਾ। ਸੋ ਇਹ ਮੈਟਰ ਨਹੀਂ ਕਰੇਗਾ ਜਦੋਂ ਇੱਕ ਵਾਰੀ ਤੁਸੀਂ ਬੈਠ ਗਏ। ਹੁਣ ਇੱਕ ਪੀਰੀਅਡ ਜਿਹੜਾ ਹੈ ਉਹ ਟ੍ਰਾਂਜ਼ੀਸ਼ਨਲ ਪੀਰੀਅਡ ਹੈ। ਹੁਣ 20 ਜਨਵਰੀ ਨੂੰ ਇਹਨੇ ਟਰੰਪ ਨੇ ਜਿਹੜਾ ਉਹ ਸਹੁੰ ਚੁੱਕਣੀ ਹੈ, ਉਦੋਂ ਤੱਕ ਆਪਣੀਆਂ ਟੀਮਾਂ ਬਣਾ ਰਿਹਾ ਹੈ ਆਪਣੇ ਜੋ ਜਿਹਨੂੰ ਨੋਮੀਨੇਟ ਕਰਨ। ਹੁਣ ਇੰਡੀਅਨਸ ਨੂੰ ਇਹ ਪਤਾ ਕਿ ਵਾਂਸ ਇਨ ਦਾ ਸੈਡਲ ਟਰੰਪ ਆ ਕੇ ਬੈਠ ਗਿਆ, ਫਿਰ ਜੋ ਕੁਝ ਵੀ ਐਕਸ਼ਨ ਹੈ ਸਾਰੇ ਪਾਸੇ ਦੇਖਿਆ ਜਾਏਗਾ। ਅਮਰੀਕਨ ਲਾਅ ਐਨਫੋਰਸਮੈਂਟ ਵਾਲਾ ਪਾਰਟ ਤਾਂ ਉਹ ਤਾਂ ਚੱਲੇਗਾ, ਉਹ ਨਿਖਿਲ ਗੁਪਤਾ ਹੋਏ, ਵਿਕਾਸ ਯਾਦਵ ਹੋਏ, ਉਹਨੂੰ ਤਾਂ ਟਰੰਪ ਦਾ ਪਿਓ ਵੀ ਜਿਹੜਾ ਨਹੀਂ ਕਰ ਸਕਦਾ। ਹਾਂ, ਜਿਹੜਾ ਅਮਰੀਕਾ ਨੇ ਹੁਣ ਬ੍ਰੌਡਰ ਦਾਇਰਾ ਕੀਤਾ, ਜਿਹੜਾ ਕੈਨੇਡਾ ਰਾਹੀਂ ਸਾਹਮਣੇ ਆਇਆ ਵੀ ਅਮਿਤ ਸ਼ਾਹ ਵੀ ਆ ਗਿਆ, ਮੋਦੀ ਵੀ ਆ ਗਿਆ, ਐਸ ਜੈ ਸ਼ੰਕਰ ਵੀ ਆ ਗਿਆ, ਇਹ ਕਿਉਂਕਿ ਸਟੋਰੀਜ਼
ਥਰੋ ਕੀਤੀਆਂ ਜਾ ਰਹੀਆਂ, ਅਜੇ ਕੋਈ ਕੰਕਰੀਟ ਐਵੀਡੈਂਸ ਤਾਂ ਆ ਨਹੀਂ ਰਹੀ। ਇਹ ਉਹ ਹੈ ਜਿਹੜਾ ਨੈਗੋਸ਼ੀਏਬਲ ਹੈ, ਜਿਹੜਾ ਇਹਨਾਂ ਨੂੰ ਲੱਗਦਾ ਹੈ ਕਿ ਵੀ ਚਲੋ ਉਹਦੀ ਤਾਂ ਬਲੀ ਚਾੜ੍ਹੀ, ਵਿਕਾਸ ਯਾਦਵ ਦੀ ਵੀ ਚਾੜ੍ਹਤੀ, ਨਿਖਿਲ ਗੁਪਤੇ ਦੀ ਵੀ ਚਾੜ੍ਹੀ, ਹੋਇਆ ਰੋਗ ਕਿ ਜਿਹੜਾ ਪੋਲੀਟੀਕਲੀ ਉਹਨਾਂ ਦਾ ਸਾਰਾ ਸਿਸਟਮ ਹੀ ਘੜੀਸ ਕੇ ਜਿਹੜਾ ਉਹ ਕ੍ਰਿਮੀਨਲ ਵਾਰ ਕ੍ਰਾਈਮ, ਜਿਵੇਂ ਕੱਲ ਅਸੀਂ ਕਿਹਾ ਸੀ ਕਿ ਬਈ ਕੈਨੇਡਾ ਇਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਔਰ ਅਮਰੀਕਾ 'ਚ ਵੀ ਇਹਨਾਂ ਨੇ ਮਰਡਰ ਪਲਾਟ ਕੀਤਾ, ਇਹਨੂੰ ਜਵਾਬ ਦੇ ਬਣਾਇਆ। ਹੁਣ ਉੱਥੇ ਬੈਠੇ ਬਾਣੀਏ ਦਾ ਮਾਈਂਡ ਇਹ ਚੱਲ ਰਿਹਾ ਹੈ ਕਿ ਵੀ ਇਹ ਜਿਹੜਾ ਟ੍ਰਾਂਜੀਸ਼ਨਲ ਪੀਰੀਅਡ ਹੈ ਟਰੰਪ ਦਾ, ਇਹ ਨਵੰਬਰ, ਦਸੰਬਰ, ਜਨਵਰੀ 'ਚ ਜਿਹੜੇ 2-2.5 ਮਹੀਨੇ ਨੇ, ਇਹਦੇ 'ਚ ਕੋਈ ਡੀਲ ਇਹਦੇ ਨਾਲ ਸਟ੍ਰਾਈਕ ਕਰ ਲਈ ਜਾਏ ਵੀ ਡੀਲ ਮੇਕਰ ਹੈ। ਇਹ ਕਹਿੰਦੇ ਨੇ ਵੀ ਟਰੰਪ ਜਿਹੜਾ ਹੈ ਉਹ ਡੀਲ ਮੇਕਰ ਹੈ। ਹੁਣ ਇਹ ਜਿਹੜੀ ਕਹਾਣੀ ਹੈ ਇਹ ਕਿਸੇ ਯੈਲੋ ਰੈਗ 'ਚ ਨਹੀਂ ਛਪੀ ਕਿ ਮਾੜਾ ਮੋਟਾ ਕਿਸੇ ਨੇ ਉਹ ਜਿਹੜਾ ਬਾਜ਼ਾਰ ਮਾਰਕਾ ਜਿਹੜਾ ਕੋਈ ਅਖਬਾਰ ਹੈ, ਵਾਇਰ, ਇਹਦੀ ਬੜੀ ਕ੍ਰੈਡੀਬਿਲਿਟੀ ਹੈ ਕਿਉਂਕਿ ਇਹ ਕ੍ਰਿਟੀਕਲ ਵੀ ਹੈ ਗਵਰਨਮੈਂਟ ਦਾ, ਸਟੋਰੀਜ਼ ਵੀ ਕੱਢ ਕੇ ਲਿਆਉਂਦੇ ਨੇ। ਔਰ ਇਹ ਜਦੋਂ ਇਹ ਪੈਗਾਸਸ ਔਰ ਦੂਸਰੇ ਤੀਸਰੇ ਦੇ ਮੁੱਦੇ ਤੇ ਜਾਂ ਡਿਸਇਨਫੋ ਲੈਬ ਜਿਹੜੇ ਵੱਡੇ ਨੈਟਵਰਕ ਜਿਨ੍ਹਾਂ ਨੇ ਬਣਾਏ ਉਹਦਾ ਵੀ ਇਹ ਹਿੱਸਾ ਸੀ। ਹਾਲਾਂਕਿ ਹੈ ਤਾਂ ਇੰਡੀਅਨ ਨੈਸ਼ਨਲਿਸਟ। ਹੁਣ ਉਹਨਾਂ ਦੇ ਵਿੱਚ ਵੀ ਜਿਹੜਾ ਰਾਹੁਲ ਬੇਦੀ ਹੈ ਬੜਾ ਪ੍ਰੋਮੀਨੈਂਟ ਜਰਨਲਿਸਟ ਹੈ। ਹੁਣ ਅੱਜ ਜਿਹੜੀ ਸਟੋਰੀ ਭਾਵੇਂ ਸਵਾਲੀਆ ਨਿਸ਼ਾਨ ਲਾ ਕੇ ਲਾਈ, ਉਹ ਇਹਨਾਂ ਦਾ ਹੀ, ਬ੍ਰਾਹਮਣਾਂ ਦਾ ਹੀ ਪਦਾਰਥ ਵਿਗਿਆਨ ਦਾ ਇੱਕ ਅਸੂਲ ਹੈ ਕਿ ਜਹਾਂ ਜਹਾਂ ਧੂਆਂ ਹੈ ਵਹਾਂ ਵਹਾਂ ਆਗ ਹੈ। ਜਦੋਂ ਧੂਆਂ ਉੱਡ ਰਿਹਾ ਹੈ ਕਿਤੇ, ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਹੈ, ਐਵੇਂ ਧੂਆਂ ਨਹੀਂ ਹੋਏਗਾ। ਹੁਣ ਈਵਨ ਜੇ 3 ਪੇਜ ਦੀ ਇਹ ਸਟੋਰੀ ਰਾਹੁਲ ਬੇਦੀ ਵਾਇਰ ਦੇ ਵਿੱਚ ਕਰਦਾ, ਇਹ ਤਾਂ ਧੂਆਂ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਜਿਹੜੀ ਹੈ ਸੁਲਗ ਰਹੀ ਹੈ। ਔਰ ਇਹ ਸਟੋਰੀ ਹੈ could a transsectional Trump leverage the Pannu case to get Modi to buy US fighter aircraft? Question mark. ਹੁਣ ਇਹਦਾ ਲਬੇ ਲਬਾਬ ਇਹ ਹੈ ਸਾਰੀ ਸਟੋਰੀ ਦਾ ਕਿ ਵੀ ਜਿਹੜਾ ਪੋਲੀਟੀਕਲੀ ਇਹ ਸਾਰੇ ਫਸ ਗਏ ਨੇ, ਅਮਰੀਕਾ ਨੇ ਆਪਣੇ ਜਾਲ 'ਚ ਸਾਰੀ ਪੋਲੀਟੀਕਲੀ ਇੱਥੋਂ ਆਫ ਦਾ ਹੁੱਕ ਹੋਣ ਦੇ ਲਈ ਜੇ $25 ਬਿਲੀਅਨ ਦੀ ਡੀਲ ਜਿਹੜੀ ਜਹਾਜ਼ਾਂ ਦੀ ਅਮਰੀਕਾ ਦੀ ਫਸੀ ਹੋਈ ਹੈ ਇੰਡੀਆ ਨਾਲ, ਜੇ ਇੰਡੀਆ ਇਹ ਕਹੇ ਜੀ ਠੀਕ ਹੈ ਅਸੀਂ ਇਹ $25 ਬਿਲੀਅਨ ਦੇ ਜਹਾਜ਼ ਖਰੀਦਾਂਗੇ ਤੁਹਾਡੇ ਤੋਂ, ਪਰ ਸਾਡੀ ਜਾਨ ਛੱਡ ਦਿਓ ਇਹਦੇ ਤੇ ਪੰਨੂ ਕੇਸ, ਉਹਨੇ ਕਿਹਾ ਵੀ ਕੀ ਇਹ ਪੋਸੀਬਲ ਹੈ? ਔਰ ਇਸ ਪੀਰੀਅਡ 'ਚ ਜਦੋਂ ਟ੍ਰਾਂਸੈਕਸ਼ਨਲ ਇਹ ਅਜੇ ਇੱਕ ਤੋਂ ਦੂਜੇ ਪਰ ਜਾ ਰਿਹਾ, ਅਜੇ ਟ੍ਰਾਂਜੀਸ਼ਨ ਹੋਣੀ ਹੈ ਇੱਕ ਤੋਂ ਦੂਜੇ ਦੀ, ਕੀ ਟਰੰਪ ਦੇ ਨਾਲ ਪਹਿਲਾਂ ਹੀ, ਤਾਂ ਕਿ ਜਦੋਂ ਟਰੰਪ ਸੈਡਲ ਦੇ ਵਿੱਚ ਆਏਗਾ ਐਜ਼ ਏ ਪ੍ਰੈਜ਼ੀਡੈਂਟ ਹੋਏਗਾ, ਉਹ ਕਹੇਗਾ ਜੀ ਠੀਕ ਹੈ ਇਹਦੇ ਤੇ ਅਸੀਂ ਹੱਥ ਹੌਲਾ ਕਰ ਦਿੰਦੇ ਹਾਂ ਪੋਲੀਟੀਕਲੀ, ਬਾਕੀ ਲਾ ਐਨਫੋਰਸਮੈਂਟ, ਜਸਟਿਸ ਡਿਪਾਰਟਮੈਂਟ ਜਾਂ FBI ਨਾਲ ਤਾਂ ਅਸੀਂ ਨਹੀਂ, ਉਹ ਤਾਂ ਜਾਏਗਾ ਹੀ ਜਾਏਗਾ। ਔਰ ਇਸ ਨੂੰ ਉਹਨੇ ਕਿਹਾ ਵੀ ਇਹ ਇੱਕ ਜੂਆ ਹੈ, ਦਾ ਹੈ। ਸੱਚ ਏ ਗੈਂਬਿਟ would eventually depend on the culpability levels of the India security establishment in the Sikh activists' intended killing and the credibility of its denials, which so far has been somewhat questionable. ਇਹ opening ਜੁਮਲਾ ਹੈ ਇਸ ਸਾਰੇ ਆਰਟੀਕਲ ਦਾ। ਔਰ ਉਹਦੇ 'ਚ ਉਹਨਾਂ ਨੇ ਇੱਕ ਪਾਸੇ ਜਿਹੜਾ ਉਹ ਪੰਨੂ ਦੀ ਵਿਚਕਾਰ ਫੋਟੋ ਲਾਈ, ਇੱਕ ਪਾਸੇ ਮੋਦੀ ਬੈਠਾ ਹੈ, ਟਰੰਪ ਬੈਠਾ ਹੈ, ਔਰ 4 ਚੁਫੇਰੇ 5-6 ਫੋਟੋਆਂ ਪੰਨੂ ਦੀਆਂ। ਔਰ ਇਹ ਕਿਹਾ ਕਿ ਵੀ ਇਹ ਜੇ ਇਹ ਜਿਹੜਾ ਟਰੰਪ ਹੈ ਜਿਹੜਾ ਸੌਦੇਬਾਜ਼ੀ 'ਚ ਯਕੀਨ ਰੱਖਦਾ ਹੈ ਕਿ ਇਹ ਜੇ ਇਸ ਟ੍ਰਾਂਜੈਕਸ਼ਨ, ਇਹ ਸੌਦੇਬਾਜ਼ੀ ਇਹਦੇ ਨਾਲ ਹੋ ਜਾਏ ਟਰੰਪ ਨਾਲ ਇਸ ਪੀਰੀਅਡ 'ਚ ਹੀ, ਜਦੋਂ ਤੱਕ ਕਿ ਉਹਨੇ ਹੋਣਾ ਕਿ ਵੀ ਅਸੀਂ $25 ਬਿਲੀਅਨ ਦੇ ਜਿਹੜਾ ਜਹਾਜ਼ ਖਰੀਦ ਲੈਣੇ ਆ, ਤੁਸੀਂ ਸਾਡੀ ਜਾਨ ਛੱਡੋ। ਉਹਨੇ ਕਿਹਾ ਵੀ ਇਹ ਵੈਸੇ ਤਾਂ ਡਿਪੈਂਡ ਕਰਦਾ ਵੀ ਇਹਨਾਂ ਦਾ ਕਿੰਨਾ ਕੁ ਦੋਸ਼ ਹੈ ਇੰਡੀਆ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਆਲਰੇਡੀ ਸਬੂਤ ਨੇ ਉਸ ਤੋਂ ਇਹ ਲੱਗਦਾ ਹੈ ਕਿ ਵੀ ਭਾਰਤ ਇਸ ਦੇ ਵਿੱਚ ਫਸਿਆ ਹੋਇਆ ਹੈ। ਔਰ ਇਹਨੇ ਸ਼ੁਰੂਆਤ ਕੀਤੀ ਕਿ ਭਾਈ Donald Trump's comeback to the US presidency has spawned optimistic speculation in Indian security and defense circles that a line is likely to be drawn by his incoming administration under the disquieting issue regarding the Modi government's alleged involvement in Sikh separatist leader Gurupatwant Pannu's planned assassination in New York last year. ਕਿ ਪਿਛਲੇ ਸਾਲ ਦੀ ਜਿਹੜੀ ਇਹ ਕਹਾਣੀ ਹੈ, ਉਹਨਾਂ ਨੇ ਕਿਹਾ ਵੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਇਸ ਦੇ ਉੱਤੇ ਕੋਈ ਨਾ ਕੋਈ ਸਾਨੂੰ ਰਾਹਤ ਮਿਲ ਸਕੇ। ਪਰ ਉਹਨਾਂ ਨੇ ਕਿਹਾ ਕਿ ਬਟ a cross section of senior military veterans and analysts believe that any US willingness to help Modi
bury affair Pannu could come at a heavy price under Trump, which they anticipate may well be the $25 billion purchase of the 114 US fighters by the Indian Air Force as part of its long pending multi-role fighter aircraft requirements. उन्होंने किया ਇਹਦਾ ਮਤਲਬ ਵੀ ਆਲਰੇਡੀ ਇਸ ਲਾਈਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਜੀ ਸਾਡੀ ਜਾਨ ਛੱਡੋ। ਉਹਨੇ ਕਿਹਾ ਵੀ ਇਹ ਹੁਣ ਡਿਪੈਂਡ ਕਰੇਗਾ ਕਿ $25 ਬਿਲੀਅਨ ਦੇ 114 ਨੇ US ਫਾਈਟਰ ਜਿਹੜੇ ਡੀਲ ਥਰੂ ਨਹੀਂ ਸੀ ਹੋ ਰਹੀ। ਉਹਨਾਂ ਨੇ ਕਿਹਾ ਕਿ ਭਾਈ ਇਹ ਚੱਲ, ਫਿਰ ਉਹਨੇ ਲੰਬੀ ਚੌੜਾ ਇਹ ਆਰਟੀਕਲ ਹੈ ਜਿਹਦਾ ਕੋਈ ਬਹੁਤੀ ਰੈਲੇਵੈਂਸ ਨਹੀਂ ਹੈ, ਪਰ ਉਹਨੇ ਬਲੂਮਬਰਗ ਦਾ ਐਨਾਲਿਸਿਸ ਦਿੱਤਾ ਹੈ ਕਿ ਵੀ ਹਰਦੀਪ ਨਿੱਜਰ ਦੇ ਕੇਸ 'ਚ ਵੀ ਕੀ ਇਨਵੋਲਵਮੈਂਟ ਹੈ, ਦੂਜਾ ਹੈ। ਔਰ ਇਸ ਸਾਰੇ ਦੇ ਚਲਦਿਆਂ ਫਿਰ ਇਹਨੇ ਕਲੋਜ਼ ਕੀਤਾ ਆਰਟੀਕਲ, ਆਪਣਾ ਲਾਸਟ ਪੈਰਾਗ੍ਰਾਫ ਹੈ। ਫਿਰ ਜਹਾਜ਼ ਕੀ ਨੇ, ਉਹਨਾਂ ਦੀ ਕੈਪੇਬਿਲਿਟੀ ਹੈ, ਮਿਗ ਨਾਲ ਕੀ ਹੈ ਜਿਹੜਾ ਟੈਕਨੀਕਲ ਆਸਪੈਕਟ ਹੈ। ਟਰੰਪਸ ਪੋਸੀਬਲ 에ਅਰਕ੍ਰਾਫਟ ਫॉर ਪੰਨੂ ਗਏ, ਹੁਣ ਉਹਨੇ ਕੋਟ ਅਨਕੋਟ ਚ ਕੀਤਾ, ਜਿਵੇਂ ਹੁੰਦਾ ਨਾ ਵੀ ਇਹ ਫਰੇ ਵੀ ਅਸੀਂ ਇਹ ਛੱਡਿਆ ਤੁਸੀਂ ਇਹ ਛੱਡਿਆ। ਉਹਨੇ ਕਿਹਾ ਵੀ ਇਹ ਜਿਹੜੀ ਗੈਂਬਿਟ ਹੈ 에ਅਰਕ੍ਰਾਫਟ $25 ਬਿਲੀਅਨ ਦਾ ਸੌਦਾ ਵਰਸਸ ਪੰਨੂ ਕੇਸ ਚੋਂ ਖਲਾਸੀ would eventually depend on the culpability level of India's security establishment, ਕਿ ਵੀ ਕਿਸ ਲੈਵਲ ਦਾ ਇੰਡੀਆ ਨੇ ਇਹ ਕ੍ਰਾਈਮ ਕੀਤਾ, ਇਸ ਤੇ ਡਿਪੈਂਡ ਕਰੇਗਾ। ਸਿੱਖ ਐਕਟਿਵਿਸਟ ਦੀ ਇੰਟੈਂਡਡ ਕਿਲਿੰਗ and the credibility of its denial, which so far has been somewhat questioned. ਜਿਹੜੀ denial ਹੈ ਇੰਡੀਆ ਦੀ ਉਹ questionable ਹੈ, convincing ਨਹੀਂ ਹੈ। If so, it is conceivable that Trump's scheme could prevail and perhaps lead to the Indian Air Force spending $25 billion to acquire a US origin fighter। ਕਿ ਜੋ ਚੱਲ ਰਹੀ ਹੈ ਇਸ ਵੇਲੇ ਇਹਨਾਂ ਦੀ ਡੀਲ ਜੋ ਇੰਡੀਅਨਸ ਨੇ ਇਨੀਸ਼ੀਏਟ ਕੀਤੀ ਹੋਏਗੀ, ਉਹਨੇ ਕਿਹਾ ਵੀ ਇਨ ਦਾ ਐਂਡ ਅਸੀਂ ਜੇ ਇਸ ਕੇਸ ਤੋਂ ਤਾਂ ਹੀ ਛੁਟਕਾਰਾ ਪਾ ਸਕਾਂਗੇ ਕਿ $25 ਬਿਲੀਅਨ ਅਮਰੀਕਾ ਦੀ ਕਿੱਟੀ 'ਚ ਆਏਗਾ। ਸੋ ਇੰਨੀ ਤਾਂ ਕੀਮਤ ਘੱਟੋ ਘੱਟ ਇਹਨਾਂ ਨੇ ਗੁਰਪਤਵੰਤ ਪੰਨੂ ਦੇ ਕੇਸ ਨੂੰ ਵਿਦਡਰਾ ਤਾਂ ਕੀ ਹੋਣਾ ਹੈ, ਮਤਲਬ ਇਹ ਹੈ ਵੀ ਹੱਥ ਹੌਲਾ ਰੱਖੋ ਪਾਈ ਹੈ। ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜਾ ਕੱਲ ਤੱਕ ਜਿਹੜਾ ਇਹਨਾਂ ਦਾ ਦਾਅਵਾ ਸੀ ਕਿ ਜੀ ਅਮਰੀਕਾ ਗ੍ਰੇਟੈਸਟ ਡੈਮੋਕ੍ਰੇਸੀ, ਅਸੀਂ ਲਾਰਜੈਸਟ ਡੈਮੋਕ੍ਰੇਸੀ, ਫਿਰ ਮੋਦੀ ਨੇ G20 ਤੇ ਕਿਹਾ ਨਾ ਵੀ ਆਰ ਦਾ ਮਦਰ ਆਫ ਡੈਮੋਕ੍ਰੇਸੀ। ਹੁਣ ਇਹ ਉਸ ਕਿਸਮ ਦੀਆਂ ਡੀਲਸ ਬਣਾ ਰਹੇ ਨੇ ਕਿ ਜੇ $25 ਬਿਲੀਅਨ ਦੇ ਕੇ ਉਧਰ ਯਾਰ ਫਸ ਗਿਆ ਅਡਾਨੀ ਕਿ ਵੀ 260 ਮਿਲੀਅਨ, ਉੱਥੇ ਦਾ ਜੇ ਮਿਲੀਅਨ ਦੀ ਗੱਲ ਹੈ, ਇੱਥੇ $25 ਬਿਲੀਅਨ ਡੋਲਰ ਕਰਨ ਨੂੰ ਤਿਆਰ ਨੇ, ਮੁਲਕ ਵੇਚਣ ਨੂੰ ਤਿਆਰ ਨੇ। ਐਵੇਂ ਨਹੀਂ ਕਿਹਾ ਉਹਨੇ ਅਰੁਣਦਾਤੀ ਰॉय ਦਾ ਸੀ ਕਿ ਕਿਹਦਾ ਸੀ ਕਿ ਵੀ 2 ਗੁਜਰਾਤੀ ਮੁਲਕ ਵੇਚ ਰਹੇ ਨੇ, ਮੋਦੀ ਔਰ ਅਮਿਤ ਸ਼ਾਹ ਤੇ 2 ਖਰੀਦ ਰਹੇ ਨੇ, ਅੰਬਾਨੀ ਅਡਾਨੀ। ਹੁਣ ਇਹ ਚਾਰੋਂ ਹੀ ਮਿਲ ਕੇ ਵੇਚ ਰਹੇ ਨੇ ਕਿਉਂਕਿ ਇਧਰ ਇਹ ਫਸ ਗਿਆ ਮੋਟਾ ਗੈਂਡੇ ਦਾ ਬੱਚਾ ਅਮਿਤ ਸ਼ਾਹ ਔਰ ਮੋਦੀ ਇਹਦੇ ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਸ਼ਨਸ ਦੇ ਵਿੱਚ, ਔਰ ਉਧਰ ਜਿਹੜਾ ਉਹ ਅਡਾਨੀ ਕਾਬੂ ਆ ਗਿਆ ਕਰਪਸ਼ਨ ਦੇ ਵਿੱਚ। ਹੁਣ ਚਾਰੋਂ ਹੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਵੀ ਦੱਸੋ ਅਸੀਂ $25 ਬਿਲੀਅਨ ਦੇ ਜਹਾਜ਼ ਵੀ ਖਰੀਦ ਰਹੇ ਨੇ, ਸਾਡੀ ਜਾਨ ਛੱਡੋ। ਸੋ ਇਹਨੂੰ ਕਹਿੰਦੇ ਨੇ ਸਤਿਅਮੇਵ ਜਯਤੇ, ਸੱਤ ਦੀ ਜਿੱਤ ਹੁੰਦੀ ਹੈ। ਹਾਲਾਂਕਿ ਵਰਤਾਰਾ ਕੂੜ ਫਿਰੇ ਪ੍ਰਧਾਨ ਲਾ, ਉਹ ਇਹਨਾਂ ਨੇ ਰੱਖਿਆ, ਬਟ ਅਲਟੀਮੇਟਲੀ ਹੁਣ ਸੱਚ ਇਹਨਾਂ ਨੂੰ ਕੈਚ ਕਰ ਰਿਹਾ ਹੌਲੀ ਹੌਲੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਓਨਟਾਰੀਓ ਦੇ ਵੈਸ਼ਨੋ ਦੇਵੀ ਮੰਦਿਰ ਨੇ 23 ਨਵੰਬਰ ਨੂੰ ਮੰਦਿਰ ਵਿੱਚ ਇੰਡੀਅਨ ਕੌਂਸੂਲੇਟ ਲਾਈਫ
ਸਰਟੀਫਿਕੇਟ ਕੈਂਪ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੈਂਸਲ ਕਰ ਦਿੱਤਾ ਹੈ, ਜਿਹੜਾ ਕਿ ਚੰਗਾ ਫੈਸਲਾ ਹੈ। ਪਰ ਕੀ ਇਹ ਵੀ ਖਬਰਾਂ ਨੇ ਕਿ RSS ਵੱਲੋਂ ਹਿੰਦੂ ਮੰਦਰਾਂ ਦੇ ਉਹਨਾਂ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਕੱਢਿਆ ਜਾ ਰਿਹਾ ਹੈ ਜਿਹੜੇ RSS ਦੇ ਸਿੱਖ ਵਿਰੋਧੀ ਏਜੰਡੇ ਨਾਲ ਸਹਿਮਤ ਨਹੀਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਓਨਟਾਰੀਓ ਦੇ ਵੈਸ਼ਨੋ ਦੇਵੀ ਮੰਦਿਰ ਔਰ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਦੋਨੋਂ ਅੱਡ-ਅੱਡ ਡੇਟਾਂ ਦੇ ਉੱਤੇ ਜਿਹੜਾ ਉਹਨਾਂ ਨੇ ਅਗੇਨ ਜਿਹੜਾ ਸੋ ਕਾਲਡ ਜਿਹੜੇ ਇਹਨਾਂ ਦਾ ਲਾਈਫ ਸਰਟੀਫਿਕੇਟ ਕੈਂਪ ਆਰਗੇਨਾਈਜ਼ ਕਰ ਰਹੇ ਨੇ, ਜਿਨ੍ਹਾਂ 'ਚ ਇੰਡੀਅਨ ਕੌਂਸਲੇਟ ਆਉਣਗੇ। ਅਸੀਂ ਕਿਹਾ ਸੀ ਵੀ ਇਹ ਮੁੱਖ ਤੌਰ ਤੇ ਅਗੇਨ RSS ਦੀ ਲਾਈਨ ਭੜਕਾਟ ਸ਼ਰਾਰਤ ਦੀ ਹੈ, ਕਿਉਂਕਿ ਇਹ ਕਿਸੇ ਹੋਰ ਥਾਂ ਤੇ ਵੀ ਹੋ ਸਕਦੇ ਨੇ ਜਦੋਂ ਇੰਡੀਅਨ ਕੌਂਸਲੇਟ ਉਹਨਾਂ ਦੀਆਂ ਆਪਣੀਆਂ ਬਿਲਡਿੰਗਸ ਨੇ, ਜਾਂ ਤੁਸੀਂ ਕਿਸੇ ਹੋਰ ਉੱਥੇ ਬਥੇਰੇ ਹਾਲ ਮਿਲ ਜਾਂਦੇ ਨੇ, ਤੁਸੀਂ ਮੰਦਿਰਾਂ 'ਚ ਲਿਆ ਕੇ ਉਹ ਮਾਹੌਲ ਕ੍ਰੀਏਟ ਕਰ ਰਹੇ ਹੋ। ਔਰ ਅਸੀਂ ਇਹ ਵੀ ਕਿਹਾ ਸੀ ਵੀ ਸਿੱਖਸ ਫਾਰ ਜਸਟਿਸ ਨੇ ਆਲਰੇਡੀ ਐਲਾਨ ਕੀਤਾ ਵੀ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਅਸੀਂ ਪੀਸਫੁਲ ਪ੍ਰੋਟੈਸਟ ਕਰਾਂਗੇ। ਹਾਲਾਂ ਨਵੇਂ ਬਾਈ ਲਾਜ਼ ਬਰੈਂਪਟਨ ਵਾਲਿਆਂ ਨੇ ਲਿਆਂਦੇ, ਪਰ ਉਹਦੇ 'ਚ ਵੀ ਉਹਨਾਂ ਨੇ ਜੇ ਕੋਈ ਆਫੀਸ਼ੀਅਲ ਹੁੰਦਾ ਜਾਂ ਦੂਜਾ ਪੀਸਫੁਲ ਪ੍ਰੋਟੈਸਟ ਦਾ ਰਾਹ ਰੱਖਿਆ। ਸੋ ਚੰਗੀ ਗੱਲ ਹੈ ਵੀ ਵੈਸ਼ਨੋ ਦੇਵੀ ਮੰਦਿਰ ਵਾਲਿਆਂ ਨੇ ਜਿਹੜਾ ਇਸ ਇੰਡੀਅਨ ਕੌਂਸਲ ਵਾਲਿਆਂ ਦੇ ਇਸ ਕੈਂਪ ਨੂੰ ਜਿਹੜਾ ਨਾ ਕਰਨ ਦਾ ਫੈਸਲਾ ਕੀਤਾ। ਪਰ ਮੈਂ ਇਹ ਦੇਖ ਰਿਹਾ ਸੀ ਵੀ ਈਵਨ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਦੇ 'ਚ ਵੀ ਤੁਸੀਂ ਹੇਟਡ ਦੇਖ ਸਕਦੇ ਹੋ। ਹੁਣ ਚਾਹੀਦਾ ਤਾਂ ਇਹ ਸੀ ਕਿ ਮੰਦਿਰਾਂ ਵਾਲੇ ਖੁਦ ਕਹਿੰਦੇ ਕਿ ਭਾਈ ਇਹ ਇੰਡੀਆ, ਹੁਣ ਇਹ ਜਿਹੜੇ ਮੰਦਿਰ ਨੇ ਕੈਨੇਡਾ ਜਿਹੜੇ ਇਹਨਾਂ 'ਚ ਆਉਂਦੇ ਨੇ ਕੈਨੇਡੀਅਨ ਸਿਟੀਜ਼ਨ ਨੇ, ਕੈਨੇਡਾ ਦੇ ਸ਼ਹਿਰੀ ਨੇ, ਇੰਡੀਆ ਦਾ ਤਾਂ ਨਹੀਂ ਨੇ। ਤੇ ਜੇ ਕੈਨੇਡਾ ਦੀ ਗਵਰਨਮੈਂਟ ਨੇ ਇੰਡੀਆ ਨੂੰ ਬਲੇਮ ਕੀਤਾ ਕਿ ਵੀ ਤੁਸੀਂ ਕੈਨੇਡੀਅਨ ਸ਼ਹਿਰੀਆਂ ਦਾ ਮਰਡਰ ਕੀਤਾ, ਚਲੋ ਇਹਨਾਂ ਨੂੰ ਇਹ ਵੀ ਛੱਡੋ ਵੀ ਸਿੱਖ ਨੂੰ ਇਹ ਨਹੀਂ ਪਛਾਣਨਾ ਚਾਹੁੰਦੇ, ਤਾਂ ਸਿੱਖ ਤਾਂ ਜੇ ਹਿੰਦੂ ਸਿੱਖ ਭਾਈ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਸ਼ਰਮ ਨਹੀਂ ਆਉਂਦੀ, ਤਾਂ ਮੰਦਿਰਾਂ ਵਾਲਿਆਂ ਨੂੰ ਕਹਿਣਾ ਚਾਹੀਦਾ ਸੀ ਕਿ ਵੀ ਇਹ ਤੁਸੀਂ ਕੈਨੇਡੀਅਨ ਸਿਟੀਜ਼ਨ, ਉਹ ਵੀ ਸਾਡੇ ਸਿੱਖ ਭਰਾ ਨੂੰ ਜਿਹੜਾ ਤੁਹਾਡੀ ਸਰਕਾਰ ਮਾਰ ਰਹੀ ਹੈ, ਇਸ ਲਈ ਅਸੀਂ ਇਸ ਕਿਸਮ ਦੀ ਕੋਈ ਐਕਟੀਵਿਟੀ ਮੰਦਿਰ ਪ੍ਰੈਮਿਸਿਸ ਚ ਅਲਾਉ ਨਹੀਂ ਕਰਾਂਗੇ ਜਿਹਦੇ ਥੱਲੇ ਉਹਨਾਂ ਨੂੰ ਦੁੱਖ ਹੁੰਦਾ ਹੈ ਸਿੱਖਾਂ ਨੂੰ, ਕਿਉਂਕਿ ਇੰਡੀਅਨ ਹਾਈ ਕਮਿਸ਼ਨ ਕੌਂਸਲੇਟ ਸਾਰੇ ਇਸ ਕਿਲਿੰਗ ਸਪਰੀ ਲਈ ਜ਼ਿੰਮੇਵਾਰ ਨੇ। ਪਰ ਇਹ ਕੰਮ ਫਿਰ ਸਿੱਖਾਂ ਨੂੰ ਹੀ ਕਰਨਾ ਪੈਂਦਾ ਕਿ ਜਦੋਂ ਤੱਕ ਇਹਨਾਂ ਨੂੰ ਇਹ ਨਾ ਲੱਗੇ ਵੀ ਆ ਕੇ ਵਿੱਚ ਵੱਜਣਗੇ ਉਦੋਂ ਤੱਕ ਇਹ ਹਟਦੇ ਨਹੀਂ ਨੇ। ਪਰ ਈਵਨ ਇਸ ਸਟੇਟਮੈਂਟ ਤੋਂ ਵੀ ਇਹ ਨਜ਼ਰ ਆ ਰਿਹਾ ਵੀ ਕਿਵੇਂ ਇਹਨਾਂ ਦੀ ਅੰਦਰ ਹੇਟਡ ਭਰੀ ਹੋਈ ਹੈ। ਐਜ ਇਟਸ ਵਿਦ ਅ ਹੈਵੀ ਹਾਰਟ that we must inform that the live certificate camp scheduled for November 23rd, 2024 has been cancelled following official communication from Acting Chief Roger Wilkie of Halton Regional Police Service. Based on reliable intelligence regarding security concerns, the HRPS has deemed it necessary to cancel the event to ensure the safety of all participants, including consulate staff, committee members and general public. ਹੁਣ ਇਹ ਵੀ ਉਹਨਾਂ ਨੇ ਉਹਨਾਂ ਦੇ ਚੀਫ ਦੇ ਉੱਤੇ ਹੀ ਪਾ ਦਿੱਤਾ ਹੈ ਰੀਜਨਲ ਪੁਲਿਸ ਸਰਵਿਸ ਦੇ ਜੀ। ਉਹਨਾਂ ਨੇ ਕਿਹਾ ਕਿ ਜੀ ਵਾਇਲੈਂਸ ਹੋ ਸਕਦੀ ਹੈ ਔਰ ਸਿਕਿਉਰਿਟੀ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ, ਉਹਨਾਂ ਦੇ ਸਿਰ ਭਾਂਡਾ ਭੰਨ ਰਹੇ ਨੇ। ਡਿਸਪਾਈਟ ਐਕਸਪਲੋਰਿੰਗ ਵੇਰੀਅਸ ਆਪਸ਼ਨਸ ਇਨਕਲੂਡਿੰਗ relocating the event to HRPS headquarters, the current security assessment by HRPS has led to the conclusion that the event cannot proceed in a manner that reasonably addresses the associated risk to the consulate staff as well. ਉਹਨਾਂ ਨੇ ਇਹ ਵੀ ਕਿਹਾ ਹੋਣਾ ਜੀ ਤੁਹਾਡੇ ਪੁਲਿਸ ਹੈਡਕੁਆਰਟਰ ਕਰ ਲੈਂਦੇ, ਉਹਨੇ ਕਿਹਾ ਹੋਣਾ ਕਿ ਵੀ ਇਹ ਜਦੋਂ ਇਸ ਕਿਸਮ ਦੀ ਭੜਕਾਟ ਹੋਏ ਕੋਈ ਗਾਰੰਟੀ ਨਹੀਂ ਹੋ ਸਕਦੀ ਕਿ ਵੀ ਇਹ ਜਿਹੜਾ ਸਥਿਤੀ ਕੰਟਰੋਲ ਤੋਂ ਬਾਹਰ ਨਾ ਹੋਏ। ਫਿਰ ਹੁਣ ਅਖੀਰ ਚ ਕਹਾਂ ਵੀ ਆਰ profoundly saddened that our senior citizens and committee members cannot safely access these essential services at places of worship। ਔਰ ਕਹਿੰਦੇ ਜੀ ਅਸੀਂ ਰਿਗਰੈਟ ਕਰਦੇ ਹਾਂ ਕਿ ਜੀ ਸਾਡੇ ਸੇਫ ਨਹੀਂ ਰਿਹਾ, ਸੇਫਟੀ ਸਿਕਿਉਰਿਟੀ ਸਾਡੀ ਕੰਗਰੀਗੇਸ਼ਨ ਦੀ ਨਹੀਂ ਹੈ, ਐਲਡਰਲੀ ਮੈਂਬਰਸ ਦੀ ਨਹੀਂ ਹੈ, ਇਹ ਸਾਰਾ। ਹੁਣ ਇਹਦੇ ਤੋਂ ਤੁਸੀਂ ਇਹ ਦੇਖੋ ਐਗਜ਼ੈਕਟਿਵ ਕਮੇਟੀ, ਹੁਣ ਇਹੀ ਪਹਿਲਾਂ ਤਾਂ ਰੱਖਣਾ ਹੀ ਨਹੀਂ ਸੀ ਚਾਹੀਦਾ ਜਦੋਂ ਪਤਾ ਹੈ ਵੀ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ। ਜੇ ਪੁਲਿਸ ਨੇ ਵਾਰਨ ਕੀਤਾ, ਜੇ ਥੋੜਾ ਬਹੁਤ ਵੀ ਈਵਨ ਨੈਰੇਟਿਵ ਹੀ ਬਦਲਣਾ ਹੋਏ ਤੇ ਕਹਿੰਦੇ ਕਿ ਭਾਈ ਅਸੀਂ ਆਪਣੀ ਸਿੱਖ ਕਮਿਊਨਿਟੀ ਜਿਹੜੀ ਕੰਸਰਨਡ ਹੈ, ਕਿਉਂਕਿ ਕੈਨੇਡਾ ਦੀ ਧਰਤੀ ਤੇ ਇੰਡੀਅਨ ਸਟੇਟ ਨੇ ਉਹਨਾਂ ਨੂੰ ਟਾਰਗੇਟ ਕੀਤਾ, ਇਹ ਗਲਤ ਹੈ। ਜਿਸ ਕੈਨੇਡਾ ਦਾ ਖਾ ਰਹੇ ਨੇ ਉਹਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ, ਉਹਨਾਂ ਦਾ RCMP ਚੀਫ ਕਹਿ ਰਿਹਾ। ਹੁਣ ਗੱਲ ਕੱਲੀ ਇਹ ਨਹੀਂ ਹੈ ਵੀ ਇਹ ਤਾਂ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਵੀ ਸਿੱਖਾਂ ਨੇ
ਪਿੱਛੇ ਨਹੀਂ ਹਟਣਾ ਹੈ। ਹੁਣ ਇਹ ਜਿੱਥੇ ਜਾਣਗੇ ਇੰਡੀਅਨ ਕੌਂਸਲੇਟ ਦੂਜੇ ਕਰਨਗੇ, ਤੇ ਜਿਹੜੇ ਕੁਝ ਮੰਦਰਾਂ ਦੇ ਪ੍ਰਬੰਧਕ ਜਾਂ ਪੁਜਾਰੀ ਜਿਹੜੇ ਸੱਚਮੁੱਚ ਧਾਰਮਿਕ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਮੰਦਰਾਂ 'ਚ ਸਾਡਾ ਪੂਜਾ ਦਾ ਕੰਮ ਹੈ, ਇਹਨੂੰ ਅਸੀਂ ਕਿਉਂ ਸਿੱਖਾਂ ਦੇ ਨਾਲ ਟਕਰਾਅ ਦਾ ਬਣਾ ਰਹੇ ਹਾਂ ਔਰ ਅਸੀਂ ਕਿਉਂ ਇੰਡੀਅਨ ਗਵਰਨਮੈਂਟ ਦਾ ਟੂਲ ਬਣ ਰਹੇ ਹਾਂ। ਬਿਲਕੁਲ। ਹੁਣ ਇਹਨਾਂ ਦੇ ਹਾਈ ਕਮਿਸ਼ਨ, ਕੌਂਸਲੇਟ ਔਰ RSS ਦੇ ਜਿਹੜੇ ਲੋਕ ਇਹਨਾਂ ਦੇ ਅਹੁਦੇਦਾਰ ਨੇ BJP ਦੇ, ਇਹਨਾਂ ਨੇ ਉਹਨਾਂ ਕਮੇਟੀ ਮੈਂਬਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਇਹਨਾਂ ਨੂੰ ਇਹ ਰਾਏ ਦਿੰਦੇ ਨੇ ਕਿ ਭਾਈ ਤੁਸੀਂ ਟਿਕ ਕੇ ਬੈਠੋ, ਇਹਨੂੰ ਧਾਰਮਿਕ ਥਾਂ ਹੀ ਰਹਿਣ ਦਈਏ, ਅਸੀਂ ਇੰਡੀਅਨ ਸਟੇਟ ਦੀ ਪ੍ਰੋਕਸੀ ਵਾਰ ਨਾ ਲੜੀਏ। ਉਹਨਾਂ ਪੁਜਾਰੀਆਂ ਨੂੰ ਵੀ ਹਟਾਉਣਾ ਸ਼ੁਰੂ ਕਰਤਾ। ਜਿਹੜੇ ਪੁਜਾਰੀ ਜਿਹੜੇ ਨੇ ਉਹ ਇਸ ਕਿਸਮ ਦੇ ਵਿੱਚ ਉਹ ਸਿਰਫ ਧਾਰਮਿਕ ਐਕਟੀਵਿਟੀ ਤੱਕ ਮਹਿਦੂਦ ਰਹਿਣਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਸਾਡੇ ਵੀਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਇਨਵੈਸਟੀਗੇਟਿਵ ਜਰਨਲਿਸਟ ਵੀ ਨੇ, ਉਹਨਾਂ ਨੇ ਟਵੀਟ ਕੀਤਾ ਕਿ ਹਿੰਦੂ ਰੈਡੀਕਲਸ ਵਿਦ ਦਾ ਬੈਕਿੰਗ ਆਫ ਮੋਦੀ ਐਂਡ RSS are attempting to remove current Hindu executives from the temples। ਤਿੰਨਾਂ ਚਾਰਾਂ ਮੁਲਕਾਂ ਦੇ ਜਿਹੜੇ ਵੀ Five Eyes ਦੇ ਨੇ, ਅਮਰੀਕਾ ਔਰ ਕੈਨੇਡਾ ਔਰ UK ਜੀ, temples who are not complying with their radical directive। ਭੜਕਾਊ ਸਿੱਖਾਂ ਦੇ ਗਲ ਪਾਓ, ਇਵੈਂਟਸ ਰੱਖੋ ਤਾਂ ਕਿ ਮੌਕਾ ਬਣੇ, ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਹਟਾ ਰਹੇ ਨੇ। They are allegedly trying to install Ra agents as priests। ਰਾਹ ਦੇ ਏਜੰਟ ਸਿੱਧੇ ਤੌਰ ਤੇ ਉਹਨਾਂ ਨੂੰ ਪੁਜਾਰੀ ਬਣਾ ਰਹੇ ਨੇ, ਟੈਂਪਲ ਮੈਨੇਜਮੈਂਟ ਵੀ ਕੰਟਰੋਲ ਕਰਨ ਲਈ, so that they can keep creating trouble among communities। This is reportedly happening across Canada, USA and Australia। even UK 'ਚ ਵੀ ਹੋਏਗਾ ਔਰ ਨਿਊਜ਼ੀਲੈਂਡ 'ਚ ਵੀ, ਜਿਹਦਾ ਸਾਨੂੰ ਇਲਮ ਨਹੀਂ ਹੈ। ਔਰ ਇਹਦੇ ਤੇ ਇੱਕ ਖਬਰ ਜਿਹੜੇ ਇਸ ਕਿਸਮ ਦੇ ਕੋਈ ਸੱਜਣ ਮਿਸਟਰ ਮਧੂਸੂਦਨ ਲਾਮਾ, ਜਿਨ੍ਹਾਂ ਨੇ ਜਿਹੜਾ ਕੋਈ ਠੀਕ ਲਾਈਨ ਲਈ ਹੋਏਗੀ ਜਿਹੜੀ ਕਿ ਉਹਨਾਂ ਦੇ ਧਾਰਮਿਕ ਤੌਰ ਦੇ ਉੱਤੇ ਸਿਆਸੀ ਟੂਲ ਨਾ ਬਣਨ ਦੀ ਹੈ, ਉਹਨਾਂ ਦੇ ਖਿਲਾਫ ਆਰੀਆ ਅਨਵਿਸ਼ਕਾ ਨੇ ਫਿਰ ਜਿਹੜਾ ਉਹ ਪੂਰਾ ਉਹਨਾਂ ਨੂੰ ਜਿਹੜਾ ਸਮੀਅਰ ਕਰਨ ਵਾਲਾ ਕੱਢਿਆ। ਮੀਟ ਮਿਸਟਰ ਮਧੂਸੂਦਨ ਲਾਮਾ cancelled the proclamation issued on January 22, 23 that was meant to congratulate the Hindu community on the rebuilding of Shri Ram Mandir destroyed by Mughals in the years of 1520। ਨਾ ਮੁਗਲ ਆਏ ਉੱਥੇ, ਅਯੁੱਧਿਆ ਬਾਬਰ ਆਇਆ ਨਾ ਡਿਸਟਰੋਏ ਕੀਤਾ, ਪਰ ਉਹ ਕਹਿੰਦੇ ਜੀ ਜਿਹੜੀ ਅਸੀਂ ਪ੍ਰੋਕਲਾਮੇਸ਼ਨ ਇਸ਼ੂ ਕੀਤੀ ਸੀ ਜਨਵਰੀ 22, 2023 ਨੂੰ ਹਿੰਦੂਆਂ ਨੂੰ ਮੁਬਾਰਕ ਦੇਣ ਵਾਲੀ, ਉਹ ਮਿਸਟਰ ਮਧੂਸੂਦਨ ਲਾਮਾ ਨੇ ਵਾਪਸ ਲੈ ਲਈ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹਨਾਂ ਨੇ ਵਾਜ਼ ਇਨਵੋਲਵਡ ਇਨ ਸੈਕਿੰਗ ਦਾ ਟੈਂਪਲ ਪ੍ਰੀਸਟ ਫॉर ਹਿਜ਼ ਯੂਨਿਟੀ ਸਟੇਟਮੈਂਟ ਇਨ ਹਿੰਦੂ ਸਭਾ ਟੈਂਪਲ। ਹੁਣ ਇਹਨਾਂ ਨੇ ਉਹਨੂੰ ਸੈਕ ਕੀਤਾ ਸੀ ਜਦੋਂ ਕਿ ਦੂਸਰਿਆਂ ਨੇ ਉਹਨੂੰ ਬਹਾਲ ਕੀਤਾ। betrayed Hindus who decided not to allow any politicians and maintain the। ਹੁਣ ਇਸ ਦੇ ਉੱਤੇ ਵੀ ਕਿ ਜੀ ਉਹਨਾਂ ਨੇ ਬਰੈਂਪਟਨ ਦੇ ਮੇਅਰ ਨੂੰ ਕਿਉਂ ਮੰਦਰ 'ਚ ਸੱਦਿਆ, ਮੇਅਰ ਪੈਟਰਿਕ ਬਰਾਊਨ ਨੂੰ ਮੰਦਰ 'ਚ ਸੱਦਿਆ, who turned blind towards crimes committed by ਖਾਲਿਸਤਾਨੀਜ਼। ਹਾਲਾਂਕਿ ਮੇਅਰ ਤਾਂ ਜੋ ਉਹਨਾਂ ਨੂੰ ਪੁਲਿਸ ਬਰੀਫਿੰਗ ਹੁੰਦੀ ਹੈ ਉਹਦੇ ਮੁਤਾਬਕ ਕੰਮ ਕਰਦੇ ਨੇ। ਇਨ ਸ਼ਾਰਟ ਇਹ ਹਿੰਦੂ ਬੈਕ ਸਟੈਬਿੰਗ ਫੈਲੋ ਹਿੰਦੂਸ। ਹੁਣ ਇਹਨਾਂ ਨੇ ਇਹ ਸ਼ੁਰੂ ਕਰ ਦਿੱਤਾ ਮੰਦਰਾਂ ਦੀਆਂ ਮੈਨੇਜਮੈਂਟਾਂ 'ਚ ਔਰ ਪੁਜਾਰੀਆਂ 'ਚ ਕਿ ਜਿਹੜਾ RSS ਦਾ ਇਹ ਹਿੰਦੂਤਵੀ ਏਜੰਡਾ ਜਿਹੜਾ ਸਿੱਖਾਂ ਦੇ ਗਲ ਪੈਣ ਦਾ, ਸਿੱਖਾਂ ਨੂੰ ਬਦਨਾਮ ਕਰਨ ਦਾ, ਸਿੱਖਾਂ ਨਾਲ ਟਕਰਾਅ ਦਾ, ਉਹ ਨਹੀਂ ਫੋਲੋ ਕਰਦੇ। ਉਹਨਾਂ ਨੂੰ ਕਹੋ ਜੀ ਇਹ ਬੈਕ ਸਟੈਪ ਕਰ ਰਹੇ ਨੇ ਹਿੰਦੂਆਂ ਦੀ ਪਿੱਠ ਦੇ ਵਿੱਚ, ਇਹਨਾਂ ਨੂੰ ਕੱਢੋ। ਔਰ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਵੀ ਵਿਦਨ ਕਮਿਊਨਿਟੀ, ਇਹ ਨਹੀਂ ਹੈ ਕਿ ਸਾਰੇ ਲੋਕ ਹੀ ਫਿਰਕੂ ਜਾਂ ਜਨੂਨੀ ਜਾਂ ਉਸ ਕਿਸਮ ਦੇ ਹਿੰਦੂਆਂ ਦੇ ਵਿੱਚ ਨੇ। ਇਹ ਜੈਨੂਅਨ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਸਰਕਾਰ ਦੀ ਲੜਾਈ ਸਰਕਾਰ ਨਾਲ ਹੁੰਦੀ ਹੈ। ਕੈਨੇਡਾ ਇੰਡੀਆ ਡਿਪਲੋਮੈਟਿਕ ਵਾਰ ਚੱਲ ਰਹੀ ਹੈ, ਉਹਨੇ ਇੰਡੀਆ ਨੇ ਆ ਕੇ ਕੈਨੇਡੀਅਨ ਸਿਟੀਜ਼ਨ ਮਾਰੇ ਨੇ। ਕੈਨੇਡਾ ਦੀ ਗਵਰਨਮੈਂਟ ਦਾ ਸਟੈਂਡ ਬਿਲਕੁਲ ਆਪਣੇ ਸਿਟੀਜ਼ਨ ਦੇ ਹੱਕ 'ਚ ਹੈ ਤੇ ਤੁਸੀਂ ਇੰਡੀਅਨ ਸਟੇਟ ਦੀ ਪ੍ਰੋਕਸੀ ਟੂਲ ਬਣ ਕੇ ਮੰਦਰਾਂ ਦੇ ਵਿੱਚ ਗੜਬੜ ਕਰਾਉਣ ਵਾਲਾ ਮਾਹੌਲ ਕਿਉਂ ਬਣਾ ਰਹੇ। ਬਿਲਕੁਲ ਅਸੀਂ ਜਿਹੜਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਨ੍ਹਾਂ ਨੇ ਸਟੈਂਡ ਲਿਆ, ਪਰ ਇਹ ਦੱਸ ਰਿਹਾ ਕਿ ਭਾਈ ਇਹ ਜਿਹੜੀ ਹੈ ਹਿੰਦੂਤਵਾ ਆਈਡੀਓਲੋਜੀ ਵਾਲੇ ਕਿਸ ਹੱਦ ਤੱਕ ਇਸ ਲੜਾਈ ਨੂੰ ਲਿਜਾ ਰਹੇ ਨੇ ਔਰ ਕਿਵੇਂ ਮੰਦਰਾਂ ਨੂੰ ਇਹ ਬਿਲਕੁਲ ਸਿੱਖ ਵਿਰੋਧੀ ਕੇਂਦਰਾਂ ਦੇ ਤੌਰ ਤੇ ਸਥਾਪਿਤ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਸੋ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations?
ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 244। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ। No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨਿਊਜ਼ੀਲੈਂਡ ਵਿੱਚ ਇਸੇ ਗੇਮਸ ਹੋਣ ਜਾ ਰਹੀਆਂ ਨੇ। ਸੋ ਇਸ ਸੰਬੰਧੀ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਜਥੇਬੰਦੀ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਹੈ ਔਰ ਮੰਗ ਕੀਤੀ ਗਈ ਹੈ ਕਿ ਇਸ ਮੌਕੇ ਭਾਰਤੀ ਰਾਸ਼ਟਰੀ ਗਾਇਨ ਜਨ ਮਨ ਗਨ ਨਾ ਗਵਾਇਆ ਜਾਏ। ਜੇ ਇਉਂ ਹੁੰਦਾ ਹੈ ਤਾਂ ਅਸੀਂ ਇਸ ਫੈਸਲੇ ਦੀ ਹਮਾਇਤ ਕਰਦੇ ਹਾਂ ਕਿਉਂਕਿ ਭਾਰਤ ਸਰਕਾਰ ਨੇ ਸਿੱਖਾਂ ਦੀ ਲਗਾਤਾਰ ਨਸਲਕੁਸ਼ੀ ਕਰ ਰਹੇ ਨੇ ਅਤੇ ਹੁਣ ਬਾਹਰਲੇ ਮੁਲਕਾਂ ਵਿੱਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਸਾਡੇ ਤੱਕ ਪ੍ਰੈਸ ਰਿਲੀਜ਼ ਪਹੁੰਚੀ ਹੈ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਦੇ ਲੈਟਰ ਹੈਡ ਦੇ ਉੱਤੇ। ਹਾਲਾਂ ਆਸਟ੍ਰੇਲੀਅਨ ਗੇਮਸ ਬਾਰੇ ਤਾਂ ਮੈਨੂੰ ਪਤਾ ਹੈ ਕਿ ਉਹ ਵਰਲਡ ਫੇਮ ਦੀਆਂ ਗੇਮਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਅਰੇਂਜਮੈਂਟ ਹੁੰਦਾ ਹੈ। ਕਈ ਦਿਨ ਉਹ ਗੇਮਸ ਚੱਲਦੀਆਂ ਨੇ ਔਰ ਉਸ ਦੇ ਵਿੱਚ ਖੁੱਲ੍ਹ ਕੇ ਜਿਹੜਾ ਹੈ ਉਹ ਖਾਲਿਸਤਾਨੀ ਝੰਡੇ ਔਰ ਦੂਸਰੇ ਵੀ ਹੁੰਦੇ ਨੇ ਆਪੋ ਆਪਣੇ ਸਟਾਲਸ ਦੇ ਉੱਤੇ। ਹਾਲਾਂ ਇਹ ਮੈਨੂੰ ਹੈ ਕਿ ਵੀ ਉਹਦੇ 'ਚ ਵੀ ਇੱਕ ਸਟੇਜ ਦੇ ਉੱਤੇ ਕੁਛ ਨਾ ਕੁਛ ਐਸਾ ਸੀ ਜਿਹੜਾ ਕਿ ਪ੍ਰੋ ਇੰਡੀਆ ਐਲੀਮੈਂਟ ਵਾਲੇ ਵੀ ਵਿੱਚ ਜਿਹੜੇ ਨੇ ਉਹ ਆਪਣੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਸੀ। ਨਿਊਜ਼ੀਲੈਂਡ ਬਾਰੇ ਮੈਨੂੰ ਬਹੁਤਾ ਇਲਮ ਨਹੀਂ ਹੈ ਕਿ ਗੇਮਸ, ਨਾ ਹੀ ਮੈਂ ਕੋਈ ਬਹੁਤੀ ਇਹਦੇ 'ਤੇ ਸਰਚ ਕੀਤੀ ਕਿ ਵੀ ਉਹਨਾਂ ਦੀਆਂ ਗੇਮਸ ਕਦੋਂ ਤੋਂ ਸ਼ੁਰੂ ਹੋਈਆਂ। ਪਰ ਜ਼ਾਹਰ ਹੈ ਵੀ ਜਿਵੇਂ ਕੈਨੇਡਾ ਦੀਆਂ ਸਿੱਖ ਗੇਮਸ ਨੇ, ਇਹ ਵੀ ਪ੍ਰੈਸ ਰਿਲੀਜ਼ ਦੇ ਮੁਤਾਬਕ ਸਿੱਖ ਗੇਮਸ ਨਿਊਜ਼ੀਲੈਂਡ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਪੰਥਕ ਮਾਹੌਲ ਕਿੰਨਾ ਜ਼ਿਆਦਾ ਹੈ ਉਸ ਦਾ ਲੇਟੈਸਟ ਸਬੂਤ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਮੌਕੇ ਦੇਖਿਆ ਕਿ ਉਹਨਾਂ ਨੇ ਕਿਵੇਂ ਵੱਧ ਚੜ੍ਹ ਕੇ ਜਿਹੜਾ ਉਹ ਓਕਲੈਂਡ ਦੇ ਵਿੱਚ ਜਿਹੜਾ 37,000 ਦੇ ਕਰੀਬ ਵੋਟਾਂ, ਜਿਹੜੀ ਫਿਗਰ 6 ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਸੀ, ਉਹਨਾਂ ਨੇ ਪਾਈਆਂ। ਔਰ ਇਸੇ ਤਰ੍ਹਾਂ ਜਿਹੜੇ ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਵਿੱਚ ਵੀ ਵੀਰ ਭੈਣਾਂ ਨੇ, ਜ਼ਾਹਰ ਹੈ ਉਹਨਾਂ ਦੀ ਕੋਆਪਰੇਸ਼ਨ ਬਿਨਾਂ ਤਾਂ ਇਹ ਸੰਭਵ ਨਹੀਂ ਹੋਏਗਾ। ਬਿਲਕੁਲ। ਔਰ ਇਸੇ ਤਰ੍ਹਾਂ ਜਿਹੜੀ ਸਿੱਖ ਗੇਮਸ ਵੀ ਹੈ, ਮੈਨੂੰ ਨਹੀਂ ਲੱਗਦਾ ਕਿ ਬੇਸ਼ੱਕ ਉਹਨਾਂ ਦੀ ਕੋਈ ਆਰਟ ਬਾਡੀ ਹੋਏਗੀ ਜਿਹੜੀ ਉਹਨੂੰ ਅਰੇਂਜ ਕਰਦੀ ਹੈ, ਪਰ ਗੁਰਦੁਆਰਿਆਂ ਦੇ ਸਹਿਯੋਗ ਬਿਨਾਂ ਔਰ ਸਿੱਖ ਸੰਗਤਾਂ ਦੇ ਸਹਿਯੋਗ ਬਿਨਾਂ ਤਾਂ ਕਿਤੇ ਵੀ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਉਹ ਸਫਲਤਾ ਸਹਿਤ ਨੇਪਰੇ ਨਹੀਂ ਚੜ੍ਹਦਾ। ਹੁਣ ਇਹ ਜਿਹੜੀ ਪ੍ਰੈਸ ਰਿਲੀਜ਼ ਹੈ ਇਹਦੇ 'ਚ ਉਹਨਾਂ ਨੇ ਜਿਹੜਾ ਆਰਗੇਨਾਈਜ਼ਰਸ ਨੂੰ ਐਡਰੈਸ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਸ ਲਈ ਇਹ ਚਿੱਠੀ ਲਿਖ ਰਹੇ ਹਾਂ ਕਿ ਇਸ ਫੈਸਲੇ ਨੂੰ ਰੀਕਨਸੀਡਰ ਕਰੋ ਜਿਹੜਾ ਕਿ ਉਸ ਮੌਕੇ 'ਤੇ ਸਿੱਖ ਗੇਮਸ ਦੇ ਮੌਕੇ 'ਤੇ ਭਾਰਤ ਦਾ ਰਾਸ਼ਟਰੀ ਗਾਨ ਜਨ ਗਨ ਮਨ ਗਾਇਆ ਜਾਂਦਾ ਹੈ ਜਾਂ ਗਾਇਆ ਜਾਣਾ ਹੈ। ਰੀਕਨਸੀਡਰ ਦਾ ਮਤਲਬ ਇਹ ਹੈ ਕਿ ਆਲਰੇਡੀ ਕੋਈ ਫੈਸਲਾ ਐਸਾ ਹੋਇਆ ਹੋਏਗਾ ਕਿ ਜਿਹਦੇ 'ਚੋਂ ਗਾਇਆ ਜਾਣਾ ਹੈ। ਉਹਨਾਂ ਨੇ ਕਿਹਾ ਵੀ ਪੁਨਰ ਵਿਚਾਰ ਰੀਕਨਸੀਡਰ ਦੇ ਥੱਲੇ।
ਹੁਣ ਕਿਉਂਕਿ ਮੈਂ ਨਹੀਂ ਜਾਣਦਾ ਕਿ ਵੀ ਉਹਨਾਂ ਗੇਮਸ ਨੂੰ ਕੌਣ ਆਰਗੇਨਾਈਜ਼ ਕਰਦਾ, ਪਰ ਇਸ ਲੈਟਰ ਦੀ ਇੱਕ ਤਾਂ ਮੈਨੂੰ ਪਸੰਦ ਆਇਆ ਕਿ ਵੀ ਇਹਨਾਂ ਨੇ ਉਸ ਨੂੰ ਉਵੇਂ ਹੀ ਬੜੇ ਹੰਬਲ ਅੰਦਾਜ਼ ਦੇ ਵਿੱਚ ਲਿਖਿਆ ਹੈ, ਕੋਈ ਥ੍ਰੈਟਨਿੰਗ ਜਾਂ ਕੋਈ ਇਵੇਂ ਨਹੀਂ ਲੱਗਦਾ ਹੈ ਕਿ ਭਾਈ ਕੋਈ ਜਿਹੜਾ ਗਲਤ ਗੱਲ ਕਹੀ ਹੈ, ਕਿਉਂਕਿ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਜਦੋਂ ਕਿ ਸਿੱਖ ਕੌਮ ਇਹ ਸਾਰੇ ਚੋਂ ਜਿਹੜੀਆਂ ਘਟਨਾਵਾਂ ਪਿਛਲੇ ਇਹਨਾਂ ਵਰਿਆਂ 'ਚ ਸਾਰੀਆਂ ਵਾਪਰੀਆਂ ਨੇ, ਉਹ ਸਾਡੀ ਸਾਂਝੀ ਮੈਮਰੀ ਦੇ ਉੱਤੇ, ਕਲੈਕਟਿਵ ਮੈਮਰੀ ਦੇ ਉੱਤੇ ਨਾ ਮਿਟਣ ਵਾਲਾ ਜਿਹੜਾ ਉਹ ਪ੍ਰਭਾਵ ਉਹਨੇ ਛੱਡਿਆ ਹੋਇਆ, ਉਹ ਜਿਹੜਾ ਬਿਲਕੁਲ ਇਨਡੈਲੀਬਲ ਮਾਰਕ ਔਨ ਆਵਰ ਕਲੈਕਟਿਵ ਮੈਮਰੀ। ਕਿਉਂਕਿ ਜੋ ਕੁਝ ਭਾਰਤ ਦੀ ਸਰਕਾਰ ਨੇ ਜੂਨ 84 ਦਾ ਘੱਲੂਕਾਰਾ ਵਰਤਾ ਕੇ ਕੀਤਾ, ਫਿਰ ਨਵੰਬਰ 1984 ਸਿੱਖ ਜੈਨੋਸਾਈਡ, ਔਰ ਇਹ ਵਰਾ 40ਵੀਂ ਦੁਖਦ ਸਾਲਾਨਾ ਯਾਦ ਹੈ ਉਹ ਸਾਰੇ ਦੀ, ਔਰ ਲਗਾਤਾਰਤਾ ਨਾਲ ਉਹਨਾਂ ਦੀ ਜਿਹੜੀ ਸਿਸਟਮੈਟਿਕ ਮਿਸਟ੍ਰੀਟਮੈਂਟ ਹੈ ਔਰ ਸਿੱਖਾਂ ਨੂੰ ਹਾਸ਼ੀਏ ਤੇ ਧੱਕਣਾ, ਇਹ ਆਪਣੇ ਆਪ 'ਚ ਇਸ ਗੱਲ ਦੇ ਸਬੂਤ ਨੇ ਕਿ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਜ਼ਾਹਰ ਹੈ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਇਹ 2023 2024 ਜੇ ਅਸੀਂ ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਭਾਈ ਪਰਮਜੀਤ ਸਿੰਘ ਪਜਵੜ, ਅਵਤਾਰ ਸਿੰਘ ਖੰਡਾ, ਸੋ ਇਹ ਸਾਰੇ ਇਸ ਵਰੇ ਦੀਆਂ ਹੀ ਉਹਨਾਂ ਦੀਆਂ ਕਾਰਵਾਈਆਂ ਨੇ। ਔਰ ਉਹਨਾਂ ਨੇ ਇਹ ਕਿਹਾ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿ ਵੀ ਇਹ ਜਿਹੜੀਆਂ ਘਟਨਾਵਾਂ ਇਹਨਾਂ ਸਾਰੇ ਵਰਿਆਂ ਦੇ ਵਿੱਚ ਇੰਡੀਅਨ ਸਟੇਟ ਨੇ ਜ਼ੁਲਮ ਦੀਆਂ ਕੀਤੀਆਂ ਨੇ, ਇਹ ਸਾਡੀ ਸਿੱਖ ਮਾਨਸਿਕਤਾ ਤੇ ਇਸ ਦੇ ਡੂੰਘੇ ਜਿਹੜੇ ਨੇ ਪ੍ਰਭਾਵ ਨੇ, ਔਰ ਅਜੇ ਵੀ ਜਿਹੜਾ ਅਸੀਂ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਉਸ ਸਾਰੇ ਜਿਹੜੇ ਸਾਡੇ ਅਸੀਂ ਉਹਨਾਂ ਜ਼ਖਮਾਂ ਨੂੰ, ਜਿਸ ਦੇ ਜ਼ਖਮ ਨੇ, ਉਹਨਾਂ ਨੂੰ ਸਰਾਹ ਰਹੇ। ਔਰ ਇਹ ਜਿਹੜੀ ਇਸ ਹਿਸਟਰੀ ਦੀ ਬੈਕਗਰਾਉਂਡ ਦੇ ਵਿੱਚ ਭਾਰਤੀ ਨੈਸ਼ਨਲ ਐਂਥਮ ਐਸੇ ਮੌਕੇ ਤੇ ਗਾਇਆ ਜਾਣਾ ਜਿਸ ਇਵੈਂਟ ਦਾ ਨਾਂ ਸਿੱਖ ਸਪੋਰਟਸ ਐਂਡ ਕਲਚਰ ਦੇ ਨਾਲ ਸੰਬੰਧਿਤ ਸਿੱਖ ਗੇਮਸ ਹੈ, ਇਹ ਢੁਕਵਾਂ ਨਹੀਂ ਹੈ, ਇਹ ਅਸੰਵੇਦਨਸ਼ੀਲ ਹੈ, ਇਨਸੈਂਸਿਟਿਵ ਹੈ। ਇਹ ਜਿਹੜੇ ਐਂਥਮ ਹੁੰਦੇ ਨੇ, ਰਾਸ਼ਟਰੀ ਗੀਤ ਹੁੰਦੇ ਨੇ, ਇਹ ਨੇਸ਼ਨ ਦਾ ਸਿੰਬਲ ਹੁੰਦੇ ਨੇ, ਤੇ ਇਹ ਇੰਡੀਅਨ ਨੈਸ਼ਨਲ ਐਂਥਮ ਜਿਹੜਾ ਗਾਇਆ ਜਾਣਾ ਉਸ ਦੇ ਥੱਲੇ ਹੀ, ਔਰ ਜ਼ਾਹਰ ਹੈ ਉਹਨਾਂ ਦਾ ਤਿਰੰਗਾ ਜਿਹਦੇ ਥੱਲੇ ਉਹਨਾਂ ਨੇ ਸਾਨੂੰ ਜਿੰਨੀ ਪੇਨ ਔਰ ਇਨਜਸਟਿਸ ਉਹ ਸਾਡੇ ਨਾਲ ਕੀਤਾ, ਇਹ ਸਾਡੀ ਜਿਹੜੀ ਉਹ ਗੈਦਰਿੰਗ ਹੋਏਗੀ ਉਸ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਔਰ ਇਹ ਜਿਹੜੀ ਸਿੱਖ ਗੇਮਸ ਨੇ ਇਹ ਤਾਂ ਸਾਡੀ ਰਿਜ਼ੀਲੀਅੰਸ ਦੀ ਸੈਲੀਬ੍ਰੇਸ਼ਨ ਹੈ ਕਿ ਅਸੀਂ ਇੰਨੀਆਂ ਹਾਰਡਸ਼ਿਪਸ ਔਰ ਇੰਨੇ ਜ਼ੁਲਮਾਂ ਦੇ ਬਾਵਜੂਦ ਬਤੌਰੇ ਸਿੱਖ ਅਸੀਂ ਅੱਗੇ ਵਧ ਰਹੇ। ਇਹ ਸਾਡਾ ਵਿਰਸਾ ਹੈ, ਹੈਰੀਟੇਜ ਹੈ, ਸਾਡੀ ਇਹ ਏਕਤਾ ਦਾ ਲਖਾਇਕ ਹੈ। ਔਰ ਇਸ ਸਾਰੇ ਦੇ ਵਿੱਚ ਜਦੋਂ ਕਿ ਅਸੀਂ ਜ਼ੁਲਮਾਂ ਦਾ ਸ਼ਿਕਾਰ ਹੋਏ ਔਰ ਹੋ ਰਹੇ ਹਾਂ, ਇਸ ਦੇ ਵਿੱਚ ਜੇ ਇਹ ਨੈਸ਼ਨਲ ਐਂਥਮ ਗਾਇਆ ਜਾਂਦਾ ਤੇ ਇਹ ਸਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਕੁਚਲਣ ਵਾਲਾ ਪਾਰਟ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਕਿ ਇਸ ਨੂੰ ਨਾ ਗਵਾਓ, ਇਸ ਦੀ ਥਾਂ ਦੇ ਉੱਤੇ ਭਾਵੇਂ ਮੂਮੈਂਟ ਆਫ ਸਾਇਲੈਂਸ ਤੁਸੀਂ ਕਹੋ ਕਿ ਜੀ ਜਿਹੜੇ ਮਾਰੇ ਗਏ ਸਾਰੇ ਹੀ ਜਿਹੜੇ ਇਹਨਾਂ ਘਟਨਾਕ੍ਰਮ ਦਾ ਸ਼ਿਕਾਰ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਮੌਨ ਰੱਖਦੇ ਹਾਂ, ਜਾਂ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਸਿੱਖ ਕੋਈ ਸ਼ਬਦ ਗੁਰਬਾਣੀ ਦਾ, ਸਿੱਖ ਪ੍ਰੇਅਰ ਕੋਈ ਜਿਹੜੀ ਆ ਉਹ ਸ਼ਾਮਲ ਕਰ ਸਕਦੇ ਹੋ, ਜਿਹੜੀ ਕਿ ਗੇਮਸ ਔਰ ਸਾਡੀ ਜਿਹੜੀਆਂ ਸਿੱਖ ਕੌਮ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਅਨੁਕੂਲ ਹੋਏ। ਉਹਨਾਂ ਨੇ ਫਿਰ ਕਿਹਾ ਕਿ ਭਾਈ ਇਹ ਜਿਹੜੀ ਤੁਹਾਡੀ ਆਰਗੇਨਾਈਜ਼ਿੰਗ ਕਮੇਟੀ ਹੈ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਸਿੱਖ ਡਾਇਸਪੋਰਾ ਦੀਆਂ ਭਾਵਨਾਵਾਂ ਨੂੰ, ਉਹਨਾਂ ਦੀ ਸੰਵੇਦਨਸ਼ੀਲਤਾ ਨੂੰ ਸਮਝੇ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਇਸ ਦੇ ਨਾਲ ਇਸ ਇਵੈਂਟ ਨੂੰ ਹੋਰ ਵੀ ਪ੍ਰਾਈਡ ਤੇ ਯੂਨਿਟੀ ਫॉर द ਸਿੱਖਸ ਅਰਾਊਂਡ ਦਾ ਵਰਲਡ। ਔਰ ਹੰਬਲੀ ਉਹਨਾਂ ਨੇ ਰਵਿੰਦਰ ਸਿੰਘ ਜੌਲ ਦੇ ਨਾਂ ਥੱਲੇ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ। ਜਿਵੇਂ ਮੈਂ ਕਿਹਾ ਵੀ ਮੈਨੂੰ ਇਹ ਸਾਰੇ ਦਾ ਨਹੀਂ ਪਤਾ ਵੀ ਗੇਮਸ ਨੂੰ ਕੌਣ ਆਰਗੇਨਾਈਜ਼ ਕਰਦਾ, ਕੀ ਕਮਿਟਮੈਂਟ ਹੈ, ਕਿਉਂਕਿ ਸਰਕਾਰੀ ਤਾਂ ਹੋ ਨਹੀਂ ਹੁੰਦਾ ਵੀ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਹੁੰਦਾ ਹੈ ਕਿ ਜੀ ਨਿਊਜ਼ੀਲੈਂਡ ਦੀ ਗਵਰਨਮੈਂਟ ਤੇ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਔਰ ਉਹਦੇ ਵਿੱਚ ਉਹਨਾਂ ਦਾ ਨੈਸ਼ਨਲ ਐਂਥਮ ਵੀ ਵੱਜ ਰਿਹਾ, ਉਹਨਾਂ ਦਾ ਵੀ ਉਹ ਇੱਕ ਡਿਫਰੈਂਟ ਫਾਰਮੈਟ ਹੋਏਗਾ ਜੇ ਇਵੇਂ। ਪਰ ਜੇ ਇਹ ਸਿੱਖ ਗੇਮਸ ਨੇ ਤੇ ਜ਼ਾਹਰ ਹੈ ਕਿ ਭਾਈ ਇਸ ਦੇ ਆਰਗੇਨਾਈਜ਼ਰ ਇਹ ਪ੍ਰਾਈਵੇਟ ਫੰਕਸ਼ਨ ਹੈ ਔਰ ਸਿੱਖ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਸਾਰੀਆਂ ਥਾਵਾਂ ਤੇ ਫੇਸ ਹੁੰਦਾ ਹੈ, ਜਿਹੜੇ ਕੋਈ ਸਾਬਕਾ ਫੌਜੀ ਨੇ, ਕੋਈ ਹੋਰ ਨੇ, ਉਹਨਾਂ 'ਚ ਅਜੇ ਵੀ ਭਾਰਤ ਮਾਤਾ ਤੇ ਉਹ ਸ਼ੂ ਨਾਲ ਸ਼ੂ ਖੜਕਾਉਣ ਦਾ ਪਾਰਟ, ਪੈਨਸ਼ਨ ਵੀ, ਔਰ ਐਵੇਂ ਉਹ ਜਿਹੜੇ ਇੱਥੇ ਵੀ ਕੈਨੇਡਾ ਔਰ ਦੂਜੇ 'ਚ ਜਿਹੜੇ ਇਸ ਕੈਂਪ ਲਾ ਰਹੇ ਨੇ ਮੰਦਰਾਂ 'ਚ ਜਾ ਕੇ ਜਾਂ ਦੂਜੇ ਕਿ ਜੀ ਇਹ
ਐਨੂਅਲ ਕੈਂਪ ਉਹ ਪੈਨਸ਼ਨਾਂ ਪੁਸ਼ਨਾਂ ਵਾਲਿਆਂ ਲਈ ਉਹ ਆਪਣੀ ਥਾਂ ਹੈ, ਉਹ ਜੀ ਸਦਕੇ ਭਾਰਤ ਮਾਤਾ ਨੂੰ ਸੈਲੀਬ੍ਰੇਟ ਕਰਨ। ਜੀ ਪਰ ਇਸ ਕਿਸਮ ਦੇ ਮੌਕਿਆਂ ਦੇ ਉੱਤੇ ਜਦੋਂ ਤੁਸੀਂ ਸਿੱਖ ਲਫ਼ਜ਼ ਇਸਤੇਮਾਲ ਕਰਦੇ ਹੋ, ਜੇ ਤੁਸੀਂ ਇੰਡੀਅਨ ਨੈਸ਼ਨਲ ਗੇਮਸ ਕਹਿੰਦੇ ਹੋ ਉੱਥੇ ਜਨ ਗਣ ਮਨ ਗਾਓ, ਕਿ ਉੱਥੇ ਰਘੁਬਰ ਰਾਗ ਰਾਜਾ ਰਾਮ ਗਾਓ, ਕਿ ਉੱਥੇ ਹਰੇ ਰਾਮਾ ਹਰੇ ਕ੍ਰਿਸ਼ਨਾ ਗਾਓ, ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਸਿੱਖ ਗੇਮ ਔਰ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਹ 40ਵਾਂ ਘੱਲੂਘਾਰਾ ਵਾਲਾ ਪੀਰੀਅਡ ਚੱਲ ਰਿਹਾ, ਸੋ ਜਿਹੜੇ ਵੀ ਵੀਰ ਭੈਣਾਂ ਇਨਵੋਲਵ ਨੇ, ਅਸੀਂ ਵੀ ਜਿਵੇਂ ਮੈਂ ਕਿਹਾ ਕਿ ਵੀ ਮੈਨੂੰ ਇਹ ਟੱਚ ਕੀਤਾ ਹੈ ਉਹਨਾਂ ਦੀ ਲਿਖਤ ਨੇ, ਔਰ ਮੈਨੂੰ ਇਹ ਲੱਗਾ ਕਿ ਭਾਈ ਅਸੀਂ TV 84 ਦੇ ਪਲੇਟਫਾਰਮ ਰਾਹੀਂ ਵੀ ਆਪਣੇ ਵੀਰਾਂ ਭੈਣਾਂ ਨੂੰ ਜਿਹੜੇ ਇਹਨੂੰ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹੀ ਕਿ ਭਾਈ ਇਸ ਨੂੰ ਜਿਹੜਾ ਹੈ ਨਾ ਲਿਆਓ। ਇਹ ਜਨ ਗਣ ਮਨ ਸਾਡਾ ਕਾਹਦਾ ਹੈ? ਜਨ ਗਣ ਮਨ ਹੈ। ਇਹ ਤਾਂ ਉਹ ਜਿਹੜਾ ਐਗਰੈਸਰ ਹੈ, ਜਿਹੜਾ ਟਾਇਰੈਂਟ ਹੈ, ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਔਰ ਲਗਾਤਾਰਤਾ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਵਿੱਢੀ, ਉਹਨੂੰ ਉਹ ਡਾਇਸਪੋਰਾ 'ਚ ਵੀ ਸਾਡੀਆਂ ਜਿਹੜੀਆਂ ਬਰੂਹਾਂ ਤੇ ਲੈ ਕੇ ਆਏ ਨੇ। ਔਰ ਅਸੀਂ ਇਸ ਤੋਂ ਗੁਰੇਜ਼ ਕਰੀਏ ਕਿ ਉਹਨਾਂ ਦੀ ਕਿਸੇ ਵੀ ਚੀਜ਼ ਦੇ ਨਾਲ ਨੈਸ਼ਨਲ ਐਂਥਮ ਤਾਂ ਉਹਨਾਂ ਦਾ ਪ੍ਰਾਈਡ ਹੈ, ਉਹਨਾਂ ਦਾ ਪ੍ਰਾਈਡ ਹੋਏਗਾ, ਉਹ ਆਪਣੇ ਫੰਕਸ਼ਨਾਂ 'ਚ ਗਾਣ। ਸਿੱਖਾਂ ਦੇ ਲਈ ਇਹ ਜਿਹੜਾ ਇਹ ਇਸ ਤੋਂ ਕਿਨਾਰਾ ਕਰਨਾ ਹੀ ਜਿਹੜਾ ਉਹ ਜ਼ਰੂਰੀ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦਵਿੰਦਰ ਸੰਧੂ ਜੀ, ਬਲਜੀਤ ਵਰਾਜ ਜੀ, ਮੰਦੇ ਗੋਂਸਲ, ਪਾਲ ਸਿੰਘ ਗਰੇਵਾਲ, मनजोर कोहिनूर और इंद्रजीत संधू जी और अमरजीत सिंह निज्जर जी, और फिर इस तरह नरेंद्र सिंह जी, अमरजीत सिंह निज्जर जी, अमरजीत सिंह, फिर इसी तरह मेहर सिंह जी और गुरप्रीत बराड़ जी, फिर इसी तरह जसकीरत सिंह जी, राजविंदर सिंह जी, निहंग सिंह जी, सतनाम ढिल्लों जी और रेशम सिंह जी, जसवीर सिंह बराड़ जी, और इसी तरह कैनेडा रीजनल एनर्जी जी सब सानू फतेह बुलाते हैं और खालसा जिंदाबाद कहते हैं, जिंदाबाद जिंदाबाद। और इसी तरह कैनेडा रीजनल जी कहते हैं कि खालसा रेफरेंडम जिंदाबाद, वोट फॉर खालसा, फ्रीडम फॉर द बिगेस्ट टेररिस्ट ऑर्गेनाइजेशन इन द वर्ल्ड, और फिर फतेह बुलाते हैं। फिर इसी तरह कहते कला वरतरी है गुरु जी की, और प्रीतम रिहान जी भी फतेह बुलाते हैं, एक ओंकार जी और प्रीतम रिहान जी कहते हैं कि ट्रंप के आन ते खालसा मूवमेंट ते कोई फर्क पएगा कि सिख इंडिया और अमेरिका दी विच कहते हैं कि सिख रॉ मटीरियल बन के ही रह जाएगा। प्रीतम रिहान जी बहुत बहुत शुक्रिया लिखण दे लई भी। देखो ਅਸੀਂ ਇੱਕ ਟੌਪਿਕ ਅੱਜ ਡਿਸਕਸ ਕੀਤਾ ਹੈ ਜਿਹੜਾ ਕਿ ਵਾਇਰ ਨੇ ਉਹਨਾਂ ਦੇ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨੇ ਲਿਖਿਆ ਕਿ ਇੰਡੀਅਨਸ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਟ੍ਰਾਂਜੈਕਸ਼ਨ ਹੋ ਜਾਏ ਟਰੰਪ ਨਾਲ, ਕਿ $25 ਬਿਲੀਅਨ ਦੇ ਇਹਨਾਂ ਦੇ ਜਹਾਜ਼ ਜਿਹੜਾ ਸੌਦਾ ਫਸਿਆ ਹੋਇਆ ਹੈ। ਬਿਲਕੁਲ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਮੁਲਕਾਂ ਦੇ ਆਪਸੀ ਸਮਝੌਤੇ ਹੁੰਦੇ ਨੇ ਜਾਂ ਉਹਨਾਂ ਦੇ ਰਿਲੇਸ਼ਨ ਬਣਦੇ ਨੇ, ਉਹਦੇ 'ਚ ਉਹਨਾਂ ਦੇ ਆਪਣੇ ਹਿੱਤ ਹੁੰਦੇ ਨੇ। ਪਰ ਅੱਜ ਦੀ ਡੇਟ 'ਚ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਫੈਕਟਰ ਰਡਾਰ ਦੇ ਉੱਤੇ ਹੈ ਔਰ ਆਲਰੇਡੀ ਜਿਹੜਾ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ, ਸਾਡੇ ਲਈ ਓਪਰਚੁਨਿਟੀ ਹੈ ਔਰ ਸਾਨੂੰ ਵਿਜ਼ੀਬਲੀ ਜਿਹੜਾ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। अकाली पत्रिका सिंह गर्चा जी, ब्लैकिया गेमिया जी और इसी तरह हैप्पी यूट्यूबर जी, और फिर इसी तरह सुखजीवन बच्चू जी, फिर साडे को लखविंदर सिंह जी, हरमन पन्नू जी, फिर इसी तरह अजीत सिंह जी, निहंग सिंह जी, अपोज जी, मोहम्मद जावेद जी। एक कहते डॉक्टर साहब नीलम भैन जी अस्सलाम वालेकुम, इंशाल्लाह खालिस्तान भी बनेगा और कश्मीर की आज़ादी का दरवाज़ा साबित हो गया कि उन लोगों को मायूस नहीं होना चाहिए। खालिस्तान जिंदाबाद जिंदाबाद जिंदाबाद। तुसी बिल्कुल ठीक है मोहम्मद जावेद जी। मायूसी ਜਿਹੜੀ ਹੈ ਉਸ ਦੀ ਕੋਈ ਥਾਂ ਨਹੀਂ ਹੈ, ਨਾ ਸਾਡੇ ਮਜ਼ਹਬ 'ਚ ਹੈ ਨਾ ਇਸਲਾਮ ਦੇ ਵਿੱਚ ਹੈ। ਚੜ੍ਹਦੀ ਕਲਾ 'ਚ ਰਹਿਣਾ, ਆਪਣੇ ਹੱਕਾਂ ਲਈ ਖਲੋਣਾ ਔਰ ਰੱਬ ਦੇ ਉੱਤੇ ਫੇਥ ਈਮਾਨ ਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ ਔਰ ਜਿੱਤ ਹੋਏਗੀ। ਸੁਰਮੁਖ ਮੰਦਰਾ ਜੀ, ਸਿੰਘ ਜੀ, ਸਤਨਾਮ ਢਿੱਲੋਂ ਜੀ, ਜਿਸ ਦੇ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ। ਵਾਹ ਵਾਹ। ਕੁਲਦੀਪ ਕੌਰ ਜੀ, ਫਿਰ ਰਾਜਵਿੰਦਰ ਕੌਰ ਜੀ। ਡਾਕਟਰ ਸਾਹਿਬ ਇਹ ਹਰ ਇਲਾਕੇ ਵਾਈਜ਼ ਹੁੰਦਾ ਨਾ ਜੀ, ਜੋ ਇਹ ਬਿਲਕੁਲ ਜਿੱਥੇ ਬਾਜਰਾ ਹੈ ਔਰ ਭਾਈ ਜਿੱਥੇ ਖਾਈਏ ਉਹਦੇ ਜਿਹੜੀ ਹੈ ਉਹ ਹਾਜ਼ਰੀ ਭਰੀ ਹੈ। ਬਿਲਕੁਲ।
ਗੁਰਮਹਿੰਦਰ ਸਿੰਘ ਜੀ, ਜਰਮਨਜੀਤ ਸਿੰਘ ਹਾਂ ਭੈਣ ਜੀ, ਜੀ ਰਾਜਵੰਤ ਕੌਰ ਨੇ ਵੀ ਸਾਨੂੰ ਕਰੈਕਟ ਕੀਤਾ ਹਾਂਜੀ ਕਿ ਕਾਫੀ ਵਿਆਹ- ਜਣੇ ਕਰੈਕਟ ਹਾਂ, ਕੀਤਾ ਕਿਉਂਕਿ ਬਿਲਕੁਲ। ਤੁਸੀਂ ਉਹ ਪਹਿਲਾਂ ਹੀ ਕਰਤਾ, ਉਹਨਾਂ ਨੂੰ ਰਿਸਪੌਂਸ ਕਰ ਦਿੱਤਾ ਸੀ, ਦੱਸ ਵਾਇਆ ਰਹੇ ਜੀ। ਓਕੇ ਮਾਂ ਜੀ, ਔਰ ਇਸੇ ਤਰ੍ਹਾਂ ਧਰਮ ਸਿੰਘ ਜੀ, ਔਰ ਇਸੇ ਤਰ੍ਹਾਂ ਹੈਰੀ ਜੀਓ ਜੀ, ਇਹ ਕਹਿੰਦੇ ਨਾਓ compare Indian judiciary and American judiciary. All believe in American judiciary and the result was seen in last 2 months. All foreign investments were taking out money from Indian stock market. ਅਜੇ ਤਾਂ ਹੈਰੀ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਅਜੇ ਤਾਂ ਇਹ ਪਹਿਲੇ 24 ਘੰਟੇ ਦਾ ਇਫੈਕਟ ਹੈ ਕਿ ਬੰਗਲਾਦੇਸ਼, ਕੀਨੀਆ ਔਰ ਸ੍ਰੀਲੰਕਾ ਵੀ ਪਿੱਛੇ ਹਟ ਗਏ ਨੇ ਡੀਲ ਤੋਂ, ਤੇ ਜਿਉਂ-ਜਿਉਂ ਗੱਲ ਅੱਗੇ ਜਾਏਗੀ ਜਿਹੜੇ ਅਮਰੀਕਨਸ ਨੇ ਉੱਥੇ ਪੈਸਾ ਫਸਾਇਆ ਹੋਇਆ ਉਹ ਵੀ ਵਾਪਸ ਕੱਢਣਗੇ। And the Indian market was also going down badly. ਹਾਂ ਨਹੀਂ, ਅੱਜ ਤਾਂ ਬੜਾ ਬਲੱਡ ਬਾਥ ਹੋਇਆ ਹੈ, ਉਹਨਾਂ ਦੀ ਸ਼ੇਅਰ ਮਾਰਕੀਟ ਔਰ ਦੂਸਰੇ ਉੜ ਗਏ। ਜੀ ਗੁਰਮੁਖ ਸਿੰਘ ਜੀ, ਫਿਰ ਬਲਿਹਾਰ ਸਿੰਘ ਕੰਗ ਜੀ ਸਿੰਘ ਜੀ, ਫਿਰ ਲਾਡੀ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਬਲਿਹਾਰ ਸੋਈ ਜੀ, ਗੁਰਜੀਤ ਸਿੰਘ ਜੀ, ਸਾਜਦ ਮਾਜ ਜੀ, ਔਰ ਇਸੇ ਤਰ੍ਹਾਂ ਜਸਬੀਰ ਸਿੰਘ ਜੀ, ਗੁਰਜੀਤ ਸਿੰਘ ਜੀ, ਕੌਰ ਸ਼ਰਨਜੀਤ ਕੌਰ ਜੀ, ਫਿਰ ਇਸੇ ਤਰ੍ਹਾਂ ਚਮਕੌਰ ਸਿੰਘ ਜੀ ਔਰ ਉਸਤਾਦ ਜੀ, ਔਰ ਫਿਰ ਇਸੇ ਤਰ੍ਹਾਂ ਨਰਿੰਦਰ ਸਿੰਘ ਢਿੱਲੋਂ ਜੀ ਔਰ ਗੁਰਜੀਤ ਸਿੰਘ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵੀਰ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefoot.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।